ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब अर्ज वहां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे TV84 ਦੇ व्यूअर्स ਨੂੰ भी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 8 मई 2023 25 विसाख नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ the Spectrum cable, RCN cable, Belfast Canada, Roku, Jadoo Box, Shava, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਗੱਲਬਾਤਾਂ ਵੀ ਹੋਣਗੀਆਂ ਔਰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਣੇ ਪ੍ਰੋਗਰਾਮ ਦੀ ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਵੱਲੋਂ ਸੋ CEO ਪਰਮਿੰਦਰ ਸਿੰਘ ਨੇ ਕੌਮ ਨੂੰ ਸੁਚੇਤ ਰਹਿਣ ਦਾ ਜਿਹੜਾ ਸੁਨੇਹਾ ਉਹ ਦਿੱਤਾ ਹੈ ਜੋ ਲਾਹੌਰ ਵਿਖੇ ਜੁਝਾਰੂ ਸਿੰਘ ਦਾ ਕਤਲ ਕੀਤਾ ਗਿਆ ਹੈ ਇਹ ਦੁਖਦਾਈ ਜਿਹੜੀ ਖਬਰ ਹੈ ਔਰ ਕੰਮ ਏਜੰਸੀਆਂ ਦਾ ਹੁੰਦਾ ਹੈ ਔਰ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਨਾਲ ਜਿਹੜੀ ਪਾਰਦਰਸ਼ਤਾ ਰੱਖਣੀ ਚਾਹੀਦੀ ਹੈ ਔਰ ਜਦ ਤੱਕ ਅਜੇ ਤੱਕ ਸਾਨੂੰ ਸਹੀ ਜਾਣਕਾਰੀ ਨਹੀਂ ਮਿਲ ਰਹੀ ਔਰ ਪਾਕਿਸਤਾਨ ਇਸ ਮਾਮਲੇ ਦੀ ਸਹੀ ਜਿਹੜੀ ਹੈ ਛਾਣਬੀਨ ਕਰਾਏ ਔਰ ਮਹਿਜ਼ ਮੂੰਹ ਤੇ ਮਿੱਠੇ ਬਣ ਨਾਲ ਗੱਲ ਨਹੀਂ ਬਣਨੀ ਔਰ ਕੌਮ ਨੂੰ ਬੇਨਤੀ ਹੈ ਕਿ ਡਿਬਰੂਗੜ੍ਹ ਭੇਜੇ ਗਏ ਸਿੰਘਾਂ ਅਤੇ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ TV84 ਦੇ ਫਾਊਂਡਰ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਸਾਥੋਂ ਵਿਛੜਿਆ 1 ਸਾਲ ਜਿਹੜਾ ਉਹ ਬੀਤ ਚੁੱਕਾ ਹੈ ਔਰ ਡਾਕਟਰ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਪੰਥਕ ਜਥੇਬੰਦੀਆਂ ਅਤੇ ਪਰਿਵਾਰ ਵੱਲੋਂ ਉਹਨਾਂ ਦਾ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਕਰਵਾਇਆ ਗਿਆ ਜਿਹੜਾ ਕਿ ਸਫਲਤਾ ਸਹਿਤ ਜਿਹੜਾ ਨੇਪਰੇ ਚੜਿਆ ਸੋ ਇਹ ਇਕੱਠ ਇੱਕ ਪੰਥਕ ਕਨਵੈਨਸ਼ਨ ਤੋਂ ਜਿਹੜਾ ਹੋ ਨਿਬੜਿਆ ਸੋ ਇਸ ਤੋਂ ਇਲਾਵਾ ਵੀ ਅੱਡ-ਅੱਡ ਜਿਹੜੀਆਂ ਮੀਟਿੰਗਸ ਵਿੱਚ ਪੰਥਕ ਚੜ੍ਹਦੀ ਕਲਾ ਦੀਆਂ ਜਿਹੜੀਆਂ ਵਿਚਾਰਾਂ ਹੋਈਆਂ ਔਰ ਖਾਲਸਾ ਦੇ ਨਿਸ਼ਾਨੇ ਪ੍ਰਤੀ ਵਚਨਬੱਧਤਾ ਜਿਹੜੀ ਆ ਪ੍ਰਗਟਾਈ ਗਈ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿਉਂਕਿ ਅਸੀਂ ਇਹ ਵੀਰਵਾਰ ਦੇ ਪ੍ਰੋਗਰਾਮ ਥਰਸਡੇ ਜਿਸ ਨੂੰ ਸਾਡੇ ਲਹਿੰਦੇ ਪੰਜਾਬ 'ਚ ਪੀਰਵਾਰ ਕਹਿੰਦੇ ਇਹ ਦੱਸਿਆ ਸੀ ਕਿ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਨੂੰ ਸਾਥੋਂ ਵਿਛੜਿਆ ਲਗਭਗ 1 ਸਾਲ ਜੂਨ ਦੇ 14 ਜੂਨ ਨੂੰ ਹੋਣਾ ਉਹਨਾਂ ਦੀ ਯਾਦ ਦੇ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਡਾਲਸ ਟੈਕਸਸ ਗੁਰਦੁਆਰਾ ਸਿੰਘ ਸਭਾ ਵਿਸ਼ੇਸ਼ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਗਏ ਸੀ ਔਰ ਉਸੇ ਕੰਟੈਕਸਟ ਦੇ ਵਿੱਚ ਕਿਉਂਕਿ ਅਖੰਡ ਪਾਠ ਜਿਹਨੂੰ ਅਸੀਂ ਅਨਇੰਟਰਪਟਡ ਰੀਡਿੰਗ ਕਹਿੰਦੇ ਹਾਂ ਸਿੱਖ ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਦੀ ਇਸ ਨੂੰ 48 ਘੰਟੇ ਲੱਗਦੇ ਨੇ ਪੂਰੇ ਲਗਭਗ ਸੋ ਜ਼ਾਹਰ ਹੈ ਕਿ ਵੀ ਇਹ ਫਰਾਈਡੇ ਇਸ ਦੀ ਸ਼ੁਰੂਆਤ ਹੋਈ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅਖੰਡ ਪਾਠ ਦੀ ਆਰੰਭਤਾ ਦੇ ਵੇਲੇ ਅਸੀਂ ਮੌਜੂਦ ਹੋਈਏ ਸੋ ਅਸੀਂ ਥਰਸਡੇ ਨਾਈਟ ਹਾਲਾਂ ਕਾਫੀ ਖੱਜਲ ਖੁਆਰੀ ਵਾਲੀ ਫਲਾਈਟ ਸੀ ਕਿਉਂਕਿ ਐਨ ਜਦੋਂ ਜਹਾਜ਼ 'ਚ ਬਹਿ ਗਏ ਔਰ ਪਾਇਲਟ ਨੇ ਦੇਖ ਕੇ ਕੋਈ ਟੈਕਨੀਕਲ ਨੁਕਸ ਦੀ ਗੱਲ ਕੀਤੀ ਉਹਨੂੰ ਫਿਰ ਸਾਰੀਆਂ ਸਵਾਰੀਆਂ ਲਾਈਆਂ ਗਈਆਂ ਫਿਰ ਰਿਪੇਅਰ ਫਿਰ ਉਹਨਾਂ ਦੇ ਸੁਪਰਵਾਈਜ਼ਰ ਸੋ ਅਸੀਂ ਆਲਮੋਸਟ ਸਵੇਰ ਦੇ 2 ਵਜੇ ਹੀ
ਡਾਲਸ ਆਪਣੀ ਮੰਜ਼ਿਲ ਤੇ ਪਹੁੰਚੇ। ਜੀ ਲੇਕਿਨ ਅਖੰਡ ਪਾਠ ਸਾਹਿਬ ਦੀ ਆਰੰਭਤਾ ਵੇਲੇ ਅਸੀਂ ਹਾਜ਼ਰ ਸੀ। ਸੋ ਇਹ ਸਾਰੇ ਪੀਰੀਅਡ ਚ ਦਰਸ਼ਕਾਂ ਨੇ ਤਾਂ ਫਰਾਈਡੇ ਮਿਸ ਕੀਤਾ। ਹਾਲਾਂਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜਾ ਖਾਲਿਸਤਾਨ ਐਲਾਨ ਦਿਵਸ ਦਾ ਸਮਾਗਮ ਗੁਰਦੁਆਰਾ ਫਲਸ਼ਿੰਗ ਚ ਹੋਇਆ ਸੀ ਉਸ ਦੀ ਕਵਰੇਜ ਉਸ ਦਿਨ ਦਿਖਾਈ ਗਈ। ਸੋ ਅੱਜ ਅਸੀਂ ਵਾਪਸ ਫਲਾਈ ਕੀਤਾ ਜੀ ਔਰ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੈ। ਵੈਲਕਮ ਬੈਕ। ਇਹ ਸਾਡੇ 2-3 ਦਿਨ ਬੜੇ ਪ੍ਰੋਡਕਟਿਵ ਵੀ ਸੀ। ਪ੍ਰੋਡਕਟਿਵ ਤਾਂ ਇਸ ਲਈ ਜਿੱਥੇ ਵੀ ਸਾਡੇ ਵੀਰ ਭੈਣਾਂ ਮਿਲਦੇ ਨੇ, ਪੰਥਕ ਵਿਚਾਰਾਂ ਹੁੰਦੀਆਂ ਨੇ, ਸਾਨੂੰ ਇਹਦੇ 'ਚੋਂ ਸਟਰੈਂਥ ਵੀ ਮਿਲਦੀ ਹੈ, ਇਨਪੁਟ ਵੀ ਮਿਲਦੀ ਹੈ। ਜੀ ਔਰ ਡਾਲਸ ਦੇ ਵਿੱਚ ਕਿਉਂਕਿ ਸਾਡੇ ਜਿਹਨਾਂ ਨੂੰ ਪੁਰਾਣੇ ਟਿਕਾਣੇ ਕਹਿਣਾ ਹੋਏ ਤਾਂ ਉਹਨਾਂ ਦੇ ਵਿੱਚ ਡਾਲਸ ਇੱਕ ਹੈ। 1991 ਨਵੰਬਰ ਚ ਪੰਥਕ ਕਮੇਟੀ ਦੇ ਸਪੋਕਸਪਰਸਨ ਦੀ ਸੇਵਾ ਮਿਲਣ ਤੋਂ ਬਾਅਦ 1992 ਦੇ ਵਿੱਚ ਹੀ ਸਾਡੀ ਆਮਦ ਜਿਹੜੀ ਹੈ ਨਾ ਟੈਕਸਾਸ ਸਟੇਟ ਦੇ ਵਿੱਚ ਹੋਈ। ਉਹਦੇ ਚ ਹਿਊਸਟਨ ਔਰ ਉੱਥੋਂ ਅਸੀਂ ਡਾਲਸ ਆਏ। ਉੱਥੇ ਉਦੋਂ ਬਹੁਤ 10-15 ਪਰਿਵਾਰ ਹੀ ਸੀ। ਛੋਟਾ ਜਿਹਾ ਗੁਰਦੁਆਰਾ ਬਾਲਟ ਸਪ੍ਰਿੰਗ ਡਾਲਸ ਸੀ ਜਿੱਥੇ ਮੈਂ ਪਹਿਲੀ ਵਾਰ ਆ ਕੇ ਸੰਗਤ ਦੇ ਵੀ ਰੂਬਰੂ ਹੋਇਆ। ਪਰ ਡਾਲਸ ਦੇ ਵਿੱਚ ਇੰਨੀ ਕੁ ਅਵੇਅਰਨੈਸ ਸੀ ਖਾਲਿਸਤਾਨ ਦੇ ਪੱਖੋਂ ਵੀ, ਔਰ ਬੇਸ਼ੱਕ ਬਹੁਤ ਛੋਟਾ ਗਰੁੱਪ ਸੀ, ਡੈਡੀਕੇਟਿਡ ਪੂਰਾ ਸੀ। ਉਹਨਾਂ ਨੇ ਈਵਨ ਉਦੋਂ ਹੁਣ ਡਾਲਸ ਮਾਰਨਿੰਗ ਨਿਊਜ਼ ਇੱਕ ਪ੍ਰੋਮੀਨੈਂਟ ਅਮਰੀਕਾ ਦੇ ਪ੍ਰੋਮੀਨੈਂਟ 10 ਅਖਬਾਰਾਂ ਚੋਂ ਇੱਕ ਅਖਬਾਰ ਹੈ, ਉਹਨਾਂ ਦੇ ਰਿਪੋਰਟਰ ਨੂੰ ਵੀ ਗੁਰਦੁਆਰੇ ਇਨਵਾਈਟ ਕੀਤਾ ਹੋਇਆ ਸੀ। ਸੋ ਮੈਨੂੰ ਯਾਦ ਹੈ ਕਿ ਗੁਰਦੁਆਰਾ ਕੰਪਲੈਕਸ ਜਿਹੜੀਆਂ ਮੈਂ ਪਹਿਲੀਆਂ ਸਪੀਚਸ ਪੰਜਾਬੀ ਔਰ ਅੰਗਰੇਜ਼ੀ ਦੋਨਾਂ ਦੇ ਵਿੱਚ ਕੀਤੀਆਂ ਉਹ ਡਾਲਸ ਬਾਲਟ ਸਪ੍ਰਿੰਗ ਦਾ ਗੁਰਦੁਆਰਾ ਸਾਹਿਬ ਸੀ। ਔਰ ਉਹ ਰਿਪੋਰਟਰ ਇੰਨਾ ਕਿ ਇੰਪ੍ਰੈਸ ਹੋਇਆ, ਬਾਅਦ ਚ ਉਸਨੇ 1-to-1 ਇੰਟਰਵਿਊ ਵੀ ਕੀਤਾ ਕਿ ਅਗਲੇ ਦਿਨ ਡਾਲਸ ਮਾਰਨਿੰਗ ਨਿਊਜ਼ ਦੇ ਫਰੰਟ ਪੇਜ ਦੇ ਉੱਤੇ ਸਾਡੀ ਸਾਰੀ ਜਿਹੜੀ ਗੁਫ਼ਤਗੂ ਸੀ ਉਹ ਵੀ ਸੀ, ਪਿਕਚਰ ਵੀ ਸੀ, ਔਰ ਉਹਦੇ ਚ ਜਿਹੜਾ ਉਹਨੇ ਹੈਡਲਾਈਨ ਬਣਾਇਆ ਹੋਇਆ ਸੀ ਕਿ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਰਿਵਰ ਜਿਹੜੀ ਖੂਨ ਦੇ ਨਾਲ ਸਿੱਖਾਂ ਦੇ ਭਰੀ ਹੋਈ ਹੈ ਉਹ ਵੀ ਵਗਦੀ ਹੈ। ਕਿਉਂਕਿ ਉਹ ਮੇਰੀ ਜੋ ਮੈਂ ਕਿਹਾ ਉਸ ਨੂੰ ਉਹਨੇ ਟਰਾਂਸਲੇਟ ਕੀਤਾ ਹੋਇਆ ਸੀ। ਸੋ ਇਹ ਸਾਡੀ ਪਹਿਲੀ ਜਿਹੜੀ ਹੈ ਮੀਟਿੰਗ ਸੀ ਡਾਲਸ ਦੀਆਂ ਸੰਗਤਾਂ ਦੇ ਨਾਲ। ਔਰ ਉਸ ਤੋਂ ਬਾਅਦ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਦੇਖਿਆ ਹੁਣ ਤਾਂ ਵੱਡਾ ਗੁਰਦੁਆਰਾ ਸਾਹਿਬ ਸਿੰਘ ਸਭਾ ਨਵੀਂ ਥਾਂ ਤੇ ਮੂਵ ਹੋਇਆ। ਲੇਕਿਨ ਜਿਹੜੇ ਕੋਰ ਗਰੁੱਪ ਦੇ ਵਿੱਚ ਕੰਮ ਕਰਨ ਵਾਲੇ ਹੁੰਦੇ ਨੇ, ਹਾਲਾਂ ਉਦੋਂ ਜਿਹੜੇ ਐਕਟਿਵ ਸੀ ਉਹਨਾਂ ਚੋਂ ਕੁਝ ਚਲੇ ਗਏ ਇਸ ਦੁਨੀਆ ਤੋਂ, ਕੁਝ ਵੈਸੇ ਹੋਰ ਥਾਵਾਂ ਤੇ ਚਲੇ ਗਏ। ਲੇਕਿਨ ਸੁਰਿੰਦਰ ਸਿੰਘ ਗਿੱਲ ਫੈਮਿਲੀ ਜਿਹੜੇ ਮੈਂ ਉਦੋਂ ਵੀ ਪਹਿਲੇ ਮੇਰੇ ਹੋਸਟ ਸੀ ਔਰ ਹੁਣ ਇਹਨਾਂ 30 ਸਾਲਾਂ ਤੋਂ ਜਿੰਨੀ ਵਾਰ ਵੀ ਜਾਣਾ ਹੁੰਦਾ ਹੈ ਉਹਨਾਂ ਦੇ ਗ੍ਰਹਿ 'ਚ ਹੀ ਨਿਵਾਸ ਹੁੰਦਾ ਹੈ। ਉਹਨਾਂ ਦੇ ਘਰੋਂ ਭੈਣ ਜੀ ਉਹ ਬੜਾ ਖਾਸ ਇੱਕ ਸਤਨਾਜਾ ਕਦੇ ਕਹਿੰਦੇ ਹੁੰਦੇ ਸੀ, ਸੱਤ ਅਨਾਜ 7 ਕਿਸਮ ਦੀਆਂ ਦਾਲਾਂ ਦੇ ਨਾਲ ਜਿਹੜਾ ਬਣਿਆ ਆਟਾ ਹੈ ਉਸ ਦਾ ਉਹ ਖਾਸ ਪੂੜਾ ਬਣਾਉਂਦੇ ਨੇ ਔਰ ਉਹ ਉੱਥੇ ਹੀ ਮਿਲਦਾ, ਹੋਰ ਕਿਤੇ ਨਹੀਂ ਹੁੰਦਾ। ਬੜੀ ਸੇਵਾ ਭਾਵਨਾ ਵਾਲਾ ਪਰਿਵਾਰ ਹੈ। ਔਰ ਉਦੋਂ ਉਹਨਾਂ ਦੇ ਬੇਟੇ ਛੋਟੇ ਸੀ, ਛੋਟਾ 9ਵੀਂ 10ਵੀਂ ਚ ਪੜ੍ਹਦਾ ਸੀ, ਗੁਰਵਿੰਦਰ ਸਿੰਘ ਗੁਰੀ ਕਹਿੰਦੇ ਸੀ। ਹੁਣ ਉਹ ਪੂਰਾ ਉਹਦੇ ਅੱਗੋਂ ਬੇਟੇ ਨੇ, ਬੇਟਾ ਬੇਟੀ ਨੇ। ਔਰ 3 ਜਨਰੇਸ਼ਨਾਂ ਨੂੰ ਜਦੋਂ ਤੁਸੀਂ ਇਸ ਪੱਖੋਂ ਪੰਥਕ ਪਿੜ ਚ ਦੇਖਦੇ ਹੋ, ਗੁਰਵਿੰਦਰ ਸਿੰਘ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਦੇ ਤੌਰ ਤੇ ਵੀ ਔਰ ਬੜੇ ਐਲੋਕੁਐਂਟ ਸਪੀਕਰ ਦੇ ਤੌਰ ਤੇ, ਜੋ ਹੁਣ ਟੈਕਸਾਸ ਅਸੈਂਬਲੀ ਨੇ ਪ੍ਰੋਕਲੇਮੇਸ਼ਨ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਇਸੇ ਤਰ੍ਹਾਂ ਅੱਗੋਂ ਉਹਨਾਂ ਦੇ ਗੁਰਵਿੰਦਰ ਸਿੰਘ ਦਾ ਬੇਟਾ ਅਮਰੀਕ ਸਿੰਘ ਜਿਹਨੇ ਤਕਰੀਰ ਕੀਤੀ ਉਸ ਪ੍ਰੋਟੈਸਟ ਵੇਲੇ ਵੀ ਜਦੋਂ ਹਿਊਸਟਨ ਦੇ ਵਿੱਚ ਹੁੰਦਾ। ਔਰ ਦੂਸਰਾ ਸੋ ਇਸ ਤੋਂ ਸਾਨੂੰ ਇਹ ਲੱਗਦਾ ਹੁੰਦਾ ਕਿ ਭਾਈ ਜਦੋਂ ਅਸੀਂ ਆਪਣੀਆਂ ਡਿਸਕਸ਼ਨਸ ਅਕਸਰ ਇਹ ਕਹਿੰਦੇ ਹਾਂ ਕਿ ਠੀਕ ਹੈ ਸਾਡੀਆਂ ਤਵੱਕਾਤ ਬਹੁਤ ਨੇ ਆਪਣੀਆਂ ਸੈਂਟਰਲ ਜਥੇਬੰਦੀਆਂ ਤੋਂ, ਸ਼੍ਰੋਮਣੀ ਕਮੇਟੀ ਇਹ ਕਰੇ ਜਾਂ ਫਲਾਂ ਤੇ ਰੇ ਕਰੇ ਜਾਂ ਢਿਮਕੀ ਤੇ ਰੇ ਕਰੇ, ਤੇ ਮੇਰਾ ਇਹ ਹੁੰਦਾ ਕਿ ਜਦੋਂ ਤੁਹਾਡੀਆਂ ਇੰਸਟੀਟਿਊਸ਼ਨਸ ਜਾਂ ਨਾ ਅਹਿਲ ਹੋਣ ਜਾਂ ਕੰਪਰੋਮਾਈਜ਼ ਹੋ ਗਈਆਂ ਹੋਣ ਜਾਂ ਸਮੇਂ ਦੇ ਹਾਣ ਦੀਆਂ ਨਾ ਹੋਣ, ਤੇ ਸਭ ਤੋਂ ਪਹਿਲੀ ਟ੍ਰੇਨਿੰਗ ਸਾਡਾ ਆਪਣਾ ਪਰਿਵਾਰ ਹੈ। ਜੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਸਿੱਖ ਹਿਸਟਰੀ ਦਾ ਪ੍ਰਾਈਡ ਦੇਵਾਂਗੇ, ਜੋ ਅੱਜ ਵਾਪਰ ਰਿਹਾ ਉਸ ਬਾਰੇ ਉਹਨਾਂ ਨੂੰ ਜਾਗਰੂਕ ਕਰਾਂਗੇ, ਤੇ ਫਿਰ ਉਹੀ ਝੰਡਾ ਬਰਦਾਰ ਨੇ। ਅਲਟੀਮੇਟਲੀ ਪੰਥ ਜਾਂ ਕੌਮ ਤਾਂ ਪਰਿਵਾਰ ਹੀ ਹੁੰਦੇ ਨੇ। ਜਦੋਂ ਉਹਨਾਂ ਦੇ ਅੱਗੋਂ ਝੰਡਾ ਬਰਦਾਰ ਆ ਜਾਂਦੇ ਨੇ ਤਾਂ ਹੁੰਦਾ ਹੈ ਕਿ ਵੀ ਇੱਕ ਜਨਰੇਸ਼ਨ ਤੋਂ ਦੂਸਰੇ ਨੂੰ ਪਾਸ ਆਨ ਹੋਇਆ। ਸੋ ਇਹ ਵੀ ਡਾਲਸ ਦੇ ਵਿੱਚ ਇੱਕ ਅੱਛਾ ਰੁਝਾਨ ਹੈ ਕਿ ਬਹੁਤ ਵਾਰ ਤਾਂ ਹੁੰਦਾ ਵੀ ਤੁਸੀਂ ਇੱਕ ਥਾਂ ਤੇ ਗਏ, ਜਿਹਨੇ ਆਪਣੇ ਘਰ ਡਿਨਰ ਤੇ ਸੱਦਿਆ ਉਹਦਾ ਆਪਣਾ ਪਰਿਵਾਰ ਹੀ ਹੁੰਦਾ, ਪਰ
ਇੱਥੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਜਿੱਥੇ ਵੀ ਜਾਣਾ ਹੋਏ ਉੱਥੇ ਉਹ ਹੋਰ ਵੀ ਸਾਰੇ ਲਾਈਕ ਮਾਈਂਡਡ ਨੂੰ ਸੱਦ ਲੈਂਦੇ ਨੇ। ਸੋ ਫਰਾਈਡੇ ਗੁਰਦੁਆਰਾ ਸਾਹਿਬ ਦੀ ਜਿਹੜਾ ਅਖੰਡ ਪਾਠ ਸਾਹਿਬ ਦੀ ਆਰੰਭਤਾ ਤੋਂ ਬਾਅਦ ਸ਼ਾਮ ਦਾ ਪ੍ਰੋਗਰਾਮ ਸਾਡੇ ਵੀਰ ਜਪਿੰਦਰਜੀਤ ਸਿੰਘ, ਜਿਹੜੇ ਅਗੇਨ ਜਿਸ ਫੈਮਿਲੀ ਨਾਲ ਉਹਨਾਂ ਦਾ ਸੰਬੰਧ ਹੈ, ਬਾਪੂ ਕਰਨੈਲ ਸਿੰਘ, ਪਹਿਲੀ ਵਾਰ ਜਦੋਂ ਅਸੀਂ ਆਟਵਾ ਗਏ 90s ਦੇ ਵਿੱਚ ਤੇ ਉੱਥੇ ਉਹ ਐਕਟਿਵ ਸਨ, ਰਿਟਾਇਰਡ ਪੰਚਾਇਤ ਆਫਿਸਰ ਸੀ, ਬਹੁਤ ਅੱਛੇ ਰਾਈਟਰ, ਵੋਰੇਸ਼ੀਅਸ ਰੀਡਰ, ਔਰ ਉਹਨਾਂ ਦੇ ਨਾਲ ਇਸ ਕਿਸਮ ਦੀ ਜਿਹੜੀ ਹੈ ਉਹ ਸਾਂਝ ਬਣੀ ਕਿ ਉਹ ਜਦੋਂ ਵੀ ਮਿਲਦੇ ਸੀ ਤੇ ਉਹਨਾਂ ਨੇ ਉਹ ਗਾਲਬ ਦਾ ਸ਼ੇਅਰ ਕਹਿਣਾ ਕਿ ਵੀ ਹੋਰ ਵੀ ਲੋਕ ਜਿਹੜੇ ਨੇ ਉਹ ਸ਼ਾਇਰੀ ਕਹਿੰਦੇ ਨੇ ਪਰ ਗਾਲਬ ਦਾ ਅੰਦਾਜ਼ੇ ਬਿਆਨ ਹੋਰ ਹੈ। ਉਹ ਕਹਿ ਕੇ ਮੇਰੀ ਔਰੇਟਰੀ ਕੁਆਲਿਟੀ ਨੂੰ ਔਰ ਦੂਸਰਾ ਉਹ ਐਪਰੀਸ਼ੀਏਟ ਕਰਦੇ ਸੀ। ਉਹਨਾਂ ਨੇ ਲਗਭਗ 98 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਿਹਾ। ਤੇ ਉਹਨਾਂ ਦੀ ਲੈਗੇਸੀ ਅੱਗੋਂ ਉਹਨਾਂ ਦਾ ਬੇਟਾ ਵੀ ਔਰ ਉਹਨਾਂ ਦੇ ਅੱਗੋਂ ਉਹਨਾਂ ਦੀ ਸਿੰਘਣੀ ਸਾਹਿਬਾ ਵੀ, ਜਿਨ੍ਹਾਂ ਦਾ ਸੰਬੰਧ ਆਟਵਾ ਨਾਲ ਹੈ, ਪਰ ਇਹ ਪਰਿਵਾਰ ਇੰਨਾ ਕੁ ਡੈਡੀਕੇਟਡ ਹੈ ਔਰ ਅਖੰਡ ਕੀਰਤਨੀ ਜਥੇ ਦੇ ਨਾਲ ਜੁੜ ਕੇ ਕੀਰਤਨ ਦਾ ਵੀ, ਔਰ ਇਹਨਾਂ ਦੇ ਅੱਗੋਂ ਦੋ ਫਰਜ਼ਾਨ ਦੋਵੇਂ ਹੀ ਡਾਕਟਰ ਮੈਡੀਕਲ ਡਿਗਰੀ ਕਰਕੇ ਆਏ ਨੇ ਔਰ ਹੁਣ ਉਹ US MD ਕਰ ਰਹੇ ਨੇ ਸਿੱਖੀ ਸਰੂਪ। ਸੋ ਉਹਨਾਂ ਨੇ ਹਰ ਵਾਰ ਉਹਨਾਂ ਦੇ ਘਰ 'ਚ ਇੱਕ ਵੱਡੀ ਦਾਵਤ ਹੁੰਦੀ ਹੈ ਜਿਹਦੇ 'ਚ ਲਗਭਗ 20-25 ਸਿੰਘ ਸਿੰਘਣੀਆਂ ਦੀ ਸ਼ਮੂਲੀਅਤ ਹੁੰਦੀ ਹੈ ਔਰ ਬੜੇ ਆਨਰ ਦਰਸ਼ਕ ਨਾਲ ਉਹ ਪਿਕਚਰਸ ਦੇਖ ਸਕਦੇ ਨੇ ਔਰ ਬੜੀ ਜਿਹੜਾ ਹੈ ਉਹ ਪਿਆਰ ਦੇ ਨਾਲ ਉਹ ਸਾਰੇ ਨੂੰ ਪ੍ਰੈਪਰੇਸ਼ਨਸ ਤਾਂ ਹੁੰਦੀਆਂ ਹੀ ਹੁੰਦੀਆਂ ਨੇ, ਲੇਕਿਨ ਮੈਨੂੰ ਬਹੁਤ ਸਵਾਦ ਜਿਹੜਾ ਉਹ ਨਾਲ ਦੀ ਨਾਲ ਵਿਚਾਰ ਚਰਚਾ 'ਚੋਂ ਵੀ ਮਿਲਦਾ। ਸੋ ਉਹਨਾਂ ਦੀ ਸੰਡੇ ਅਵੇਲੇਬਿਲਟੀ ਨਹੀਂ ਸੀ, ਫਰਾਈਡੇ ਉਹਨਾਂ ਨੇ ਜਿਹੜੀ ਹੈ ਇਸ ਕਿਸਮ ਦੀ ਵਿਚਾਰ ਚਰਚਾ ਵੀ ਰੱਖੀ ਔਰ ਜ਼ਾਹਰ ਹੈ ਦਾਵਤ ਦਾ ਆਨੰਦ ਵੀ ਸਾਰਿਆਂ ਨੇ ਮਾਣਿਆ। ਔਰ ਇਸੇ ਤਰ੍ਹਾਂ ਸੈਚਰਡੇ ਫਿਰ ਜਿਵੇਂ ਹੁੰਦਾ ਹੈ ਕਿ ਪਰਿਵਾਰਾਂ ਦਾ ਮਿਲਣਾ, ਲੇਕਿਨ ਸੈਚਰਡੇ ਸ਼ਾਮ ਗੁਰਵਿੰਦਰ ਸਿੰਘ ਹੋਰਾਂ ਨੇ ਆਪਣੇ ਘਰ ਲਗਭਗ 8-10 ਨੌਜਵਾਨ ਜਿਹੜੇ ਨੇ ਉਹ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ, ਜਿਹੜੇ ਵੱਖਰਾ ਗਰੁੱਪ ਸੀ ਜਿਹੜੇ ਯੂਨੀਵਰਸਿਟੀਆਂ 'ਚ ਔਰ ਦੂਸਰਿਆਂ 'ਚ ਵੀ ਐਕਟਿਵ ਨੇ। ਉਹਨਾਂ ਦੇ ਨਾਲ ਵੀ ਜਿਹੜਾ ਇੱਕ ਖੁੱਲ੍ਹਾ ਸੈਸ਼ਨ 2-2.5 ਘੰਟੇ ਦਾ ਸੀ ਔਰ ਸੰਡੇ ਦਾ ਫਿਰ ਮੇਨ ਦੀਵਾਨ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ 'ਚ, ਜਿਸ ਦੀ ਪੂਰੀ ਕਵਰੇਜ ਵੀ ਹੈ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਔਰ ਇਸ ਪ੍ਰੋਗਰਾਮ ਨੂੰ ਜਿਹੜਾ ਸੰਡੇ ਦਾ ਹੋਇਆ ਔਰ ਇਹ ਸਾਰਿਆਂ ਨੂੰ ਇਹਨੂੰ ਲਿਖਣ 'ਚ ਮੁੱਖ ਭੂਮਿਕਾ ਸਾਡੇ ਵੀਰ ਗੋਵਿੰਦਰ ਸਿੰਘ ਜੀ, ਜਿਹੜੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਪਰਮ ਮਿੱਤਰ ਵੀ, ਸਾਥੀ, ਸਹਿਯੋਗੀ, ਜਿਗਰੀ ਯਾਰ ਜੇ ਕਹਿਣਾ ਹੋਏ ਲਫ਼ਜ਼, ਔਰ ਨਾਲ ਦੀ ਨਾਲ ਅਮਨਵੀਰ ਸਿੰਘ ਜਿਹੜੇ ਨੌਜਵਾਨ ਪੂਰੀ ਸ਼ਿੱਦਤ ਦੇ ਨਾਲ ਵੀਰ ਗੋਵਿੰਦਰ ਸਿੰਘ ਦਾ ਸਾਥ ਵੀ ਦਿੰਦੇ ਨੇ ਔਰ ਬੜੇ ਕਨਸੈਪਟ ਵੀ ਕਲੀਅਰ ਨੇ। ਅਮਨਵੀਰ ਸਿੰਘ ਹੋਰਾਂ ਨੇ ਐਡਰੈਸ ਵੀ ਕੀਤਾ ਐਤਵਾਰ ਦੇ ਦੀਵਾਨ ਨੂੰ ਔਰ ਨਾਲ ਦੇ ਹੁਣ ਜਿਹੜਾ ਅੱਜ ਕੱਲ੍ਹ ਉਹ ਜੈਕਸਨ ਮੂਵ ਕੀਤੇ ਨੇ ਮਿਸਿਸਿਪੀ 'ਚ, ਲੇਕਿਨ ਉਹ ਆਲ ਦਾ ਵੇ ਆਏ ਕਿਉਂਕਿ ਪਿਛਲੇ ਵਰੇ ਦੀ ਜਿਹੜੀ ਕਮਿਟਮੈਂਟ ਇਹਨਾਂ ਵੀਰਾਂ ਨੇ ਬਾਕੀ ਸਾਰਿਆਂ ਸਹਿਯੋਗੀਆਂ ਦੇ ਨਾਲ ਕੀਤੀ ਸੀ ਕਿ TV 84 ਡਾਕਟਰ ਰਣਜੀਤ ਸਿੰਘ ਦਾ ਸਿਰਫ ਬ੍ਰੇਨ ਚਾਈਲਡ ਹੀ ਨਹੀਂ ਹੈ, ਇਸ ਦੀ ਕਾਇਮੀ ਤੋਂ ਲੈ ਕੇ ਇਸ ਨੂੰ ਚਲਾਉਣ ਦੇ ਵਿੱਚ ਲਗਭਗ 10 ਹੁਣ 11ਵਾਂ ਵਰਾ ਆਰੰਭ ਹੋ ਗਿਆ। ਉਹਨਾਂ ਨੇ ਆਪਣਾ ਖੂਨ ਪਸੀਨਾ ਪਾਇਆ ਔਰ ਜਦੋਂ ਉਹ ਵਕਤੀ ਤੌਰ ਤੇ ਡਾਲਸ ਵੀ ਗਏ, ਉਹਨਾਂ ਦਾ ਫਿਕਰ ਇਹੀ ਸੀ ਕਿ ਇਹਨੂੰ ਕਿਵੇਂ ਫਾਈਨੈਂਸ਼ੀਅਲੀ ਅਸੀਂ ਵਾਇਬਲ ਬਣਾਉਣਾ ਹੈ ਔਰ ਦੂਸਰਾ ਸੋ ਉਹਨਾਂ ਦਾ ਇਹ ਸੀ ਕਿ ਭਾਈ ਇਹ ਡਾਕਟਰ ਸਾਹਿਬ ਦੀ ਨਿਸ਼ਾਨੀ ਵੀ ਹੈ ਤੇ ਕੌਮੀ ਨਿਸ਼ਾਨੀ ਵੀ ਹੈ, ਕੌਮੀ ਵਿਰਾਸਤ ਵੀ ਹੈ ਤੇ ਇਸ ਨੂੰ ਜਾਰੀ ਰੱਖਣਾ ਹੈ। ਸੋ ਇਹਦੇ ਲਈ ਉਹਨਾਂ ਨੇ ਕਾਫੀ ਐਫਰਟ ਕਰਕੇ ਆਪਣੇ ਲੈਵਲ ਦੇ ਉੱਤੇ ਫੰਡ ਰੇਜ਼ਿੰਗ ਵੀ ਕੀਤੀ, ਲੇਕਿਨ ਇਸ ਤੋਂ ਵੀ ਵੱਧ ਕੇ ਮੈਂ ਸਮਝਦਾ ਹਾਂ ਵੀ ਜਿਹੜਾ ਮਾਹੌਲ ਉਹਨਾਂ 3 ਦਿਨਾਂ 'ਚ ਉੱਥੇ ਸਿਰਜਿਆ ਗਿਆ ਜਿਸ ਚੋਂ ਬਹੁਤ ਸਾਰੀ ਮੋਟੀਵੇਸ਼ਨ ਵੀ ਨਿਕਲੀ ਔਰ ਇਹ ਸਟੇਜ ਤੋਂ ਵੀ ਅਨਾਉਂਸ ਹੋਇਆ ਕਿ ਹਰ ਸਾਲ ਬੇਸ਼ੱਕ ਜਿਵੇਂ ਅਸੀਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਕਿਹਾ ਸੀ ਕਿ ਗੁਰਮਤ ਫਲਸਫੇ ਦੇ ਮੁਤਾਬਕ ਦੁਸਹਿਰੇ ਤੋਂ ਬਾਅਦ ਜਿਹੜੇ ਅੰਤਮ ਅਰਦਾਸ ਹੁੰਦੀ ਹੈ 10ਵੇਂ ਦਿਨ, ਹੋਰ ਕੋਈ ਚਲਾਣੇ ਦੀ ਰਸਮ ਬਾਕੀ ਨਹੀਂ ਰਹਿੰਦੀ। ਲੇਕਿਨ ਜਦੋਂ ਅਸੀਂ ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ ਇਸ ਫਰਮਾਨ ਦਾ ਜ਼ਿਕਰ ਕਰਦੇ ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ, ਆਪਣੇ ਪਿਆਰਿਆਂ ਦੀਆਂ, ਕੌਮ ਨੂੰ ਪਿਆਰ ਕਰਨ ਵਾਲਿਆਂ ਦੀਆਂ ਜਿਹੜੇ ਸਾਥੋਂ ਵਿਛੜ ਜਾਂਦੇ ਨੇ, ਤੁਰ ਗਏ ਨੇ, ਉਹਨਾਂ ਦੀਆਂ ਬਾਤਾਂ ਪਾਉਂਦੇ ਆ, ਉਹਨਾਂ ਦੀਆਂ ਗੱਲਾਂ ਕਰਦੇ ਆ ਤੇ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਤੇ ਜਦੋਂ ਅਸੀਂ ਮਿੱਠੀ ਯਾਦ ਨੂੰ ਸਮਰਪਿਤ ਕਹਿੰਦੇ ਆ ਤੇ ਇਹ ਜਿਹੜਾ ਇਹ ਬਾਬਾਣੀਆਂ ਕਹਾਣੀਆਂ ਦੀ ਗੱਲ ਹੈ
ਬਾਕੀ ਤਾਂ ਕਿਹਦਾ ਦਰਜਾ ਅਕਾਲ ਪੁਰਖ ਦੀ ਦਰਗਾਹ 'ਚ ਕੀ ਹੈ, ਕਿਹਨੂੰ ਗੁਰੂ ਨੇ ਕਿੱਥੇ ਰੱਖਿਆ ਹੈ, ਇਹ ਅਕਾਲ ਪੁਰਖ ਦਾ ਕੰਮ ਹੈ। ਲੇਕਿਨ ਸਾਡੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਭਾਈ ਅਸੀਂ ਉਹਦੇ 'ਚ ਵੀ ਜਦੋਂ ਅਸੀਂ ਮਿੱਠੀਆਂ ਯਾਦਾਂ ਦੀ ਗੱਲ ਵੀ ਕਰਦੇ ਹਾਂ ਤੇ ਫਿਰ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀ, ਕਿ ਅਸੀਂ ਗੁਣਾ ਦੀ ਸਾਂਝ ਪਾਉਂਦੇ। ਸੋ ਡਾਕਟਰ ਸਾਹਿਬ ਤਾਂ ਹੈ ਹੀ ਇੰਨੀ ਕਿ ਗੁਣਾ ਦੀ ਗੁਥਲੀ ਸੀ, ਉਹਨਾਂ ਦੀ ਜ਼ਿੰਦਗੀ ਨੇ ਕਿੰਨਿਆਂ ਨੂੰ ਟੱਚ ਕੀਤਾ, ਕਿੰਨਿਆਂ ਨੇ ਉਹਨਾਂ ਦੀ ਜਿਹੜੀ ਹੈ ਫਰਾਖ ਦਿਲੀ ਨਾਲ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਜੈਨਰਸ ਡੋਨਰ ਦੇ ਤੌਰ ਤੇ, ਕਿੰਨਿਆਂ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣਤ ਦੇ ਨਾਲ, ਔਰ ਜ਼ਿਕਰ ਜ਼ਾਹਰ ਹੈ ਜਦੋਂ ਤੁਸੀਂ ਕਰਦੇ ਹੋ ਕਿ ਭਾਈ ਕੱਲਾ ਜੇ ਬੰਦਾ ਕੋਈ ਜ਼ਿੰਦਗੀ 'ਚ ਅਚੀਵ ਕਰਦਾ ਹੈ ਤੇ ਉਹਦਾ ਆਪਣਾ ਕੱਲਾ ਯੋਗਦਾਨ ਨਹੀਂ ਹੁੰਦਾ, ਉਸ ਦੀ ਜੀਵਨ ਸਾਥਣ ਪਰਿਵਾਰ, ਔਰ ਜਿਵੇਂ ਭੈਣ ਜੀ ਅਵਿਨਾਸ਼ ਕੌਰ, ਕਿਉਂਕਿ ਇਸ ਸਾਰੇ ਸਮਾਗਮ 'ਚ ਸਮੁੱਚਾ ਪਰਿਵਾਰ, ਉਹਨਾਂ ਦੇ ਬੇਟੇ ਮਨਵੀਰ ਸਿੰਘ, ਹਰਵੀਰ ਸਿੰਘ, ਬੇਟੀ ਬ੍ਰਹਮਜੋਤ ਕੌਰ, ਬ੍ਰਹਮਜੋਤ ਜਿਹੜੀ ਕਿ NBC ਨਿਊਜ਼ ਦੀ ਹੁਣ ਕਾਫੀ ਪ੍ਰੋਮਿਨੈਂਟ ਜਰਨਲਿਸਟ ਵੀ ਹੈ, ਉਸਨੇ ਵੀ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ, ਕਿਉਂਕਿ ਇੱਕ ਪਾਰਟ ਤਾਂ ਐਕਟਿਵਿਸਟ ਪਾਰਟ ਹੁੰਦਾ ਹੈ, ਦੂਸਰਿਆਂ ਨੇ ਅਸੀਂ ਤਾਂ ਉਸ ਤੋਂ ਜਾਂ ਥੋੜਾ ਬਹੁਤ ਪਰਸਨਲ ਵੀ, ਲੇਕਿਨ ਬੱਚੇ ਬੱਚੀਆਂ ਜਿਨ੍ਹਾਂ ਨੇ ਬਹੁਤ ਕਲੋਜ਼ਲੀ ਇੰਟੀਮੇਟਲੀ ਆਪਣੇ ਮਾਪਿਓ ਨੂੰ ਦੇਖਿਆ ਹੁੰਦਾ, ਜਿਹੜੀ ਉਹਨਾਂ ਦੀ ਟ੍ਰਿਬਿਊਟ ਹੁੰਦੀ ਹੈ ਉਹਦੇ 'ਚ ਐਮੋਸ਼ਨ ਦਾ ਟੱਚ ਵੀ ਹੁੰਦਾ ਹੈ, ਔਰ ਉਹਨਾਂ ਨੇ ਜਿਵੇਂ ਉਹਨਾਂ ਨੂੰ ਯਾਦ ਕੀਤਾ, ਔਰ ਜ਼ਾਹਰ ਹੈ ਕਿ ਇਹ ਪਰਿਵਾਰ ਦੀ ਕੰਟਰੀਬਿਊਸ਼ਨ ਦੀ ਸੈਲੀਬ੍ਰੇਸ਼ਨ ਵੀ ਸੀ। ਔਰ ਐਤਵਾਰ ਦੇ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਦੇ ਵਿੱਚ ਭਾਈ ਦਲਜੀਤ ਸਿੰਘ ਜਿਹੜੇ ਡਿਟਰੋਇਟ ਤੋਂ ਖਾਸ ਤੌਰ ਤੇ ਆਏ, ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਮਿਸ਼ੀਗਨ ਤੋਂ ਆਏ, ਫਿਰ ਇਹਨਾਂ ਦੇ ਨਾਲ ਨਾਲ ਭਾਈ ਹਰਦਿਆਲ ਸਿੰਘ ਜਿਹੜੇ ਓਪਨਿੰਗ ਸਪੀਕਰ ਸੀ ਯੂਨਾਈਟਿਡ ਸਿੱਖਸ ਦੇ ਬਿਹਾਫ ਤੇ, ਉਹਨਾਂ ਨੇ ਆਪਣੀਆਂ ਸਟੂਡੈਂਟ ਡੇਜ਼ ਦੀਆਂ ਯਾਦਾਂ ਵੀ, ਔਰ ਕਿਵੇਂ ਡਾਕਟਰ ਸਾਹਿਬ ਨੇ ਪੰਥਕ ਜਥੇਬੰਦੀਆਂ ਨੂੰ ਅੱਗੇ ਤੋਰਨ ਦੇ ਵਿੱਚ ਕਿਸ ਕਿਸਮ ਦਾ ਉਹਨਾਂ ਦਾ ਵਿਜ਼ਨ ਸੀ, ਇਸ ਦਾ ਵੀ ਜ਼ਿਕਰ ਕੀਤਾ। ਔਰ ਹਿਊਸਟਨ ਤੋਂ ਖਾਸ ਤੌਰ ਤੇ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਵੀ, ਔਰ ਮੁੱਖ ਗੁਰਦੁਆਰਾ ਜਿਹੜਾ ਹਿਊਸਟਨ ਦਾ ਹੈ ਉਸ ਦੇ ਮੁੱਖ ਪ੍ਰਬੰਧਕਾਂ ਚੋਂ ਡਾਕਟਰ ਹਰਦਮ ਸਿੰਘ ਆਜ਼ਾਦ ਆਪਣੇ ਸਾਥੀਆਂ ਨਾਲ, ਗੁਰਦੁਆਰਾ ਪ੍ਰੈਜ਼ੀਡੈਂਟ ਔਰ ਸੈਕਟਰੀ ਦੇ ਨਾਲ ਆਏ ਸੀ, ਉਹਨਾਂ ਨੇ ਵੀ ਐਡਰੈਸ ਕੀਤਾ। ਇਸੇ ਤਰ੍ਹਾਂ ਸਰ ਸੰਪੂਰਨ ਸਿੰਘ ਜਿਹੜੇ ਵੀ ਉਸ ਗੁਰਦੁਆਰਾ ਸਾਹਿਬ 'ਚ ਵੀ ਸੰਬੰਧਿਤ ਨੇ ਔਰ ਪ੍ਰੋਮੀਨੈਂਟ ਫਿਗਰ ਨੇ, ਉਹਨਾਂ ਨੇ ਵੀ ਐਡਰੈਸ ਕੀਤਾ। ਔਰ ਸਾਡੇ ਬੇਸ਼ੱਕ ਬੋਲਣ ਦਾ ਮੌਕਾ ਤਾਂ ਨਹੀਂ ਬਣ ਸਕਿਆ ਕਿਉਂਕਿ ਲੋਕਲ ਜਿਹੜੇ ਅਰੇਂਜ ਕਰਦੇ ਨੇ ਉਹ ਸਮਾਂ ਸੀਮਾ ਦੇਖਦੇ ਨੇ, ਲੇਕਿਨ ਸਾਡੇ ਸਾਥੀ ਸਹਿਯੋਗੀ ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ TV ਰਨ ਕਰਦੇ ਨੇ, ਵੀਰ ਜਸਵੀਰ ਸਿੰਘ ਜਿਹੜੇ ਵੌਇਸ ਆਫ ਖਾਲਸਾ ਰੇਡੀਓ ਵੀ ਔਰ ਹੁਣ ਵੀ ਜਿਹੜਾ ਹੈ ਉਹ ਮੀਡੀਆ ਦੇ ਵਿੱਚ ਕੰਮ ਕਰਦੇ ਨੇ, ਉਹ ਆਲਮੋਸਟ ਐਤਵਾਰ ਵੀ ਮੌਜੂਦ ਰਹੇ। ਪਹਿਲੀਆਂ ਮੀਟਿੰਗਸ ਜਿਹੜੀਆਂ ਹੋਈਆਂ ਉਹਨਾਂ ਦਾ ਵੀ ਹਿੱਸਾ ਰਿਹਾ, ਔਰ ਉਹਨਾਂ ਨੇ ਆਪਣੀ ਸਾਰੀ ਜਿਹੜੀ ਗੁਫ਼ਤਗੂ ਡਾਇਲੌਗ ਸੀ ਉਸ ਦੇ ਵਿੱਚ ਉਹਨਾਂ ਨੇ ਆਪਣੀ ਇਨਪੁਟ ਦਿੱਤੀ। ਔਰ ਵੀਕਐਂਡ ਤੇ ਹੀ ਜਦੋਂ ਅਸੀਂ ਇਸ ਸਾਰੇ ਸਮਾਗਮ ਦੇ ਕੰਟੈਕਸਟ ਦੇ ਵਿੱਚ ਰੁੱਝੇ ਹੋਏ ਸੀ, ਔਰ ਬੜੀ ਦੁਖਦਾਈ ਸ਼ੌਕਿੰਗ ਖਬਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੀ ਆਈ ਲਾਹੌਰ ਤੋਂ, ਸੋ ਉਸਨੇ ਇੱਕ ਹੋਰ ਜਿਹੜਾ ਗਮ ਔਰ ਗੁੱਸਾ ਦੋਨੋਂ ਹੀ, ਗਮ ਕਿ ਇੱਕ ਲਗਭਗ 4 ਦਹਾਕਿਆਂ ਤੋਂ ਜਿਨ੍ਹਾਂ ਨੇ ਆਪਣੀ ਕੰਟਰੀਬਿਊਸ਼ਨ ਦਿੱਤੀ, ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੇ ਮਾਤਾ ਜੀ ਮਾਤਾ ਮਹਿੰਦਰ ਕੌਰ ਨੂੰ ਚੁੱਕ ਕੇ ਏਜੰਸੀਆਂ ਨੇ ਸ਼ਹੀਦ ਕੀਤਾ, ਉਹਨਾਂ ਦੇ ਇੱਕ ਭਰਾ ਨੂੰ ਸ਼ਹੀਦ ਕੀਤਾ, ਔਰ ਉਹਨਾਂ ਦੇ ਜਿਹੜੇ 3 ਭਰਾ ਨੇ ਉਹ ਸਾਰੇ ਫੌੜੀਆਂ ਨਾਲ ਤੁਰਦੇ ਨੇ ਕਿਉਂਕਿ ਉਹਨਾਂ ਨੂੰ ਇੰਨਾ ਟਾਰਚਰ ਕੀਤਾ ਕਿ ਉਹ ਅੱਜ ਵੀ ਆਪਣੇ ਪੈਰਾਂ ਤੇ ਤੁਰ ਨਹੀਂ ਸਕਦੇ। ਲੇਕਿਨ ਇਹ ਯੋਧਾ ਡੋਲਿਆ ਨਹੀਂ, ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਉਹਨਾਂ ਦੀ ਸ਼ਹਾਦਤ ਹੋਈ ਹੈ ਉਸ ਦੇ ਉੱਤੇ ਅਸੀਂ ਅੱਜ ਗੱਲ ਕਰਾਂਗੇ ਸਾਡੇ ਅਗਲੇ ਸੈਗਮੈਂਟਸ ਦੇ ਵਿੱਚ। ਪ੍ਰੋਮੀਨੈਂਟਲੀ ਇਹ ਸਾਰਾ ਹੀ ਜਿਹੜਾ ਫਿਗਰ ਕਰਦਾ ਹੈ, ਔਰ ਇਹੀ ਗੱਲ ਜਦੋਂ ਸਾਡੇ ਵੀਰ ਪਰਵਿੰਦਰ ਸਿੰਘ ਨਿਊ ਜਰਸੀ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ, ਅਸੀਂ ਉਹਨਾਂ ਨੂੰ ਰੋਜ਼ ਯਾਦ ਕਰਦੇ ਹਾਂ ਜਦੋਂ ਉਹਨਾਂ ਦੀਆਂ ਖੰਜੂਰਾ ਕਰਦੇ ਹਾਂ। ਸੋ ਉਹਨਾਂ ਨੇ ਵੀ ਜਿਹੜਾ ਮੇਨ ਤਾਂ ਇਹ ਹੈ ਕਿ ਭਾਈ ਜੋ ਲਾਹੌਰ ਦੇ ਵਿੱਚ ਹੋਇਆ ਔਰ ਇਹ ਟਰਾਂਸਪੇਰੈਂਸੀ ਰੱਖੋ ਕਿਉਂਕਿ ਇਸ ਨੂੰ ਲੈ ਕੇ ਅੱਡ-ਅੱਡ ਕਿਆਸ ਰਾਈਆਂ ਵੀ ਨੇ ਔਰ ਕੁਝ ਜਾਇਜ਼ ਸਵਾਲ ਵੀ ਨੇ ਜਿਹੜੇ ਪਾਕਿਸਤਾਨ ਦੀ ਹਕੂਮਤ ਜਾਂ ਉਹਨਾਂ ਦੇ ਹਕੂਮਤੀ ਅਦਾਰਿਆਂ ਨੂੰ
ਕੌਮ ਦੇ ਸਾਹਮਣੇ ਦੇਣੇ ਬਣਦੇ ਨੇ, ਕਿਉਂਕਿ ਜਦੋਂ ਇਸ ਕਿਸਮ ਦਾ ਮਾਹੌਲ ਸਿਰਜਿਆ ਜਾਏ, ਇੱਕ ਬਹੁਤ ਚੰਗਾ ਬੌਂਡ ਜਿਹੜਾ ਜੂਨ 84 ਤੋਂ ਬਾਅਦ ਇੱਕ ਰੀਥਿੰਕਿੰਗ ਸਾਰੀ ਕੌਮਾਂ ਦੀ ਰਿਲੇਸ਼ਨਸ਼ਿਪ ਦੇ ਵਿੱਚ ਜਦੋਂ ਤੁਸੀਂ ਇੱਕ ਘਟਨਾਕ੍ਰਮ ਚੋਂ ਨਿਕਲਦੇ ਹੋ ਹੁੰਦੀ ਹੈ, ਫਿਰ ਜਿਹਨਾਂ ਹਾਲਾਤਾਂ 'ਚ ਸਾਰਾ ਵਾਪਰ ਰਿਹਾ। ਸੋ ਜ਼ਾਹਰ ਹੈ ਕਿ ਵੀ ਸਾਡੇ ਸਾਹਮਣੇ ਅਜੇ ਤਾਂ ਜੋ ਕੁਛ 18 ਮਾਰਚ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੇ ਆਪਰੇਸ਼ਨ ਨੂੰ ਤੋਂ ਸ਼ੁਰੂ ਕਰਕੇ ਜੋ ਸੈਂਕੜਿਆਂ ਨੌਜਵਾਨ ਝੂਠੇ ਕੇਸ, ਹੋਰ ਨਹੀਂ ਤੇ 157 ਦੇ ਥੱਲੇ ਹੀ ਸਹੀ, ਔਰ 10 ਸਾਡੇ ਵੀਰ ਜਿਹੜੇ ਨੇ ਉਹ ਡਿਬਰੂਗੜ੍ਹ, ਜਿਨ੍ਹਾਂ ਦਾ ਜ਼ਿਕਰ ਵੀ ਪਰਵਿੰਦਰ ਸਿੰਘ ਹੋਰਾਂ ਨੇ ਕੀਤਾ, ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰੀ। ਅਜੇ ਤਾਂ ਉਹ ਸਾਰਾ ਜਿਹੜਾ ਏਜੰਸੀਆਂ ਦਾ ਕਾਰਾ ਰਾਜ ਆ, ਉਸ ਤੋਂ ਹੀ ਜਾਂ NIA ਦਾ ਅਜੀਤ ਡੋਵਲ ਦੀ ਸ਼ੈਤਾਨੀ, ਤੇ ਉਸ ਦੇ ਵਿੱਚ ਜਦੋਂ ਹੁਣ ਇਹ ਵੀ ਫੈਕਟਰ ਨਾਲ ਦੀ ਨਾਲ ਆਇਆ, ਔਰ ਇਸ ਦੇ ਉੱਤੇ ਜਿਹੜਾ ਉਹ ਕਾਫੀ ਸਾਰੀਆਂ ਪੰਥਕ ਜਥੇਬੰਦੀਆਂ ਨੇ ਵੀ ਪੰਜਾਬ ਦੇ ਵਿੱਚ ਇਕਜੁੱਟ ਹੋ ਕੇ ਲਾਈਨ ਲਈ ਹੈ, ਔਰ ਇਹ ਸਾਰਾ ਇਸ ਦਾ ਫਿਰ ਪ੍ਰਭਾਵ ਐਤਵਾਰ ਦੇ ਸਮਾਗਮ ਤੇ ਵੀ ਸੀ। ਔਰ ਆਲਰੇਡੀ ਗੁਰਦੁਆਰਾ ਕਮੇਟੀ ਨੇ ਜਿਹੜਾ ਫੈਸਲਾ ਲਿਆ ਔਰ ਪ੍ਰੋਗਰਾਮ 'ਚ ਅਨਾਉਂਸ ਵੀ ਕੀਤਾ ਗਿਆ ਕਿ ਭਾਈ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਦੇ ਨਾਲ ਲਫ਼ਜ਼ ਹੁਣ ਸ਼ਹੀਦ ਲੱਗ ਗਿਆ, ਸ਼ਹੀਦ ਪਰਮਜੀਤ ਸਿੰਘ ਪੰਜਵੜ, ਉਹਨਾਂ ਦੀ ਇੱਕ ਜਿਹੜੀ ਤਸਵੀਰ ਹੈ ਉਹ ਵੀ ਜਿਹੜਾ ਡਾਲਸ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ, ਉਹਦੇ 'ਚ ਬਹੁਤ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਨੇ, ਪੇਂਟਿੰਗਸ ਨੇ, ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਵੀ ਲਗਾਈ ਜਾਏ। ਇਸ ਗੱਲ ਦਾ ਵੀ ਧਿਆਨ ਰਹੇ ਕਿ ਡਾਲਸ ਦੇ ਵਿੱਚ ਜਨਰਲ ਲਾਭ ਸਿੰਘ, ਜਿਨ੍ਹਾਂ ਦੇ ਭਾਈ ਪਰਮਜੀਤ ਸਿੰਘ ਪੰਜਵੜ ਚਚੇਰੇ ਭਰਾ ਸੀ, ਕਿਉਂਕਿ ਇੱਕੋ ਹੀ ਫੈਮਿਲੀ ਹੈ, ਉਹਨਾਂ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ ਬੱਚੇ, ਪੂਰਾ ਪਰਿਵਾਰ ਰਹਿੰਦਾ, ਔਰ ਉਹਨਾਂ ਦੇ ਨਾਲ ਵੀ ਮਿਲਣ ਦਾ ਇਤਫਾਕ ਵੀ ਹੋਇਆ। ਔਰ ਇੰਨੀ ਵੱਡੀ ਟ੍ਰੈਜਡੀ ਜਿਹੜੀ ਹੋਈ, ਭੈਣ ਜੀ ਦਵਿੰਦਰ ਕੌਰ ਜਿਹੜੀ ਜਨਰਲ ਲਾਭ ਸਿੰਘ ਦੀ ਸਿੰਘਣੀ ਨੇ, ਉਹਨਾਂ ਨੇ ਦੱਸਿਆ ਕਿ ਪਿਛਲੇ ਵਰੇ ਉਹ ਜਦੋਂ ਲਾਹੌਰ ਗਏ, ਮਿਲੇ ਵੀ ਪੰਜਵੜ ਉਹਨਾਂ ਨੂੰ, ਔਰ ਉਹਨਾਂ ਨੇ ਕਿਹਾ ਕਿ ਵੀ ਭਰਜਾਈ ਜੀ, ਜੋ ਵੀਰ ਸਾਨੂੰ ਜਿਸ ਰਸਤੇ ਤੋਰ ਗਿਆ, ਅਸੀਂ ਉਸ ਦੇ ਉੱਤੇ ਦ੍ਰਿੜਤਾ ਨਾਲ ਖੜੇ ਹਾਂ, ਬੜੇ ਵੈਰਾਗ ਦੇ ਵਿੱਚ ਸਨ। ਐਤਵਾਰ ਦੇ ਦੀਵਾਨ 'ਚ ਜਿੱਥੇ ਭੈਣ ਜੀ ਅਵਿਨਾਸ਼ ਕੌਰ ਔਰ ਬੱਚਿਆਂ ਨੂੰ ਆਨਰ ਕੀਤਾ ਗਿਆ, ਉੱਥੇ ਭੈਣ ਜੀ ਦਵਿੰਦਰ ਕੌਰ, ਉਹਨਾਂ ਦੇ ਸਪੁੱਤਰ ਰਾਜੇਸ਼ਵਰ ਸਿੰਘ ਨੇ ਵੀ ਇਸ ਸਮਾਗਮ ਨੂੰ ਕਾਮਯਾਬ ਕਰਨ ਦੇ ਵਿੱਚ, ਕਿਉਂਕਿ ਇਹ ਪਰਿਵਾਰ ਪਹਿਲਾਂ ਨਿਊਯਾਰਕ ਹੀ ਆਏ ਸ਼ੁਰੂ ਦੇ ਵਿੱਚ, ਔਰ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਉਹਨਾਂ ਦੀਆਂ ਬਚਪਨ ਦੀਆਂ ਸਾਂਝਾਂ ਨੇ। ਡਾਕਟਰ ਸਾਹਿਬ ਵੀ ਹਰ ਵੇਲੇ ਜਿਵੇਂ ਹਰ ਇੱਕ ਦੀ ਮਦਦ ਲਈ ਹਾਜ਼ਰ ਸਨ, ਉਹਨਾਂ ਦਾ ਤਾਂ ਕਹਿਣਾ ਹੀ ਕੀ ਸੀ, ਜਿਵੇਂ ਉਹ ਇਹਨਾਂ ਦੇ ਇਸ ਪਰਿਵਾਰ ਨਾਲ ਜੁੜੇ ਹੋਏ ਸੀ। ਔਰ ਇਹ ਸਾਰੇ ਦੇ ਚੱਲਦਿਆਂ ਉਹੀ ਕਹਿਣ ਕਿ ਭਾਈ ਉਹਨਾਂ ਨੇ, ਡਾਕਟਰ ਸਾਹਿਬ ਨੇ, ਜਦੋਂ ਇਹ ਆਏ ਹੀ ਨੇ ਤੇ ਭੈਣ ਜੀ ਬਾਹਰ ਕਿਤੇ ਕੱਪੜੇ ਧੋ ਰਹੇ ਹੋਣਗੇ ਜਿਵੇਂ ਆਮ ਹੁੰਦਾ, ਤੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਜਰਨਲ ਦੀ ਸਿੰਘਣੀ ਤੇ ਔਰ ਕਹਿੰਦੇ ਵੀ ਸ਼ਾਮ ਤੱਕ ਉਹਨਾਂ ਨੇ ਲਿਆ ਕੇ ਉਹਨਾਂ ਦੇ ਵਾਸ਼ਰ ਵੀ, ਡਰਾਇਰ ਵੀ, ਔਰ ਉਹ ਮਸ਼ੀਨਾਂ ਇੰਸਟਾਲ, 30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਆਮ ਲੋਕਾਂ ਦੇ ਕੋਲ ਵਾਸ਼ਰ ਡਰਾਇਰ ਨਹੀਂ ਸੀ। ਸੋ ਉਹ ਇਹੀ ਯਾਦਾਂ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਦੀ ਫਰਾਕ ਦੇ ਲਈ ਦੇਖਦੇ ਹੋ। ਸੋ ਉਹਨਾਂ ਨੂੰ ਵੀ ਜਿਹੜਾ ਉਹ ਸਨਮਾਨਿਤ ਕੀਤਾ ਗਿਆ। ਔਰ ਵੈਸੇ ਵੀ ਇਸ ਸਾਰੇ ਸੰਡੇ ਦੀਆਂ ਐਕਟੀਵਿਟੀਜ਼ ਵੱਲ ਜੇ ਨਜ਼ਰ ਮਾਰੀਏ, ਬੇਸ਼ੱਕ ਇਸ ਡਾਲਸ ਦੇ ਸਮਾਗਮ 'ਚ ਸਾਡੇ ਪੇਕੇ ਪਰਿਵਾਰ 'ਚੋਂ ਕੋਈ ਨਹੀਂ ਪਹੁੰਚ ਸਕਿਆ। ਭਾਈ ਨਰਿੰਦਰ ਸਿੰਘ ਆਪਣੇ ਕੰਮ ਦੇ ਸਿਲਸਿਲੇ 'ਚ ਬਿਜ਼ੀ ਸੀ, ਔਰ ਭਾਈ ਬਲਵਿੰਦਰ ਸਿੰਘ ਚੱਠਾ ਹੋਰਾਂ ਨੇ ਕਿਹਾ ਕਿ ਜੀ ਦੇਖੋ, ਜਿਹੜਾ ਵਿਸਾਖੀ ਮੇਲਾ ਸਿੱਖ ਸੈਂਟਰ ਵਰਜੀਨੀਆ 'ਚ ਪਿਛਲੇ ਹਫਤੇ ਸੀ, ਪਰ ਉਦੋਂ ਕਿਉਂਕਿ ਰੇਨ ਸਟਾਰਮ ਆਇਆ ਜਦੋਂ ਸਾਡੀ ਇੱਥੇ ਪੈਰੇਡ ਸੀ, ਉਹ ਅਗਲੇ ਐਤਵਾਰ ਤੇ ਸ਼ਿਫਟ ਹੋ ਗਿਆ। ਤੇ ਹੁਣ ਤੁਸੀਂ ਦੱਸੋ, ਮੈਂ ਇੱਧਰ ਆਵਾਂ ਕਿ ਉੱਧਰ ਆਵਾਂ, ਵੀ ਝੰਡੇ ਅਸੀਂ ਉੱਥੇ ਵੀ ਲਹਿਰਾਣੇ ਨੇ ਖਾਲਿਸਤਾਨ ਦੇ। ਸੋ ਦਰਸ਼ਕ ਦੇਖ ਸਕਦੇ ਨੇ, ਉਹਨਾਂ ਨੇ ਆਪਣਾ ਪੂਰਾ ਟੈਂਟ ਲਾ ਕੇ ਔਰ ਫਰੀडम ਫॉर ਸਿੱਖਸ ਦਾ ਮੈਸੇਜ ਵੀ ਦਿੱਤਾ। ਹਾਲਾਂ ਇਹ ਵੀ ਪਤਾ ਲੱਗਾ ਕਿ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਝੰਡਾ ਉਹਨਾਂ ਦੇ ਮੂੰਹ ਚੜ ਜਾਂਦਾ ਹੈ ਜਾਂ ਉਹਨਾਂ ਦੇ ਦਿਲ 'ਚ ਕੋਈ ਮੋਰੀ ਕਰ ਦਿੰਦਾ, ਉਹਨਾਂ ਨੇ ਜਿਹੜਾ ਬੇਹੁਰਮਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਡਟ ਕੇ ਪਹਿਰਾ ਦਿੱਤਾ ਔਰ ਝੰਡਿਆਂ ਦੇ ਨਾਲ ਫਿਰ ਬਹੁਤ ਸਾਰਿਆਂ ਨੇ ਆ ਕੇ ਤਸਵੀਰਾਂ ਵੀ ਲਵਾਈਆਂ। ਸਿੱਖਸ ਫॉर ਫਰੀडम ਇਹੀ ਮੈਸੇਜ ਹੈ। ਔਰ ਹੁਣ ਵੀ ਜੇ ਕਿਸੇ ਨੂੰ ਖਾਲਸਾਨੀ ਝੰਡੇ ਤੋਂ ਸਮੱਸਿਆ ਹੈ ਤਾਂ ਫਿਰ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਤਾਂ ਆਪਣਾ ਦਿਮਾਗ ਦਾ ਇਲਾਜ ਹੀ ਕਰਵਾਉਣਾ ਚਾਹੀਦਾ, ਜੇ ਉਹ ਸਿੱਖ ਕਹਾਉਂਦੇ ਨੇ ਆਪਣੇ ਆਪ ਨੂੰ। ਦੂਜਿਆਂ ਨੂੰ ਤਾਂ ਪ੍ਰੋਬਲਮ ਹੋ ਸਕਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡੇ ਵੀਰ ਵੀ, ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਨਿਸ਼ਕਾਮ ਭਾਵਨਾ ਨਾਲ ਪਿਲਰਸ ਵਾਂਗ, ਜਦੋਂ ਤੁਸੀਂ ਕਿਤੇ ਵੀ
ਮਜ਼ਬੂਤੀ ਨਾਲ ਗੱਲ ਕਰਨੀ ਹੈ ਤਾਂ ਠੀਕ ਹੈ। ਫਿਰ ਕਈ ਵਾਰ ਕੌਣ ਕਿਹਦੇ ਗੋਡੇ ਲੱਗੇ ਕਿਹਦੇ ਗਿੱਟੇ ਲੱਗੇ, ਇਹਦੀ ਜਦੋਂ ਸਿਧਾਂਤ ਦੀ ਗੱਲ ਆਉਂਦੀ ਹੈ ਫਿਰ ਤੁਹਾਡਾ ਆਪਣਾ ਪਰਿਵਾਰ ਵੀ ਹੋਏ, ਮਾਪਿਓ ਹੋਣ, ਭੈਣ ਭਰਾ ਹੋਣ, ਇਹ ਰਸਤਾ ਗੁਰੂ ਹਰਿਰਾਏ ਸਾਹਿਬ ਨੇ ਦੱਸਿਆ ਹੋਇਆ ਕਿ ਜਦੋਂ ਉਹਨਾਂ ਦਾ ਆਪਣਾ ਪੁੱਤਰ ਰਾਮ ਰਾਏ ਜਦੋਂ ਉਸਨੇ ਗਲਤ ਇੰਟਰਪ੍ਰੀਟੇਸ਼ਨ ਕੀਤੀ, ਇਹ ਨਹੀਂ ਹੈ ਵੀ ਉਹਨੇ ਕੋਈ ਨਵੀਂ ਬੀੜ ਲਿਖ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ, ਪਰ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਵੀ ਹੁਣ ਮੇਰੇ ਮੱਥੇ ਨਹੀਂ ਲੱਗਾ। ਸੋ ਅਲਟੀਮੇਟਲੀ ਜਿਹੜੀ ਸਾਂਝ ਹੈ ਉਹ ਤਾਂ ਕੌਮੀਅਤ ਦੀ ਹੈ, ਔਰ ਇਹੀ ਕੌਮੀਅਤ ਸਾਨੂੰ ਇੱਕ ਕੌਮ ਦੇ ਨਾਤੇ ਜਦੋਂ ਸਾਡੀ ਕਲੈਕਟਿਵ ਅਰਦਾਸ ਹੁੰਦੀ ਹੈ ਤਾਂ ਵੀ ਅਸੀਂ ਉਸ ਸਾਰੀ ਵਿਰਾਸਤ ਦੇ ਨਾਲ ਜੁੜਦੇ ਹਾਂ ਕਿ ਅਸੀਂ ਕਿਸ ਸਾਰੇ ਚੋਂ ਗੁਜ਼ਰੇ। ਔਰ ਇਹੀ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਵਿੱਚ ਜੂਝ ਰਹੇ ਹਾਂ, ਜਿਹਦੇ 'ਚ ਜੇ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਜ਼ਿਕਰ ਕੀਤਾ ਹੈ, ਕਿੰਨੀ ਵੱਡੀ ਕੁਰਬਾਨੀ ਪਰਿਵਾਰ ਦੀ, ਜਨਰਲ ਲਾਭ ਸਿੰਘ, ਔਰ ਇਹ ਸਾਰਾ ਜੋ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਫਿਰ ਅਸੀਂ ਆਪ ਦੇਖੀਏ ਇੱਥੇ ਬੈਠੇ ਅਸੀਂ ਜਿਹੜੀ ਆਰਾਮ ਪ੍ਰਸਤੀ ਦੀ ਜ਼ਿੰਦਗੀ ਜਿਉਂਦੇ ਹਾਂ ਵੀ ਅਸੀਂ ਕੀ ਕਰ ਰਹੇ ਹਾਂ। ਔਰ ਅਕਸਰ ਜਿਵੇਂ ਉੱਥੋਂ ਦੀ ਸਪੀਚ ਵੀ ਡਾਕਟਰ ਆਜ਼ਾਦ ਨੇ ਰਿਪੀਟ ਕੀਤੀ, ਪ੍ਰੈਜ਼ੀਡੈਂਟ ਕੈਨੇਡੀ ਦੀ ਉਹ ਲਾਈਨ ਜਿਹੜੀ ਮੈਂ ਵੀ ਅਕਸਰ ਆਪਣੀਆਂ ਸਪੀਚਸ 'ਚ ਇਸਤੇਮਾਲ ਕਰਦਾ ਰਿਹਾ ਕਿ ਵੀ ਆਲਵੇਜ਼ ਐਸਕ what country is doing for us, we never ask what we are doing for the country। ਬਿਲਕੁਲ, no doubt ਕਿ ਵੀ ਸਾਡੇ ਲਈ ਕੀ ਹੈ, ਇਹ ਕੀ ਹੋਏਗਾ, ਉਹ ਕੀ ਹੋਏਗਾ। ਸੋ ਉਸ ਸਾਰੇ ਲਿਹਾਜ਼ ਦੇ ਨਾਲ ਮੈਂ ਸਮਝਦਾ ਕਿ ਭਾਈ ਜਿੱਥੇ ਸਿਧਾਂਤਕ ਗੱਲ ਹੈ ਉੱਥੇ ਡਟ ਕੇ ਸਟੈਂਡ ਲੈਣਾ, ਇਹ ਵੀ ਸਿੱਖੀ ਨੂੰ ਡਿਫਾਈਨ ਕਰਦਾ। ਸੋ ਅਸੀਂ ਇਸ ਸਾਰੇ 'ਚ ਮੇਰਾ ਖਿਆਲ ਹੈ ਕਿ ਵੀ ਜਿੱਥੇ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਖਾਸ ਤੌਰ ਤੇ ਵੀਰ ਗੋਵਿੰਦਰ ਸਿੰਘ, ਸਾਡੇ ਵੀਰ ਅਮਨਵੀਰ ਸਿੰਘ, ਉਹਨਾਂ ਦਾ ਨਾਮ ਇਵੇਂ ਹੀ ਹੈ ਕਿ ਵੀਰ ਬਹਾਦਰ ਹੈ। ਅਮਨ ਪਹਿਲਾਂ ਮੈਨੂੰ ਲੱਗਦਾ ਵੀ ਵੀਰ ਪਹਿਲਾਂ ਹੋਏ ਕਿ ਅਮਨ ਬਾਅਦ 'ਚ ਹੋਏ, ਫਿਰ ਮੈਨੂੰ ਵੀ ਨਹੀਂ ਪਹਿਲਾਂ ਅਮਨ ਦਾ ਝੰਡਾ ਰੱਖੋ ਪਰ ਬਹਾਦਰੀ ਨਾਲ ਰੱਖੋ। ਹੁਣ ਮੈਂ ਠੀਕ ਨਾਂ ਯਾਦ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਵੀਰ ਪਰਵਿੰਦਰ ਸਿੰਘ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਦੀਆਂ ਖਜੂਰਾਂ ਲਈ ਤਾਂ ਰਹੇਗਾ ਹੀ ਪਰ ਸਪਾਂਸਰ ਕਰਨ ਲਈ ਵੀ। ਔਰ ਉਹਨਾਂ ਨੇ ਜਿਹੜਾ ਵਿਸ਼ਾ ਅੱਜ ਦੇ ਲਈ ਸਪਾਂਸਰਸ਼ਿਪ 'ਚ ਦਿੱਤਾ ਹੈ ਟ੍ਰਾਂਸਪੇਰੈਂਸੀ ਦਾ ਵੀ ਕਿ ਉੱਥੇ ਬੈਠੇ ਕੀ ਚੱਲ ਰਿਹਾ, ਉਸ ਨੂੰ ਅਸੀਂ ਆਂਦੇ ਫੋਲੋਇੰਗ ਸੈਗਮੈਂਟਸ ਦੇ ਵਿੱਚ ਵਿਚਾਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੀਕਐਂਡ ਤੇ ਸਭ ਤੋਂ ਮਨਹੂਸ ਖਬਰ ਭਾਈ ਪਰਮਜੀਤ ਪੰਜਵੜ ਦੀ ਸ਼ਹਾਦਤ ਦੀ ਸੀ। ਸੋ ਸਮੁੱਚੀ ਸਿੱਖ ਕੌਮ ਵਿੱਚ ਇੱਕ ਗਮ ਤੇ ਗੁੱਸੇ ਦੀ ਲਹਿਰ ਵੇਖਣ ਨੂੰ ਮਿਲੀ। ਸੋ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਉਹਨਾਂ ਦੇ ਪਰਿਵਾਰ ਦੀ ਖਾਲਿਸਤਾਨ ਦੇ ਕਾਜ਼ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਟੱਚ ਬੇਸ ਕੀਤਾ ਕਿ ਕਿਵੇਂ ਵੀਕਐਂਡ ਦੇ ਉੱਤੇ ਇਸ ਮਨਹੂਸ ਖਬਰ ਨੇ ਕਿ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦਾ ਲਾਹੌਰ ਦੇ ਆਪਣੇ ਨਿਵਾਸ ਸਥਾਨ ਦੇ ਬਾਹਰ, ਜਿੱਥੇ ਕਿ ਉਹ ਪਾਰਕ ਦੇ ਵਿੱਚ ਸੈਰ ਕਰਨ ਜਾਂਦੇ ਸੀ ਸਵੇਰ ਦੇ ਸੂਰਜ ਚੜ੍ਹਨ ਤੋਂ ਵੀ ਪਹਿਲਾਂ, ਫਜਰ ਦੀ ਨਮਾਜ਼ ਜਿਵੇਂ ਉਹਨਾਂ ਦੇ ਨੇੜੇ ਉੱਥੇ ਮਸਜਿਦ ਵੀ ਹੈ, ਉਹ ਅਜੇ ਅਦਾ ਹੋਈ ਸੀ ਤੇ ਇੱਕਦਮ ਗੋਲੀਆਂ ਚੱਲਣ ਦੀ ਆਵਾਜ਼ ਆਈ। ਉਹਨਾਂ ਦੇ ਨਾਲ ਹਾਲਾਂਕਿ ਉਹਨਾਂ ਦੇ 2 ਸਿਕਿਉਰਿਟੀ ਗਾਰਡ ਵੀ ਹੁੰਦੇ ਸੀ,
पर ऐसा भी आया कि भाई उन्होंने सिक्योरिटी गार्ड भी जख्मी हुए और उन्होंने मौके के उत्ते शहादत हुई। मोटरसाइकिल के उत्ते दो जिहड़े कि पेशावर ज़ार है कतल है उन्होंने ये जड़ा ये करतूत की और ये खबर का फैलना ही सी क्योंकि जदों तुसी देखते हो कि भी इस दे पिछे कौन हो सकता है उसका भी असी जिक्र करांगे, लेकिन ये खबर एकदम भारतीय मीडिया ते ही चली क्योंकि पाकिस्तान का मीडिया जां जदों तक उन्होंने जाणूओं तक खबर पहुंची कि भाई ये होया उदों तक भारतीय मीडिया फुल स्केल जिथे उन्होंने करैक्टर असैसीनेशन कर रहा सी भाई परमजीत सिंह पंजवड़ दी, उन्होंने ड्रग लॉर्ड ते फेक करंसी भेजन वाले और दहशतगर्द और दूजे उत्थे ही बिल्कुल उन्होंने मक्खियां दे छत्ते वांग मीडिया उन्होंने जद्दी पिंड पंजवड़ उत्थे भी पहुंचा होया सी और उन्होंने हर रेजिडेंट जिहड़ा पंजवड़ दा उहदे मूँह च माइक तुन रहे सी कि जी की कहना चाहोगे की है। सो इस तो कोई बहुता ये भुलेखा नहीं रह जाता भी ये ऑपरेशन राह ने जिहड़ा और खास तौर पर जो तो असी ये देख रहे हैं कि 18 मार्च तो भाई अमृतपाल सिंह की गिरफ्तारी के ऑपरेशन के नाँ थले जो माहौल पंजाब दे विच सिरजिया गया, सैकड़े सिख नौजवान जिहड़े ने वो चुके हुए ने, किसी ते 107 है। इसे तरह उन्होंने पनाह देण दे भाई अमृतपाल सिंह के नाँ थले असी देखते हैं शाहबाद होए, हनुमानगढ़ होए, गंगानगर होए, ईवन दिल्ली तक उन्होंने बीबियां नूं भी नहीं बख्शिया और उन्होंने जलील किया जा रहा। सो ये जिहड़ा हुण फुल स्केल अजीत डोवल और दिनकर गुप्ता की कमांड थले डायस्पोरा सिखां च खालिस्तान की मूवमेंट नूं वाइप आउट करन दा जिहड़ा इन्होंने गंदा भद्दा एजेंडा शुरू किया है। असी समझते हैं कि भाई परमजीत सिंह पंजवड़ जिहड़े कि बहुत लंबे वक्त तो संघर्ष के नाल जुड़े रहे, लेकिन जे जिहड़ा मिलीटेंट मूवमेंट की गल करिए तो आलमोस्ट पिछले 25 साल तो उन्हां दा कोई इस दे नाल बहुता संबंध नहीं सी कोई भी। ठीक है एक सिंबल के तौर पर जां एक जथेबंदी जिहदे च उन्हां दे परिवार की उन्हां दी वड्डी कंट्रीब्यूशन है उहदा असीं जिक्र करांगे। सो वो एक अपनी प्राइवेट जिंदगी उन्हां दा हाला परिवार तां असीं देखिया भी किवें जे उन्होंने ਸਿੰਘਣੀ ਸਾਹਿਬਾ जे कुछ महीने पहला ही जर्मन दे विच कैंसर की बीमारी नाल उन्होंने चढ़ाई की, फिर उन्होंने बच्चे एक जर्मन च है एक कैनेडा च है, लेकिन परिवार भी इकट्ठा नहीं सी। लेकिन उन्होंने जदों तो उत्थे वो गए रावी पार करके जिहड़ा है उन्होंने तो उन्होंने ये सी कि भी मैं किसी दे जिहड़ा है वो टुकड़ियां ते नहीं पड़ना है जां मैं संगत दे उत्ते भी बोझ नहीं बनना। सो अपना कोई ना कोई कामकार रियल एस्टेट का उन्होंने अपनी सियाणप के नाल शुरू दे विच ही थोड़ा बहुत काम शुरू किया और उहदे चों उन्होंने प्रोग्रेस किया। सो वो अपनी जिंदगी जिहदे चों पंथ प्रति जदों भी कोई इस किस्म दा वो एक रोशन दिमाग जुझारूपणे च भी, क्योंकि मैं ईवन जदों डालस एड्रैस किया तो मैं इस बेल्ट का पंजवड़ जिहड़ा उन्हां दा जन्म स्थान है कि इस दी कितनी वड्डी कंट्रीब्यूशन है इस धरती की कि साडियां 12 जिहड़ियां सिख मिसलां जिन्हां ने एक स्टेज ते इंडस दरिया तो लैके जमुना तक का इलाका फतह किया होया सी, उन्हां च एक प्रोमिनेंट मिसल भंगियां सी और उस दे मिसल भंगियां दे जिहड़े मिसलदार सी उन्हां दी कमांड थले 15 तो 20 हज़ार घोड़सवार सिंह सी और बड़ी बहादरां दी मिसल। उन्होंने जदों कसूर दे एक ब्राह्मण ने आके पुकार की सी कि मेरी ब्राह्मणी नूं लै गया उस्मान खान और उत्थे ही लंगर विचे छड्ड के सर हरी सिंह भंगी उन्होंने कहा सी कि भाई बाद च लंगर छकांगे, पहला ये दुखियारा बंदा आया इस दी जिहड़ी है वो अपील जां उस दे उत्ते असीं अमल करिए। और हज़ारा सिंह उस ऑपरेशन दे विच क्योंकि कसूर कोई छोटा नहीं सी, बहुत पावरफुल किलियां दा शहर वजदा सी, लेकिन उन्होंने उस ब्राह्मण लड़की नूं सेव करके लिया के जिहड़ा है वो फिर प्रशादा छकिया सी, हज़ारा सिंघां दी शहादत हुई। सो इस लैवल का योद्धा फिर यही भंगी मिसल जिन्हें लाहौर फतह किया और 1799 जो महाराजा रणजीत सिंह ने लाहौर लिया उन्हें कोई अब्दाली जां तैमूर खान जां शाहजमान तो नहीं सी लिया, लगभग 25-30 साल जिहड़ा लाहौर है भंगी सरदारां दे कोल सी।
ਇਸੇ ਤਰ੍ਹਾਂ ਹੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫਤਿਹ ਵੀ ਕਰ ਲਿਆ, ਉਦੋਂ ਵੀ ਅਜੇ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉਹ ਹਰੀ ਸਿੰਘ ਭੰਗੀ ਔਰ ਦੂਸਰੇ ਜਿਹੜੇ ਲਾਹੌਰ ਦੇ ਤਿੰਨੋਂ ਹੀ ਭਰਾ ਸੀ, ਗੁੱਜਰ ਸਿੰਘ, ਲਹਿਣਾ ਸਿੰਘ, ਜਾਂ ਚੜ੍ਹਾਈ ਕਰ ਗਏ ਸੀ ਜਾਂ ਸਬਡਿਊਡ ਸੀ। ਲੇਕਿਨ ਮਾਈ ਸੁੱਖਾ ਜਿਹਦਾ ਨਾਂ ਸੀ, ਉਹਨੇ ਕਿਹਾ ਮੈਂ ਐਵੇਂ ਨਹੀਂ, ਮੈਂ ਮੁਕਾਬਲਾ ਕਰਨਾ। ਔਰ ਲੇਕਿਨ ਅਕਾਲੀ ਫੂਲਾ ਸਿੰਘ ਉਹ ਜਦੋਂ ਉਹਨਾਂ ਦੇ ਵਿਚਾਲੇ ਆ ਗਏ ਤੇ ਸੋ ਆਲਮੋਸਟ 3 ਸਾਲ ਬਾਅਦ ਵੀ 1799 ਤੋਂ ਬਾਅਦ 1802 ਤੱਕ ਅੰਮ੍ਰਿਤਸਰ ਭੰਗੀ ਮਿਸਲ ਦੇ ਕੰਟਰੋਲ ਸੀ। ਔਰ ਸਭ ਤੋਂ ਵੱਡਾ ਅੱਜ ਵੀ ਜਦੋਂ ਬਹੁਤ ਵਾਰ ਭੰਗੀਆਂ ਵਾਲੀ ਤੋਪ ਦਾ ਜ਼ਿਕਰ ਹੁੰਦਾ ਸੋ ਇਹ ਜ਼ਮਜ਼ਮ ਇਹ ਤੋਪ ਸੀ ਅਬਦਾਲੀ ਦੇ ਕੋਲ, ਬਹੁਤ ਖਾਸ ਤਰੀਕੇ ਦੇ ਨਾਲ ਜਿਹੜੀ ਹੈ ਬਣੀ ਹੋਈ। ਔਰ ਇਸ ਨੂੰ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਸਰ ਚੜ੍ਹਤ ਸਿੰਘ ਔਰ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ, ਇਹਨਾਂ ਨੇ ਖੋਇਆ ਸੀ ਉਹਨਾਂ ਤੋਂ। ਲੇਕਿਨ ਇਹਦੇ ਤੇ ਫਿਰ ਇਹਨਾਂ ਦਾ ਝਗੜਾ ਵੀ ਹੋਇਆ ਕਿ ਭੰਗੀ ਮਿਸਲ ਨੇ ਜਿਹੜਾ ਉਹਨੂੰ ਆਪਣੇ ਕੋਲ ਰੱਖ ਲਿਆ ਤੋਪ ਨੂੰ, ਉਹਨਾਂ ਨੂੰ ਸੀ ਵੀ ਸਾਡਾ ਵੀ ਹਿੱਸਾ ਸੀ ਇਹਨੂੰ ਖੋਹਣ ਚ। ਲੇਕਿਨ ਉਹਦਾ ਨਾਂ ਭੰਗੀਆਂ ਵਾਲੀ ਤੋਪ ਪਿਆ। ਅੱਜ ਵੀ ਲਾਹੌਰ ਦੇ ਵਿੱਚ ਉਸ ਨੂੰ ਬਾਹਰ ਐਗਜ਼ੀਬਿਟ ਦੇ ਉੱਤੇ ਲਾਇਆ ਹੋਇਆ। ਔਰ ਇਹ ਭੰਗੀਆਂ ਵਾਲੀ ਤੋਪ ਨੇ ਮੁਲਤਾਨ ਕਿਲਾ ਦੀ ਫਤਿਹ ਔਰ ਦੂਸਰੇ ਵੇਲੇ ਬੜਾ ਜਿਹੜਾ ਅਹਿਮ ਰੋਲ ਅਦਾ ਕੀਤਾ। ਸੋ ਇਹ ਮੈਂ ਬੈਕਗਰਾਉਂਡ ਦਿੱਤੀ ਹੈ। ਉਹਨਾਂ ਪਰਿਵਾਰਾਂ ਚੋਂ ਹੀ ਅੱਗੋਂ ਜਨਰਲ ਲਾਭ ਸਿੰਘ, ਜਿਨ੍ਹਾਂ ਨੂੰ ਜਿਹੜਾ ਬੇਸ਼ੱਕ ਉਹਨਾਂ ਦਾ ਨਾਂ ਤਾਂ ਸੁਖਦੇਵ ਸਿੰਘ ਸੁੱਖਾ ਸੀ, ਪਰ ਇਹ ਖਾਲਿਸਤਾਨ ਕਮਾਂਡੋ ਫੋਰਸਿਸ ਦੀ ਸ਼ੁਰੂਆਤ ਭਾਈ ਮਨਵੀਰ ਸਿੰਘ ਚਹੇੜੂ ਨੇ ਕੀਤੀ। ਲੇਕਿਨ ਦੂਸਰੇ ਜਿਹੜੇ ਔਰ ਲਾਭ ਸਿੰਘ ਨਾਂ ਸੰਤ ਪਿੰਡਾਂ ਵਾਲਿਆਂ ਨੇ ਦਿੱਤਾ ਹੋਇਆ ਸੀ ਭਾਈ ਸੁਖਦੇਵ ਸਿੰਘ ਨੂੰ। ਜੂਨ 84 ਤੋਂ ਬਾਅਦ ਭਾਈ ਮਨਵੀਰ ਸਿੰਘ ਚਹੇੜੂ ਦੀ ਸ਼ਹਾਦਤ ਤੋਂ ਬਾਅਦ ਜਨਰਲ ਲਾਭ ਸਿੰਘ ਨੇ ਕਮਾਂਡ ਸੰਭਾਲੀ। ਔਰ ਜਿਵੇਂ ਉਹਨਾਂ ਨੇ ਫਿਰ ਜਿਹੜਾ ਹੈ ਉਹ ਆਪਣੇ ਕਾਰਨਾਮਿਆਂ ਦੇ ਨਾਲ ਇਸ ਫੋਰਸ ਦੀ ਜਿਹੜੀ ਹੈ ਕਾਰਗੁਜ਼ਾਰੀ ਉਸ ਨੂੰ ਚਾਰ ਚੰਨ ਲਾਏ। ਜਨਰਲ ਲਾਭ ਸਿੰਘ ਦੀ ਸ਼ਹਾਦਤ ਤੋਂ ਬਾਅਦ ਥੋੜਾ ਅਰਸਾ ਸੁਲਤਾਨਵਿੰਡ ਤੋਂ ਜਿਹੜੇ ਨੇ ਕਰਮਜੀਤ ਸਿੰਘ, ਸ਼ਾਇਦ ਉਹਨਾਂ ਦਾ ਨਾਂ ਸੀ, ਮੈਨੂੰ ਹਮੇਸ਼ਾ ਭੁੱਲ ਜਾਂਦਾ ਹੈ, ਕੰਵਰਪਾਲ ਸਿੰਘ, ਉਹਨਾਂ ਨੇ, ਔਰ ਉਹਨਾਂ ਤੋਂ ਬਾਅਦ ਫਿਰ ਭਾਈ ਪਰਮਜੀਤ ਸਿੰਘ ਪੰਜਵੜ। ਇਹ ਉਦੋਂ ਅਜੇ 20-21 ਸਾਲ ਦੇ ਸੀ ਜਦੋਂ ਇਹਨਾਂ ਦੀ ਇਨਵੋਲਵਮੈਂਟ ਸ਼ੁਰੂ ਹੋਈ। ਇਹਨਾਂ ਦੇ ਜਿਵੇਂ ਮੈਂ ਕਿਹਾ ਕਜ਼ਨ ਸਨ ਜਨਰਲ ਲਾਭ ਸਿੰਘ। ਔਰ ਉਦੋਂ ਦੇ ਤੁਰੇ ਹੋਏ 1988-99 ਦੇ ਦੌਰ ਦੇ ਅੱਜ ਅਸੀਂ 2023 ਦੇ ਵਿੱਚ ਗੱਲ ਕਰ ਰਹੇ ਹਾਂ, ਲਗਭਗ 4 ਦਹਾਕੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪੰਜਾਬ 'ਚ ਹੁੰਦਿਆਂ ਉਹਨਾਂ ਨੇ ਬੜੇ ਬੜੇ ਬਹਾਦਰੀ ਦੇ ਕਾਰਨਾਮੇ ਕੀਤੇ। ਔਰ ਇਹ ਸਮਝਦੇ ਆ ਜਿਸ ਗੱਲ ਨੂੰ, ਜਿਹੜੀ ਮੈਂ ਸਮਝਦਾ ਵੀ ਸਿਆਣਪ ਹੁੰਦੀ ਹੈ ਕਿ ਇੱਕ ਲੀਡਰ ਦੇ ਲਈ ਇਹ ਜ਼ਰੂਰੀ ਹੁੰਦਾ ਹੈ, ਜਿਵੇਂ ਕਹਿੰਦਾ ਹੁੰਦਾ ਕਿ ਜੀ ਸੋਲਜਰ ਮਸਟ ਲਿਵ ਐਜ਼ ਲੌਂਗ ਐਜ਼ ਹੀ ਕੈਨ, ਕਿ ਉਹਨਾਂ ਨੇ ਆਪਣਾ ਫਿਰ ਜਿਹੜਾ ਉਹਨਾਂ ਦਾ ਕਮਾਂਡੋ ਫੋਰਸ ਹੁੰਦਿਆਂ ਰੋਲ ਸੀ ਉਹ ਬਾਖੂਬੀ ਨਿਭਾਇਆ। ਲੇਕਿਨ ਫਿਰ ਉਹਨਾਂ ਨੇ ਇੱਕ ਚਿੰਤਕ ਦੇ ਤੌਰ ਤੇ, ਔਰ ਅੱਜ ਜਦੋਂ ਅਸੀਂ ਪਾਕਿਸਤਾਨ 'ਚ 90 ਤੋਂ ਲੈ ਕੇ ਹੁਣ ਤੱਕ ਜਿਹੜੀ ਇੱਕ ਗੁੱਡਵਿਲ ਸਿੱਖਾਂ ਔਰ ਮੁਸਲਮਾਨ ਭਾਈਚਾਰੇ ਦੇ ਵਿੱਚ ਸਾਂਝਾਂ ਦੀ ਹੈ, ਉਹਦੇ 'ਚ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਜਿਹੜੇ ਪਾਕਿਸਤਾਨੀ ਸਿੱਖਾਂ ਵਿਚਲੇ ਉਹ ਕਲਿਆਣ ਸਿੰਘ ਹੋਣ ਪ੍ਰੋਫੈਸਰ, ਜਾਂ ਡਾਕਟਰ ਮਹੀਪਾਲ ਸਿੰਘ ਹੋਣ, ਜਾਂ ਜਿਹੜੇ ਫੌਜੀ ਪਾਕਿਸਤਾਨ ਦੀ ਫੌਜ 'ਚ ਕਪਤਾਨ ਹਰਚਰਨ ਸਿੰਘ ਦੂਜੇ, ਇਹ ਉਹ ਸਾਰੇ ਪਰਿਵਾਰ ਨੇ ਜਿਨ੍ਹਾਂ ਨੂੰ ਬੜੇ ਹੌਸਲੇ ਦੇ ਨਾਲ ਭਾਈ ਪਰਮਜੀਤ ਸਿੰਘ ਪੰਜਵੜ ਨੇ ਇਹਨਾਂ ਨੂੰ ਬੱਚਿਆਂ ਵਾਂਗ ਜਿਹੜਾ ਇਹਨਾਂ ਦੀ ਪਰਵਰਿਸ਼ ਜਾਂ ਇਹਨਾਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਅੱਗੇ ਵਧੋ। ਔਰ ਇਹੀ ਜੇ ਹੁਣ ਬਹੁਤ ਵਾਰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜ਼ਿਕਰ ਹੁੰਦਾ, ਪਤਾ ਨਹੀਂ ਜੀ ਉਹ ਨਵਜੋਤ ਸਿੱਧੂ ਨੇ ਜੱਫੀ ਪਾ ਲਈ ਜਨਰਲ ਬਾਜਵਾ ਨਾਲ ਤੇ ਖੁੱਲ ਗਿਆ, ਨਹੀਂ, ਇਹ ਤਾਂ ਐਵੇਂ ਇੱਕ ਨੋਟੰਕੀ ਹੁੰਦੀ ਹੈ। ਇਹਦੇ ਤੇ ਕੰਮ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਨਾ 1999 ਚ, ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਲਈ ਜਿਹੜਾ ਸਾਰਾ ਪ੍ਰੋਜੈਕਟ ਹੈ ਇਹ ਤਾਂ 2000 ਤੋਂ ਚੱਲ ਰਿਹਾ ਸੀ। ਔਰ ਇਸ ਸਾਰੇ ਦੇ ਪਿੱਛੇ ਬਹੁਤ ਵੱਡਾ ਯੋਗਦਾਨ, ਕਿਉਂਕਿ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਦੇ ਸਿਆਸੀ ਹਲਕਿਆਂ 'ਚ ਵੀ ਔਰ ਸਾਰੀਆਂ ਧਿਰਾਂ ਵਾਲੇ ਬਹੁਤ ਇੱਜ਼ਤ ਦੇ ਨਾਲ ਦੇਖਦੇ ਸੀ। ਦਰਸ਼ਕ ਉਹਨਾਂ ਦੀਆਂ ਤਸਵੀਰਾਂ ਵੀ ਦੇਖ ਰਹੇ ਨੇ। 6 ਫੁੱਟ ਤੋਂ ਵੱਡਾ ਲੰਬਾ ਕੱਦ, ਕਿਉਂਕਿ ਇਹ ਸਾਰੇ ਹੀ ਭਰਾ 6-6 ਫੁੱਟੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਪਾਸੇ ਜਿੱਥੇ ਜਨਰਲ ਲਾਭ ਸਿੰਘ ਦੀ ਸ਼ਹਾਦਤ ਹੁੰਦੀ ਹੈ, ਉੱਥੇ ਉਹਨਾਂ ਦੇ ਆਪਣੇ ਇਮੀਡੀਏਟ ਪਰਿਵਾਰ ਦੇ ਵਿੱਚ ਉਹਨਾਂ ਦੀ ਆਪਣੀ ਮਾਤਾ ਮਹਿੰਦਰ ਕੌਰ, ਜਦੋਂ ਸਰ ਜਸਵੰਤ ਸਿੰਘ ਖਾਲੜਾ ਨੇ ਅਣਪਛਾਤੀਆਂ ਲਾਸ਼ਾਂ ਦੀ ਉਹ ਸਾਰੀ ਦਾਸਤਾਨ ਆਪ ਅਣਪਛਾਤੀ ਲਾਸ਼ ਬਣ ਕੇ ਦਿੱਤੀ, ਤੇ ਜਿਹੜਾ ਵੇਰਵਾ ਉਹਨਾਂ ਨੇ ਪੱਟੀ ਔਰ ਤਰਨਤਾਰਨ ਔਰ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟਾਂ 'ਚੋਂ ਲੱਭਿਆ ਸੀ, ਉਹਨਾਂ ਦੇ ਵਿੱਚ ਹੀ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ,
ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਜੀ ਵੀ ਸੀ, ਮਾਤਾ ਮਹਿੰਦਰ ਕੌਰ, ਜਿਨ੍ਹਾਂ ਨੂੰ ਟੌਰਚਰ ਕਰਕੇ ਸਾੜਿਆ ਗਿਆ। ਔਰ ਉਹਨਾਂ ਦੇ ਵਿੱਚ ਹੀ ਸਾਡੇ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਮਾਤਾ ਗੁਰਮੇਜ ਕੌਰ ਵੀ ਸੀ, ਜਿਨ੍ਹਾਂ ਨੂੰ ਟੌਰਚਰ ਕਰਕੇ ਅਣਪਛਾਤੀ ਲਾਸ਼ ਕਹਿ ਕੇ ਸਾੜਿਆ ਗਿਆ। ਇਸੇ ਤਰ੍ਹਾਂ ਭਾਈ ਪੰਜਵੜ ਦੇ ਇੱਕ ਭਰਾਤਾ ਨੂੰ ਸ਼ਹੀਦ ਕੀਤਾ ਗਿਆ। ਔਰ ਜਿਵੇਂ ਮੈਂ ਦੱਸਿਆ ਕਿ ਜਿਹੜੇ ਉਹਨਾਂ ਦੇ 3 ਭਰਾ ਨੇ, ਸਾਰੇ ਹੀ ਫੌੜੀਆਂ ਦੇ ਸਾਰੇ ਤੁਰਦੇ ਨੇ, ਔਰ ਉਹਨਾਂ ਦੇ ਘਰ ਦੇ ਵਿੱਚ ਪੂਰਾ ਘਾਹ ਉੱਗਣ ਤੱਕ ਉਹਨਾਂ ਨੇ ਪੂਰਾ ਉਜਾੜਾ ਪਾ ਕੇ ਰੱਖਿਆ। ਸੋ ਇਹ ਉਹ ਧਰਤੀ ਹੈ, ਇਹੀ ਉਹ ਪੰਜਵੜ ਹੋਏ, ਝਬਾਲ ਹੋਏ। ਜਦੋਂ ਤੁਸੀਂ ਇਸ ਇਲਾਕੇ ਦਾ ਇਤਿਹਾਸ ਦੇਖਦੇ ਹੋ, ਜਿੱਥੋਂ ਭਾਈ ਤਾਰਾ ਸਿੰਘ ਵਾਂ, ਭਾਈ ਤਾਰੂ ਸਿੰਘ ਪੂਲਾ, ਇਹ ਸਾਰੇ ਉਹੀ ਥੋੜੇ ਥੋੜੇ ਜਾਂ ਭਾਈ ਮਹਤਾਬ ਸਿੰਘ ਮੀਰਾਂਕੋਟ, ਜਿਨ੍ਹਾਂ ਦੇ ਅੱਗੋਂ ਡਿਸੈਂਡੈਂਟ ਜਨਰਲ ਸੁਬੇਗ ਸਿੰਘ ਨੇ ਜੂਨ 84 ਦੇ ਵਿੱਚ ਜੰਗ ਲੜੇ, ਉਹੀ ਪਰਿਵਾਰਾਂ ਦਾ ਨੈਟਵਰਕ ਆ, ਉਹੀ ਦਾਇਰਾਕਾਰ ਹੈ। ਔਰ ਅੱਜ ਵੀ ਪੰਜਵੜ ਪਿੰਡ ਦੇ ਬਾਹਰ ਬਹੁਤ ਵੱਡਾ ਗੁਰਦੁਆਰਾ, ਫਿਰ ਭਾਈ ਹਰੀ ਸਿੰਘ ਭੰਗੀ ਵੀ ਸ਼ਹੀਦ ਹੋਏ, ਉਹਨਾਂ ਦੀ ਯਾਦ 'ਚ ਬਣਿਆ ਹੋਇਆ। ਸੋ ਇਹ ਜਿਨ੍ਹਾਂ ਨੂੰ ਪ੍ਰੇਰਨਾ ਇੱਥੋਂ ਹੈ ਕਿ ਭਾਈ ਸਾਡੇ ਵਡੇਰਿਆਂ ਨੇ ਖਾਲਸਾ ਰਾਜ ਸਿਰਜਿਆ ਸੀ, ਤੇ ਅੱਜ ਜੇ ਸਾਨੂੰ ਇਹਨਾਂ ਬ੍ਰਾਹਮਣਵਾਦੀਆਂ ਨੇ ਚੈਲੰਜ ਕੀਤਾ ਤੇ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਉਸ ਰਾਜ ਨੂੰ ਸਿਰਜਣਾ। ਸੋ ਇਹ ਉਹੀ ਲੈਗੇਸੀ ਹੈ ਬਜ਼ੁਰਗਾਂ ਦੀ, ਜਿਹੜੀ ਇਸ ਪਰਿਵਾਰ ਨੇ ਅੱਗੇ ਤੋਰੀ। ਇੰਨੀਆਂ ਸ਼ਹਾਦਤਾਂ ਇਹਨਾਂ ਔਰ ਕਾਇਮ ਰਹਿਣਾ। ਔਰ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਕਿ TV 84 ਦੇ ਵੀ ਉਹ ਰੈਗੂਲਰ ਵਿਊਅਰ ਵੀ ਸੀ, ਔਰ ਪਿਛਲੇ ਮਹੀਨਿਆਂ 'ਚ ਵੀ ਜਦੋਂ ਕੋਈ ਖਾਸ ਮੁੱਦਾ ਉਹਨਾਂ ਨੂੰ ਲੱਗਣਾ ਕਿ ਭਾਈ ਦੇ ਬਾਰੇ ਕੋਈ ਬੋਲ ਨਹੀਂ ਰਿਹਾ, ਤੇ ਉਹਨਾਂ ਨੇ ਸਾਡੇ ਤੱਕ ਸੁਨੇਹਾ ਪਹੁੰਚਾਉਣਾ ਕਿ ਵੀ ਡਾਕਟਰ ਸਾਹਿਬ ਨੂੰ ਕਹੋ ਵੀ ਇਸ ਵਿਸ਼ੇ ਤੇ ਗੱਲ ਕਰਨ। ਸੋ ਇਹ ਇੱਕ ਗੁਰੂ ਦਾ ਭਾਣਾ ਹੀ ਹੁੰਦਾ। ਅਸੀਂ ਸੋਚਦੇ ਸੀ ਕਿ ਆਉਣ ਵਾਲੇ ਪੀਰੀਅਡ 'ਚ ਜਦੋਂ ਅਸੀਂ ਉਸ ਮੁਕੱਦਸ ਪਾਵਨ ਧਰਤੀ ਸਾਡੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਦੇ ਦੀਦਾਰ ਕਰਨ ਲਈ ਜਾਣ ਦਾ ਸੋਚਦੇ ਕਿ ਭਾਈ ਇਹਨਾਂ ਵੀਰਾਂ ਦੇ ਦੀਦਾਰ ਵੀ ਹੋਣਗੇ, ਪਰ ਇਸ ਪੱਖੋਂ ਅਸੀਂ ਬਦਕਿਸਮਤ ਹੋ ਗਏ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਝਲਕ ਅਸੀਂ ਨਹੀਂ ਦੇਖ ਸਕਾਂਗੇ। ਪਰ ਇਹ ਯੋਧਿਆਂ ਦਾ ਤਰੀਕਾ ਇਹੀ ਹੈ। ਔਰ ਸਾਡੇ ਵੀਰ ਨਵਰੂਪ ਸਿੰਘ ਜਿਹੜੇ ਆਸਟ੍ਰੇਲੀਆ 'ਚ ਨੇ, ਉਹ ਅਕਸਰ ਜਦੋਂ ਵੀ ਕੁਛ ਐਸਾ ਵਾਪਰਦਾ ਤੇ ਉਹ ਉਤਸ਼ਾਹ ਦੇਣ ਵਾਲਾ ਕੁਛ ਨਾ ਕੁਛ ਐਸਾ ਭੇਜਦੇ ਨੇ। ਔਰ ਉਹਨਾਂ ਦੀ ਚਾਹਨਾ ਵੀ ਹੁੰਦੀ ਹੈ ਕਿ ਭਾਈ ਸਾਡੇ ਸਿੱਖ ਕੌਮ ਦੇ ਵਿੱਚ ਕੋਈ ਮਾਯੂਸੀ ਨਾ ਹੋਏ। ਸੋ ਉਹਨਾਂ ਨੇ ਜਦੋਂ ਇਹ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੀ ਖਬਰ ਆਈ ਤੇ ਸ਼੍ਰੀ ਗੁਰੂ ਸੋਭਾ, ਇਹ ਸੈਨਾਪਤੀ ਜਿਹੜੇ 52 ਕਵੀ 10ਵੇਂ ਪਾਤਸ਼ਾਹ ਦੇ ਸਨ, ਉਹਨਾਂ 'ਚੋਂ ਇੱਕ ਸੈਨਾਪਤੀ ਵੀ ਸਨ। ਔਰ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਕਿਵੇਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜੂਝੇ, ਉਸ ਦਾ ਬਿਆਨ ਵੀ ਕੀਤਾ। ਔਰ ਇਹ ਸੈਨਾਪਤੀ ਨੇ ਜਿਨ੍ਹਾਂ ਨੇ ਇਸ ਮਿੱਥ ਨੂੰ ਵੀ, ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀ, ਕੋਈ ਤਾਂ ਇਹ ਨਹੀਂ ਹੈ। ਉਹਨਾਂ ਦੀ ਜਿਹੜੀ ਕੁਰਬਾਨੀ ਹੈ, ਸ਼ਹਾਦਤ ਹੈ, ਉਹ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਲਈ ਹੈ, ਇਨਸਾਨੀਅਤ ਦੇ ਲਈ ਹੈ। ਔਰ ਇਸੇ ਨੂੰ ਹੀ ਸੈਨਾਪਤੀ ਨੇ ਲਿਖਿਆ ਸੀ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਇਹ ਹਿੰਦ ਦੀ ਚਾਦਰ ਕਹਿਣਾ ਤਾਂ ਉਹਨਾਂ ਨੂੰ ਉਹ ਇੱਕ ਖਿੱਤੇ ਔਰ ਇੱਕ ਧਰਮ ਤੱਕ ਮਹਿਫੂਜ਼ ਕਰਨਾ ਕਿ ਉਹ ਧਰਮ ਦੀ ਚਾਦਰ ਨੇ, ਕਿਉਂਕਿ ਉਹਨਾਂ ਦੀ ਸ਼ਹਾਦਤ ਉਹਦੇ ਲਈ ਹੈ। ਔਰ ਹੁਣ ਵੀ ਜਦੋਂ ਉਹਨਾਂ ਨੇ ਸਾਨੂੰ ਵੀਰ ਨਵਰੂਪ ਸਿੰਘ ਹੋਰਾਂ ਨੇ ਭੇਜਿਆ ਤੇ ਗੁਰੂ ਸੋਭਾ ਦੇ ਵਿੱਚ ਹੈ ਕਿ ਕਿਵੇਂ ਸਾਹਿਬਜ਼ਾਦੇ ਜੂਝੇ, ਔਰ ਜਦੋਂ ਉਹਨਾਂ ਦੇ ਸਰੀਰ ਸਾਰਾ ਜ਼ਖਮੀ ਹੈ, ਖੂਨ ਨਾਲ ਲੱਥਪੱਥ ਨੇ, ਤੇ ਸੈਨਾਪਤੀ ਕਹਿੰਦੇ ਨੇ, ਤਨ ਝਾਰੀ ਕਰ ਸੂਰਮਾ ਸਰੋਨ ਰੰਗ ਪਰ ਲੀਨ, ਛਿਰਕ ਛਿਰਕ ਤਨ ਰੰਗਿਓ ਫਾਗਨ ਕੀ ਰੁੱਤ ਕੀਨ। ਕਿ ਇਵੇਂ ਉਹ ਜੂਝ ਕੇ ਖੇਲ ਰਹੇ ਨੇ, ਸਾਰਾ ਸਰੀਰ ਉਹਨਾਂ ਦਾ ਖੂਨ ਦੇ ਨਾਲ ਲੱਥਪੱਥ ਹੈ, ਜਿਵੇਂ ਫੱਗਣ ਦੇ ਮਹੀਨੇ ਦੇ ਵਿੱਚ ਉਹ ਹੋਲੀ ਔਰ ਹੋਲਾ ਖੇਡ ਰਹੇ ਹੋਣ। ਔਰ ਉਹਦੀ ਟਰਾਂਸਲੇਸ਼ਨ ਵੀ ਉਹਨਾਂ ਨੇ ਭੇਜ ਕੇ ਫਿਰ ਪਰਮਜੀਤ ਸਿੰਘ ਪੰਜਵੜ ਦੀ ਖੂਨ ਨਾਲ ਲੱਥਪੱਥ ਲਾਸ਼ ਦੀ ਤਸਵੀਰ ਭੇਜ ਦਿੱਤੀ ਹੈ ਕਿ ਐਜ਼ ਦਾ ਬਰੇਵ ਸਾਹਿਬਜ਼ਾਦਾ kept fighting with valor, his whole body was spattered with blood, body was colored like the month of Fagun or like he was playing hola। ਕਿ ਭਾਈ ਇਵੇਂ ਹੀ ਹੁਣ ਇਹ ਹੈ। ਉਹਨਾਂ ਨੇ ਕਿਹਾ ਕਿ ਭਾਈ ਬਾਕੀ ਲੋਕ ਤਾਂ ਸ਼ਾਇਦ ਖੂਨ ਔਰ ਡੈਡ ਬਾਡੀ ਔਰ ਦੂਜੀ ਦੇਖ ਕੇ ਘਬਰਾਉਂਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਸਿੱਖਾਂ ਦੇ ਲਈ ਤਾਂ ਇੱਥੋਂ ਸ਼ਹੀਦੀ ਪਹਿਰਾ ਸ਼ੁਰੂ ਹੁੰਦਾ, ਉਹਨਾਂ ਦੇ ਅੰਦਰ ਸ਼ਹਾਦਤ ਨੂੰ ਸਿੰਘ ਲੋਚਦਾ ਹੈ। ਔਰ ਮੈਂ ਸਮਝਦਾ ਵੀ ਸ਼ਾਇਦ ਭਾਈ ਪਰਮਜੀਤ ਸਿੰਘ ਪੰਜਵੜ
ਅਰਦਾਸ 'ਚ ਵੀ ਗੁਰੂ ਤੋਂ ਇਹੀ ਮੰਗਦੇ ਹੋਣ ਕਿ ਮਹਾਰਾਜ ਇਸ ਜਿਹੜੀ ਹੈ ਧਰਤੀ ਦੇ ਉੱਤੇ ਐਵੇਂ ਨਾ ਹੋਏ, ਮੇਰਾ ਖੂਨ ਮੇਰੀ ਕੌਮ ਦੇ ਲਈ ਡੁੱਲੇ। ਔਰ ਇਹ ਏਜੰਸੀਆਂ ਦੀ ਆਪਣੀ ਇੱਕ ਖੇਡ ਹੈ ਔਰ ਅਸੀਂ ਸਮਝਦੇ ਹਾਂ ਵੀ ਇਸ ਨੂੰ ਇੱਕ ਐਜ਼ ਏ ਚੈਲੰਜ ਅਸੀਂ ਲਿਆ, ਇਸ ਦੀ ਜਵਾਬਦੇਹੀ ਵੀ ਹੋਏਗੀ। ਔਰ ਜਿਸ ਮੁਲਕ ਨੇ ਉਹਨਾਂ ਦੀ ਹਿਫਾਜ਼ਤ ਦਾ ਜ਼ਿੰਮਾ ਲਿਆ ਸੀ, ਇਹਨਾਂ ਦੀਆਂ ਏਜੰਸੀਆਂ ਨੇ, ਉਹਨਾਂ ਦੀ ਵੀ ਜਵਾਬਦੇਹੀ ਹੋਣੀ ਚਾਹੀਦੀ ਹੈ ਕਿ ਭਾਈ, ਕਿਉਂਕਿ ਗੱਲ ਕੱਲੀ ਇਹ ਨਹੀਂ ਹੈ, ਅਸੀਂ ਤਾਂ 1 1.5 ਲੱਖ ਸਿੰਘ ਸਿੰਘਣੀ ਪਹਿਲਾਂ ਵੀ ਸ਼ਹੀਦ ਹੋਏ ਨੇ, ਹੋਰ ਹੋ ਗਏ ਬੈਠੇ ਜਿਹੜੇ ਹੋਰ ਨੇ ਉਹ ਹੋ ਜਾਣਗੇ, ਲੇਕਿਨ ਪਾਕਿਸਤਾਨ ਨੂੰ ਇਹ ਜ਼ਰੂਰ ਦੇਖਣਾ ਪਏਗਾ ਕਿ ਫਿਰ ਜੇ ਭਾਰਤੀ ਏਜੰਸੀਆਂ ਇਸ ਹੱਦ ਤੱਕ ਕਾਮਯਾਬ ਹੋ ਗਈਆਂ ਨੇ ਕਿ ਉਹਨਾਂ ਦੇ ਮੁਲਕ 'ਚ ਉਹਨਾਂ ਦੀ ਹਿਫਾਜ਼ਤ ਥੱਲੇ ਉਹਨਾਂ ਦੇ ਸਰਕਾਰੀ ਸਿਕਿਉਰਿਟੀ ਗਾਰਡਾਂ ਦੇ ਹੁੰਦਿਆਂ ਇੱਕ ਸਿੰਘ ਨੂੰ ਸ਼ਹੀਦ ਕੀਤਾ ਜਾ ਸਕਦਾ ਹੈ, ਤੇ ਫਿਰ ਉਹਨਾਂ ਦਾ ਕਿਹੜਾ ਅਸਾਸਾ ਮਹਿਫੂਜ਼ ਹੈ। ਬੇਸ਼ੱਕ ਉਹ ਤੁਸੀਂ ਜਿੰਨਾ ਮਰਜ਼ੀ ਕਰੋ, ਔਰ ਇਹ ਅਸੀਂ ਜ਼ਿਕਰ ਕਰਾਂਗੇ ਕਿ ਵੀ ਇਹ ਇੱਕ ਪੈਟਰਨ ਹੈ, ਕੱਲਾ ਇਹ ਨਹੀਂ ਕਿ ਇੱਕ ਖਾਲਿਸਤਾਨ ਦੇ ਥੰਮ ਨੂੰ ਏਜੰਸੀਆਂ ਨੇ ਜਿਹੜਾ ਉਹ ਸ਼ਹੀਦ ਕੀਤਾ। ਪਿਛਲੇ ਮਹੀਨਿਆਂ ਦੇ ਵਿੱਚ, ਅਜੇ ਫਰਵਰੀ ਦੇ ਮਹੀਨੇ 'ਚ ਅਸੀਂ ਦੇਖਦੇ ਹਾਂ ਕਿ 2 ਇਸੇ ਤਰ੍ਹਾਂ ਦੇ ਕਸ਼ਮੀਰੀ ਆਗੂ ਜਿਹੜੇ ਕਿਸੇ ਵੇਲੇ ਹਥਿਆਰਬੰਦ ਸੰਘਰਸ਼ ਦਾ ਹਿੱਸਾ ਰਹੇ, ਹੁਣ ਉਹ ਪੀਸਫੁਲ ਇੱਕ ਸਕੂਲ ਚਲਾਉਂਦੇ ਸੀ, ਔਰ ਇੱਕ ਅਦਰਵਾਈਜ਼ ਕਰਾਚੀ ਦੇ ਵਿੱਚ ਉਹਨਾਂ ਦਾ ਵੀ ਇਸ ਕਿਸਮ ਦੇ ਅੰਦਾਜ਼ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਮਰਡਰ ਹੋਇਆ। ਸੋ ਇਹ ਬਹੁਤ ਵੱਡੀ ਫੇਲਿਅਰ ਹੈ। ਇੱਕ ਪਾਸੇ ਜਦੋਂ ਸਟੇਟ ਆਫ ਦਾ ਆਰਟ ਪਾਕਿਸਤਾਨ ਦੀ ਏਜੰਸੀਆਂ ਦੀ ਗੱਲ ਹੁੰਦੀ ਹੈ, ਉਹਨਾਂ ਦੀ ਬਹਾਦਰ ਫੌਜ ਦੀ ਗੱਲ ਹੁੰਦੀ ਹੈ, ਤਾਂ ਫਿਰ ਉਹਨਾਂ ਨੂੰ ਦੇਖਣਾ ਪਏਗਾ, ਕਿਉਂਕਿ ਕੌਮ ਦੇ ਵਿੱਚ ਇਸ ਵੇਲੇ ਇਸ ਵਾਕਿਆ ਨੂੰ ਲੈ ਕੇ ਬਹੁਤ ਸਾਰਾ ਜਿੱਥੇ ਗਮ ਹੈ, ਗੁੱਸਾ ਹੈ, ਉੱਥੇ ਈਵਨ ਇਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਕਿ ਭਾਈ ਇਹ ਸਾਰਾ ਵਾਕਿਆ ਕਿਵੇਂ ਹੋਇਆ। ਸੋ ਅਸੀਂ ਜਿਵੇਂ ਅਸੀਂ ਕਿਹਾ ਵੀ ਇੰਡੀਅਨ ਮੀਡੀਆ ਨੇ ਇਸ ਨੂੰ ਟੂ ਦਾ ਹਿਲਟ ਚੁੱਕਿਆ, ਉਸ ਨੂੰ ਪੂਰਾ ਖਤਰਨਾਕ ਉਹੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਨੇ ਈਵਨ ਭਾਈ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਸਿਰਫ ਅੰਮ੍ਰਿਤ ਛਕਾਉਣ ਔਰ ਨਸ਼ੇ ਛੁਡਾਉਣ ਤੱਕ ਸੀ, ਜੇ ਉਹਨਾਂ ਨੂੰ ਔਰ ਇੱਕ ਅੱਧਾ ਮੀਡੀਆ ਤਾਂ ਉਹਨਾਂ ਦਾ ਇਸ ਹੱਦ ਤੱਕ ਅੱਗੇ ਚਲਾ ਗਿਆ ਕਿ ਉਹਨਾਂ ਨੇ ਈਵਨ ਅੰਮ੍ਰਿਤਪਾਲ ਸਿੰਘ ਔਰ ਪੰਜਵਾੜ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਔਰ ਇੱਕ ਮੀਡੀਆ ਨੇ ਇਹ ਕਿਹਾ ਕਿ ਜੀ ਹੁਣ ਉਹਦੀ ਪਰਮਜੀਤ ਸਿੰਘ ਪੰਜਵਾੜ ਦੀ ਜਿਹੜੀ ਡੈਡ ਬਾਡੀ ਹੈ ਕਿਸੇ ਅਨਨੋਨ ਗ੍ਰੇਵ ਦੇ ਵਿੱਚ ਦਫਨਾ ਦਿੱਤੀ ਜਾਏਗੀ। ਸੋ ਇਹ ਸਿੱਖਾਂ ਨੂੰ ਇਹ ਉਕਸਾਹਟ ਦੇਣ ਲਈ ਵੀ ਸੀ, ਲੇਕਿਨ ਇਹਨੂੰ ਸ਼ਾਇਦ ਕਾਊਂਟਰ ਵੀ ਉਹ ਕਰਨਾ ਚਾਹੁੰਦੇ ਸੀ। ਨਾਲ ਦੀ ਨਾਲ ਅਜੀਤ ਦੇ ਵਿੱਚ ਉਹ ਫੋਟੋ ਵੀ ਲੱਗੀ ਹੋਈ ਹੈ ਔਰ ਕਿ ਭਾਈ ਉਹਨਾਂ ਦਾ ਸੰਸਕਾਰ ਕੀਤਾ ਗਿਆ, ਔਰ ਇਹ ਸੰਸਕਾਰ ਜਿਹੜਾ ਹੈ ਇਹ ਰਾਵੀ ਦੇ ਕੰਢੇ ਕੀਤਾ ਗਿਆ, ਜਿੱਥੇ ਕਿ ਜਿਹੜੇ ਉੱਥੋਂ ਦੇ ਸ਼ਹੀਦ ਗੁਰਦੁਆਰਾ ਸਿੰਘਾਂ ਸਿੰਘਣੀਆਂ, ਸ਼ਹੀਦ ਸਿੰਘਾਂ ਸਿੰਘਣੀਆਂ ਦੇ ਗ੍ਰੰਥੀ ਸਿੰਘ ਨੇ, ਉਹਨਾਂ ਨੇ ਆ ਕੇ ਅਰਦਾਸ ਕੀਤੀ। ਉਹਨਾਂ ਦੀ ਦਰਸ਼ਕ ਪਿਕਚਰ ਵੀ ਦੇਖ ਸਕਦੇ ਨੇ। ਖੱਬੇ ਹੱਥ ਭਾਈ ਪੰਜਵਾੜ ਦੀ ਪਿਕਚਰ ਹੈ, ਸੱਜੇ ਹੱਥ ਜਿਹੜਾ, ਔਰ ਇਹਦਾ ਟਾਈਟਲ ਹੀ ਇਹ ਲੱਗਾ ਹੋਇਆ ਕਿ ਲਾਹੌਰ 'ਚ ਪਰਮਜੀਤ ਸਿੰਘ ਪੰਜਵਾੜ ਦਾ ਕੀਤਾ ਸੰਸਕਾਰ। ਔਰ ਇਹ ਲਗਭਗ ਸਵੇਰੇ 10:30 ਵਜੇ ਲਾਹੌਰ ਦਰਿਆ ਰਾਵੀ ਨੇੜੇ ਬੰਦ ਰੋਡ ਤੇ ਬਾਬੂ ਸਾਬੂ ਆਬਾਦੀ ਵਿਚਲੇ ਬਣੇ ਸ਼ਮਸ਼ਾਨ ਘਾਟ 'ਚ, ਕਿਉਂਕਿ ਪਾਕਿਸਤਾਨ 'ਚ ਵੀ ਸ਼ਮਸ਼ਾਨ ਘਾਟ ਬਣਿਆ ਹੁਣ ਇਸ ਥਾਂ ਤੇ, ਔਰ ਇੱਥੇ ਉਹਨਾਂ ਨੇ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ। ਔਰ ਇਹ ਜਿਹੜਾ ਉਹਨਾਂ ਨੇ ISI ਵੱਲੋਂ ਜਿਹੜਾ ਅਣਪਛਾਤੇ ਹਮਲਾਵਰਾਂ ਦੇ ਖਿਲਾਫ FIR ਦਰਜ ਕੀਤੀ ਗਈ ਹੈ, ਔਰ ਇਹ ਉਹਨਾਂ ਨੇ ਰਿਪੋਰਟ ਮੰਗੀ ਹੈ। ਉਹ ਜਿਵੇਂ ਦਾ ਉਹ ਡਰਾਮਾ ਹੁੰਦਾ ਨੌਟੰਕੀ, ਪਰ ਅਸੀਂ ਇਹ ਦੱਸਦੇ ਹੀ ਹੈ ਕਿ ਉਹਨਾਂ ਨੂੰ ਆਨਰੇਬਲੀ ਉਹਨਾਂ ਦਾ ਸੰਸਕਾਰ ਕੀਤਾ ਗਿਆ, ਔਰ ਉਹਨਾਂ ਦੀ ਯਾਦ ਦੇ ਵਿੱਚ 4 ਚਫੇਰੇ ਦੁਨੀਆ ਭਰ 'ਚ ਸਿੱਖਾਂ ਵੱਲੋਂ ਸਮਾਗਮ ਉਲੀਕੇ ਗਏ ਨੇ। ਆਂਦੇ ਐਤਵਾਰ ਜਿਹੜਾ ਉਹਨਾਂ ਦੀ ਯਾਦ ਫਰਾਈਡੇ ਅਖੰਡ ਪਾਠ ਹੋ ਕੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੀ ਉਹਨਾਂ ਦੀ ਯਾਦ ਸ਼ਹੀਦੀ ਸਮਾਗਮ ਹੋਏਗਾ। ਔਰ ਪੰਜਾਬ 'ਚ ਸਾਰੀਆਂ ਜਥੇਬੰਦੀਆਂ ਵੱਲੋਂ ਸਮੂਹਕ ਤੌਰ ਦੇ ਉੱਤੇ ਬਿਆਨ ਵੀ ਆਏ ਨੇ ਟੂਗੈਦਰ। ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰਦੁਆਰਾ ਝੰਡਾ ਬੁੰਗਾ, ਜਿੱਥੇ ਸੰਤ ਪਿੰਡਾਂ ਵਾਲਿਆਂ ਦੀ ਸ਼ਹਾਦਤ ਹੋਈ, ਉੱਥੇ ਈਵਨ ਸਾਰੀਆਂ ਜਥੇਬੰਦੀਆਂ ਵੱਲੋਂ ਔਰ ਸ਼੍ਰੋਮਣੀ ਕਮੇਟੀ ਵੀ ਉਹ ਸ਼ਮੂਲੀਅਤ ਕਰੇਗੀ। ਆਉਣ ਵਾਲੇ 10-11 ਦੇ ਨੇੜੇ ਤੇੜੇ ਜਿਹੜਾ ਇਹ ਸਮਾਗਮ ਦਾ ਜਿਹੜਾ ਹੋਏਗਾ। ਇਸ ਤਰ੍ਹਾਂ ਕੁਝ ਅਖਬਾਰਾਂ ਦੇ ਵਿੱਚ ਬਹੁਤ ਪੂਰੇ ਪੇਜਿਸ ਲੈ ਕੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਜਾ ਰਹੀ ਹੈ। ਭਾਈ ਪਰਮਜੀਤ ਸਿੰਘ ਪੰਜਵਾੜ ਬਹੁਤ ਵੱਡਾ ਨਾਂ ਸੀ ਸੰਘਰਸ਼ ਦਾ, ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ
ਲੈਗੇਸੀ ਜਿਹੜਾ ਵਿਰਸਾ ਹੈ ਉਹ ਉਹਨਾਂ ਨੇ ਛੱਡਿਆ। ਸ਼ਹੀਦ ਤਾਂ ਕਿਤੇ ਨਹੀਂ ਜਾਂਦੇ, क्योंकि शहीद कौमां दी जिंदगी बन जाते हैं। बिल्कुल। शहीद की जो मौत है वो कौम की हयात है, हयात तो हयात है, मौत भी हयात है कि शहीद दी मौत कौमां नूं जिंदगी दिंदी है। उन्हां दी जिंदगी भी जिंदगी सी, लगभग 62 साल 62 हुनाल सियाल उन्होंने इस धरती दे उत्ते गुजारे। पर जवानी च अपने 20s दे विच कौम दे रस्ते वल तुरे, फिर पिछे मुड़ के नहीं देखा। मां भी चली गई, भरा भी चले गए, जिस सारे चों जो गुजरदा रहा, लेकिन उन्होंने जड़ा केसरी झंडा, और यही गल जनरल लाभ सिंह दी सिंघनी भैन जी दविंदर कौर ने दसी कि जदों वो मिले पिछले साल उन्होंने पाकिस्तान के गुरुद्वारियां के दर्शनां लई गए तो उन्होंने कहा कि वीर जिथे सानू खड़ा कर गया सी वीर जनरल लाभ सिंह, असीं उन्होंने पिठ नहीं दे खाई, कदे वो जड़ा वो पिठ मोड़ांगे भी नहीं। और उन्होंने ਜਿਹੜਾ ਉਹ ਸ਼ਹਾਦਤ ਪਾਈ ਹੈ। ਅਸੀਂ ਗੁਰੂ ਚਰਨਾਂ 'ਚ ਇਹੀ ਅਰਦਾਸ ਹੀ ਕਰਦੇ ਹਾਂ। ਬਾਕੀ ਤਾਂ ਸ਼ਹੀਦਾਂ ਦਾ ਦਰਜਾ ਹਮੇਸ਼ਾ ਹੀ ਬਹੁਤ ਬੁਲੰਦ ਹੁੰਦਾ ਹੈ, ਪਰ ਇਹ ਜਿਹੜੀ ਸਪਿਰਿਟ ਹੈ ਟੂ ਫਾਈਟਿੰਗ ਟੂ ਦ ਲਾਸਟ ਬ੍ਰੈਥ ਐਂਡ ਬੁਲੇਟ, ਇਹ ਸਾਡੇ 'ਚ ਵੀ ਗੁਰੂ ਭਰੇ ਤਾਂ ਕਿ ਜਿਹੜੇ ਇਸ ਰਸਤੇ ਦੇ ਪਾਂਧੀ ਨੇ ਉਹ ਗੁਰੂ ਦਰਬਾਰ 'ਚ ਸੱਚੇ ਹੋ ਨਿਬੜਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀ ਰਾਹ ਵੱਲੋਂ ਭਾਈ ਪਰਮਜੀਤ ਪੰਜਵੜ ਨੂੰ ਪੇਸ਼ਾਵਰ ਜਿਹੜੇ ਕਾਤਲਾਂ ਰਾਹੀਂ ਲਾਹੌਰ ਵਿੱਚ ਸ਼ਹੀਦ ਕੀਤੇ ਜਾਣਾ ਸਮੁੱਚੀ ਸਿੱਖ ਕੌਮ ਨੂੰ ਇੱਕ ਜ਼ਾਲਮਾਨਾ ਸੁਨੇਹਾ ਹੈ। ਇਉਂ ਜਾਪਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਆਪਰੇਸ਼ਨ ਆੜ ਵਿੱਚ ਪੰਜਾਬ ਵਿੱਚੋਂ ਸੈਂਕੜੇ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਉਲਝਾਉਣ ਤੋਂ ਬਾਅਦ ਹੁਣ ਰਾਹ ਡਾਇਸਪੋਰਾ ਸਿੱਖਾਂ ਵਿੱਚ ਜਿਹੜੀ ਹੈ ਖਾਲਿਸਤਾਨੀ ਲੀਡਰਸ਼ਿਪ ਨੂੰ ਮਾਰ ਮਕਾਉਣ ਦੇ ਏਜੰਡੇ ਤੇ ਜਿਹੜੀ ਹੈ ਕੰਮ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਆਪਰੇਸ਼ਨ ਦੇ ਨਾਂ ਥੱਲੇ NIA ਦੀਆਂ ਪੂਰੀਆਂ ਟੀਮਾਂ ਪੰਜਾਬ ਦੇ ਵਿੱਚ ਆ ਕੇ ਬੈਠੀਆਂ, ਉਸ ਤੋਂ ਪਹਿਲਾਂ 18 ਕਿ ਕਿੰਨੀਆਂ ਕੰਪਨੀਆਂ CRPF ਔਰ ਪੈਰਾਮਿਲਟਰੀ ਸੈਂਟਰਲ ਦਸਤਿਆਂ ਦੀਆਂ ਉਹ ਭਗਵੰਤ ਮਾਨ ਦੇ ਨਾਲ ਹੀ ਪੰਜਾਬ ਲਈ ਰਵਾਨਾ ਕਰ ਦਿੱਤੀਆਂ ਗਈਆਂ ਸੀ। ਤੇ ਸਾਨੂੰ ਇਸ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਗਈ ਸੀ ਕਿ ਭਾਈ ਜਿਹੜੀ ਵਿਕਟਰੀ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਨੇ ਸਿੱਖ ਕੌਮ ਦੀ ਝੋਲੀ ਪਾਈ, ਜਿਸ ਨੇ ਇਹਨਾਂ ਨੂੰ ਥੁੱਕਿਆ ਚੱਟਣ ਤੇ ਮਜਬੂਰ ਕੀਤਾ। 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਏ। ਦੁਨੀਆ ਭਰ ਦੇ ਵਿੱਚ ਸਿੱਖ ਕੌਮ ਦਾ ਬੋਲਬਾਲਾ ਹੋਇਆ। ਕੋਵਿਡ-19 ਤੋਂ ਬਾਅਦ ਜਿਵੇਂ ਸਿੱਖ ਫੈਕਟਰ ਇੱਕ ਤਾਕਤਵਰ ਫੈਕਟਰ ਬਣ ਕੇ ਉੱਭਰਿਆ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ, ਲਗਭਗ 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਸਿੱਖਾਂ ਨੂੰ ਇੱਕ ਅੱਡ ਕੌਮ ਦੇ ਤੌਰ ਤੇ ਰੈਕਗਨਾਈਜ਼ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ UK, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ, ਜਿਸ ਦੇ ਵਿੱਚ ਵੱਧ ਚੜ ਕੇ
ਸਿੱਖ ਡਾਇਸਪੋਰਾ ਨੇ ਤਾਂ ਸ਼ਮੂਲੀਅਤ ਕੀਤੀ, ਲੇਕਿਨ ਭਾਰਤੀ ਹਕੂਮਤ ਦੇ ਦਬਾਅ ਦੇ ਬਾਵਜੂਦ ਕੈਨੇਡਾ, ਯੂਕੇ ਜਾਂ ਆਸਟ੍ਰੇਲੀਆ ਦੀਆਂ ਹਕੂਮਤਾਂ ਨੇ ਉਸ ਰੈਫਰੈਂਡਮ ਨੂੰ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਇਸ ਸਾਰੇ ਦੇ ਨਾਲ ਇਹ ਸਾਰੇ ਪੀਰੀਅਡ 'ਚ ਜਿਹੜਾ ਉਭਾਰ ਖਾਲਿਸਤਾਨ ਦੇ ਲਈ ਦੁਨੀਆ ਭਰ ਦੇ ਵਿੱਚ ਆਇਆ, ਪੰਜਾਬ ਦੇ ਵਿੱਚ ਵੀ ਉਸ ਦੀ ਰਿਵਾਈਵਲ, ਕੱਲੀ ਕਿਸਾਨ ਮੂਵਮੈਂਟ ਆਪਣੇ ਆਪ ਦੇ ਵਿੱਚ ਭਾਵੇਂ ਬੇਈਮਾਨ ਕਮਿਊਨਿਸਟ ਲੀਡਰਸ਼ਿਪ ਨੇ ਉਸ ਨੂੰ ਕਿਸੇ ਪੋਲੀਟੀਕਲ ਈਡੀਅਮ 'ਚ ਤਾਂ ਕਨਵਰਟ ਨਹੀਂ ਹੋਣ ਦਿੱਤਾ, ਲੇਕਿਨ ਉਸ 'ਚੋਂ ਅਸੀਂ ਦੇਖਦੇ ਹਾਂ ਕਿ ਦੀਪ ਸਿੱਧੂ ਦਾ ਉਭਾਰ, ਜਿੱਥੇ ਫਸਲਾਂ ਦੇ ਨਾਲ ਨਸਲਾਂ ਦੀ ਗੱਲ ਦਾ ਡਾਇਲੌਗ ਸ਼ੁਰੂ ਹੋਇਆ, ਉਸ ਦੇ ਨਾਲ ਸਿੱਧੂ ਮੂਸੇਵਾਲੇ ਦਾ SYL ਕੈਨਾਲ ਔਰ ਦੂਸਰੇ ਇਸ਼ੂ ਔਰ ਪੰਜਾਬ ਦਾ ਡਿਫਾਇੰਸ ਕਰੈਕਟਰ, ਔਰ ਫਿਰ ਲਗਭਗ 7-8 ਮਹੀਨੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਪੰਜਾਬ ਦੀ ਧਰਤੀ ਤੇ ਉਤਰਨਾ, ਔਰ ਜਿਵੇਂ ਲੋਹ ਚੂਰਨ ਆਇਰਨ ਡਸਟ ਖਿੱਚੀ ਤੁਰੀ ਜਾਂਦੀ ਹੈ ਮੈਗਨੇਟ ਵੱਲ, ਇਵੇਂ ਭਾਈ ਅੰਮ੍ਰਿਤਪਾਲ ਸਿੰਘ ਵੱਲ ਜਿਵੇਂ ਪੰਜਾਬ ਦੀ ਜਵਾਨੀ ਉਲਰੀ, ਔਰ ਉਸ ਚੋਂ ਅਸੀਂ ਦੇਖਦੇ ਹਾਂ ਕਿ ਵੱਡੀ ਅੰਮ੍ਰਿਤ ਸੰਚਾਰ, ਖਾਲਸਾ ਵਹੀਰ, ਨਸ਼ਿਆਂ ਦਾ ਤਿਆਗ, ਇਹ ਸਾਰਾ ਪਾਰਟ। ਸੋ ਜਿਹੜੀ ਸਕ੍ਰਿਪਟ ਭਾਰਤੀ ਏਜੰਸੀਆਂ ਨੇ ਇਮੀਡੀਏਟਲੀ ਕਿਸਾਨ ਮੋਰਚੇ ਦੀ ਫਤਹ ਤੋਂ ਬਾਅਦ ਲਿਖਣੀ ਸ਼ੁਰੂ ਕੀਤੀ ਸੀ, ਉਹ ਸਕ੍ਰਿਪਟ ਜਿਹੜੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਆਮਦ ਤੋਂ ਬਾਅਦ ਉਹਨਾਂ ਨੇ ਇਹ ਅੰਦਾਜ਼ਾ ਲਾ ਲਿਆ ਜਾਂ ਇਹ ਉਹਨਾਂ ਨੇ ਫੈਸਲਾ ਕਰ ਲਿਆ ਕਿ ਐਨਫ ਇਜ਼ ਐਨਫ, ਬਿਲਕੁਲ, ਕਿ ਬਹੁਤ ਹੋ ਗਿਆ, ਹੁਣ ਸਿੱਖਾਂ ਨੂੰ ਸਬਕ ਸਿਖਾਉਣਾ। ਇਹ ਇਵੇਂ ਹੀ ਨੀਤੀ ਹੈ ਜਿਵੇਂ ਇੱਕ ਸਟੇਜ ਦੇ ਉੱਤੇ ਇੰਦਰਾ ਗਾਂਧੀ ਬਾਰੇ ਕਿਹਾ ਜਾਂਦਾ ਸੀ ਜੀ ਸਿੱਖਾਂ ਪ੍ਰਤੀ ਬੜੀ ਹਮਦਰਦੀ ਰੱਖਦੀ ਹੈ, ਔਰ ਦੇਖੋ ਲਾਲ ਬਹਾਦਰ ਸ਼ਾਸਤਰੀ ਨੇ ਭਾਵੇਂ ਇਕਰਾਰ ਪੰਜਾਬੀ ਸੂਬਾ ਬਣਾਉਣ ਦਾ ਕੀਤਾ ਸੀ, ਪਰ ਪੰਜਾਬੀ ਸੂਬਾ ਬਣਿਆ ਤਾਂ ਇੰਦਰਾ ਗਾਂਧੀ ਦੇ ਕਾਰਜਕਾਲ ਦੇ ਦੌਰਾਨ। ਫਿਰ ਇਹ ਸੀ ਕਿ ਜੀ ਦੇਖੋ, ਕਿਉਂਕਿ ਜਿਹੜਾ ਉਹ ਸੰਜੇ ਗਾਂਧੀ ਦਾ ਵਿਆਹ ਵੀ ਇੱਕ ਸਿੱਖ ਕੁੜੀ ਨਾਲ ਹੋਇਆ, ਮੇਨਕਾ ਗਾਂਧੀ ਨਾਲ, ਉਹ ਤਾਂ ਹੁਣ ਬਹੁਤ ਦਿੱਲੀ ਦੇ ਜਥੇਦਾਰ ਸੰਤੋਖ ਸਿੰਘ ਵਰਗੇ ਦੂਜੇ ਤੀਜੇ ਜਿਹੜੇ ਉੱਥੇ ਜਾ ਕੇ ਵੜਦੇ ਸੀ। ਦੇਖੋ ਜੀ, ਇੰਦਰਾ ਗਾਂਧੀ ਨੇ ਤਾਂ ਇੱਕ ਸਿੱਖ ਨੂੰ ਪ੍ਰੈਜ਼ੀਡੈਂਟ ਬਣਾਤਾ ਇੰਡੀਆ ਦਾ, ਗਿਆਨੀ ਜ਼ੈਲ ਸਿੰਘ ਨੂੰ, ਪਹਿਲਾਂ ਉਸ ਤੋਂ ਹੋਮ ਮਿਨਿਸਟਰ। ਉਹਨਾਂ ਨੇ ਕਿਹਾ ਜੀ ਦੇਖੋ, ਕਦੇ ਨਹਿਰੂ ਸ਼ਾਸਤਰੀ ਨੇ ਵੀ ਹੋਮ ਮਿਨਿਸਟਰ ਨਹੀਂ ਸੀ ਬਣਾਇਆ ਕਿਸੇ ਸਿੱਖ ਨੂੰ, ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਹੋਮ ਮਿਨਿਸਟਰ ਬਣਾਤਾ, ਜਦੋਂ ਹੋਮ ਮਿਨਿਸਟਰ ਤੋਂ ਚੁੱਕ ਕੇ ਪ੍ਰੈਜ਼ੀਡੈਂਟ ਬਣਾਇਆ, ਕਹਿੰਦੇ ਦੇਖੋ ਜੀ ਪਹਿਲਾਂ ਨਹੀਂ ਕਿਸੇ ਨੇ। ਸੋ ਇੱਕ ਪਾਸੇ ਇਹ ਚੱਲ ਰਿਹਾ ਸੀ ਕਿ ਦੇਖੋ ਇੰਦਰਾ ਗਾਂਧੀ ਤਾਂ ਐਕਸਟਰਾ ਮਾਈਲ ਜਾ ਰਹੀ ਹੈ ਸਿੱਖਾਂ ਨੂੰ ਖੁਸ਼ ਕਰਨ ਦੇ ਲਈ, ਪਰ ਜ਼ਾਹਰ ਹੈ ਕਿ ਵੀ ਇਹ ਜਿਹੜੇ ਲੋਕ ਵੀ ਇਸ ਕਿਸਮ ਦਾ ਕੋਈ ਆਪਣਾ ਮੇਕ ਬਿਲੀਵ ਸਿਸਟਮ ਕ੍ਰੀਏਟ ਕਰ ਰਹੇ ਹੁੰਦੇ ਨੇ, ਉਹਨਾਂ ਦੀ ਚਾਹਨਾ ਹੁੰਦੀ ਆ, ਹੋ ਸਕਦਾ ਉਹ ਸਮਝਦੇ ਹੋਏ ਵੀ ਸਿੱਖਾਂ ਨੂੰ ਪੈਂਪਰ ਕਰਕੇ ਉਹ ਆਪਣੇ ਹੱਕ 'ਚ ਇਸਤੇਮਾਲ ਕਰੇਗੀ। ਪਰ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਸਾਰਾ ਮੁਲਕ ਜਿਹੜਾ ਉਹ ਸੁਸਰੀ ਵਾਂਗ ਸੌਂ ਗਿਆ, ਸਿੱਖ ਖਲੋਤੇ, 42,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ, ਔਰ ਐਮਰਜੈਂਸੀ ਦਾ ਮੋਰਚਾ ਜਿਹੜਾ ਆਲਮੋਸਟ 21 ਮਹੀਨੇ ਬਾਅਦ ਤੋੜਨ ਤੇ ਮਜਬੂਰ ਹੋਈ ਇੰਦਰਾ ਗਾਂਧੀ। ਹੋਰ ਵੀ ਫੈਕਟਰ ਸਨ, ਵੈਸਟਰਨ ਕ੍ਰਿਟਿਸਿਜ਼ਮ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਅੜਿਆ ਤੇ ਸਿੱਖ ਅੜੇ। ਔਰ ਫਿਰ ਇੰਦਰਾ ਗਾਂਧੀ ਨੇ ਪੂਰਾ ਮਾਰਿਆ ਯੂ ਟਰਨ, ਉਹਨੇ ਕਿਹਾ ਜੀ ਹੁਣ ਇਹਨਾਂ ਨੂੰ ਸਬਕ ਸਿਖਾਉਣਾ। ਔਰ ਜਦੋਂ ਇੱਕ ਵਾਰ ਤੋਂ ਪਾਵਰ ਤੋਂ ਲੱਥ ਗਈ, ਜਨਤਾ ਦੀ ਗਵਰਨਮੈਂਟ ਬਣ ਗਈ ਉਹਦੇ ਮੁਰਾਰਜੀ ਦੇਸਾਈ ਦੇ ਥੱਲੇ, ਪਰ ਜਦੋਂ ਵਾਪਸ 80s ਦੇ ਵਿੱਚ ਆਈ, ਫਿਰ ਜੋ ਜੂਨ 84 ਤੋਂ ਜਿਸ ਦੀ ਸ਼ੁਰੂਆਤ ਹੋਈ, ਜਿਹਨੂੰ ਅੱਗੋਂ ਉਹਦੇ ਮੁੰਡੇ ਨੇ ਵੀ ਨਵੰਬਰ 84 ਚ, ਔਰ ਫਿਰ ਸਕਸੈਸਿਵ ਹਕੂਮਤਾਂ ਨੇ ਨਰਸਿਮਹਾ ਰਾਓ ਔਰ ਦੂਸਰਿਆਂ ਦੇ ਥੱਲੇ ਜਾਰੀ ਰੱਖਿਆ, ਉਹ ਸਿੱਖਾਂ ਨੂੰ ਸਬਕ ਸਿਖਾਉਣ ਦੀ ਲਾਈਨ ਸੀ। ਔਰ ਮੈਂ ਸਮਝਦਾ ਕਿ ਜੇ ਤੁਸੀਂ ਮੋਦੀ ਜਾਂ RSS ਦਾ ਵਰਤਾਰਾ ਵੀ ਦੇਖੋ, ਜਿਸ RSS ਨਾਲ ਬਾਦਲ ਨੇ ਅੱਧੀ ਸਦੀ ਪਹਿਲਾਂ ਸਾਂਝ ਪਾਈ, ਪੰਜਾਬ 'ਚ ਵੀ ਸੈਂਟਰ 'ਚ ਵੀ, ਔਰ ਮੋਦੀ ਨੂੰ ਵੀ ਸਭ ਤੋਂ ਪਹਿਲਾਂ ਮੋਦੀ ਦਾ ਰੱਥ ਫੜ ਕੇ ਪੰਜਾਬ 'ਚ ਬਾਦਲ ਨੇ ਘੁਮਾਇਆ ਸੀ, ਔਰ ਇਹ ਸਭ ਦੇ ਚੱਲਦਿਆਂ 2019 'ਚ ਵੀ ਬੜਾ ਪ੍ਰੋਪੇਗੇਟ ਕੀਤਾ ਗਿਆ। ਦੇਖੋ ਜੀ, ਜਿਹੜਾ ਕਰਤਾਰਪੁਰ ਕੋਰੀਡੋਰ ਨਹਿਰੂ ਨੇ ਜਾਂ ਕਿਸੇ ਹੋਰ ਨੇ ਨਹੀਂ ਖੋਲ੍ਹਿਆ, ਉਹ ਮੋਦੀ ਨੇ ਖੋਲ ਦਿੱਤਾ। ਫਿਰ ਜਿਹੜਾ ਵੀਰ ਬਾਲ ਦਿਵਸ, ਦੇਖੋ ਜੀ, ਉਹਨੇ ਤਾਂ ਇਤਿਹਾਸ ਦੀਆਂ ਕਿਤਾਬਾਂ 'ਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਹਨੂੰ ਵੀਰ ਬਣਾਤਾ ਉਹਨਾਂ ਨੂੰ, ਔਰ ਦੇਖੋ ਕਿੰਨਾ ਕੀਤਾ। ਦੇਖੋ ਜੀ, ਉਹ ਗੁਰਦੁਆਰੇ 'ਚ ਕਿਵੇਂ ਜਾ ਕੇ ਮੱਥਾ ਟੇਕਦਾ, ਉਹਨੇ ਆਪਣੀ ਕੋਠੀ 'ਚ ਕਿਵੇਂ ਸਿੱਖਾਂ ਦਾ ਇਕੱਠ ਸੱਦਿਆ ਤੇ ਫਲਾਣਾ ਕੀਤਾ, ਤੇ ਇਹ ਫੇਵਰ ਤੇ ਉਹ ਫੇਵਰ ਤੇ ਬਲੈਕ ਲਿਸਟ ਖਤਮ ਕਰ, ਸਭ ਝੂਠ ਦਾ ਕਿੰਨੇ ਇੱਕ ਪੂਰਾ ਪੈਂਫਲੇਟ ਛਾਪਿਆ ਜੀ ਮੋਦੀ ਨੇ ਕੀ ਕੀਤਾ। ਪਰ ਕਿਸਾਨ ਮੂਵਮੈਂਟ ਦੇ ਵੇਲੇ ਇਹ ਗੱਲ ਏਜੰਸੀਆਂ ਨੂੰ ਨਜ਼ਰ ਆ ਗਈ ਕਿ ਭਾਈ ਇਹ ਜਿਹੜੀ ਇਸ ਕਿਸਮ ਦੀਆਂ
ਨੌਟੰਕੀਆਂ ਨੇ ਇਹ ਸਿੱਖਾਂ ਨੂੰ ਭਰਮਾ ਨਹੀਂ ਸਕਦੀਆਂ। ਸਿੱਖ ਤਾਕਤ ਰੱਖਦੇ ਨੇ ਕਿਉਂਕਿ ਇੱਕ ਪਾਸੇ ਉਹ ਆਪਣੇ ਯਾਰਾਂ ਅਡਾਨੀ ਹੁਣ ਖਾਸ ਯਾਰ ਆ, ਠੀਕ ਕਿਹਾ ਉਹਨੇ ਸਤਪਾਲ ਮਲਿਕ ਨੇ, ਉਹਨੇ ਕਿਹਾ ਜਿਤਨੀ ਅਡਾਨੀ की दौलत है वो मोदी जी की है। ਹੁਣ ਉਹ ਅਡਾਨੀਆਂ ਦੇ ਪੈਸੇ ਲਵਾਤੇ, ਸਾਈਲੋ ਵੱਡੇ ਵੱਡੇ ਮੋਗੇ ਤੋਂ ਲੈ ਕੇ ਤੇ ਸਿਰਸੇ ਤੱਕ ਖੋਲੇ ਹੋਏ ਸੀ, ਖੇਤੀ ਕਾਨੂੰਨ ਤਾਂ ਬਾਅਦ ਚ ਬਣਾਏ, ਤੇ ਉਹ ਸਿੱਖਾਂ ਨੇ ਸਾਰਾ ਜਿਹੜਾ ਹੈ ਉਹ ਪਲਟ ਦਿੱਤੀ ਖੇਡ। ਸੋ ਉਦੋਂ ਤੋਂ ਲੈ ਕੇ ਇਹਨਾਂ ਨੇ ਫਿਰ ਵੀ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਆ ਕੇ ਮਾਫੀ ਮੰਗ ਕੇ ਕਾਨੂੰਨ ਵਾਪਸ ਲਏ। ਉਹਨਾਂ ਨੂੰ ਲੱਗਾ ਜੀ ਸਿੱਖ ਬਹੁਤ ਖੁਸ਼ ਹੋ ਜਾਣਗੇ ਕਿ ਜੀ ਦੇਖੋ ਮੋਦੀ ਮੰਨ ਗਿਆ। ਔਰ ਇਹ ਹਾਲਾਂਕਿ ਇਹ ਪਤਾ ਹੁੰਦਾ ਹੈ ਕਿ ਭਾਈ ਖੇਡ ਕੀ ਚੱਲ ਰਹੀ ਹੈ, ਪਰ ਹੁਣ ਇਹ ਲੱਗਦਾ ਹੈ ਕਿ ਵੀ ਮੋਦੀ ਔਰ ਅਮਿਤ ਸ਼ਾਹ ਨੇ ਅਜੀਤ ਡੋਵਲ ਦੀ ਕਮਾਂਡ ਥੱਲੇ ਔਰ NIA ਜਿਹਦਾ ਹੈਡ ਦਿਨਕਰ ਗੁਪਤਾ ਜਿਹੜਾ ਪੰਜਾਬ ਦਾ ਇੱਕ ਬਰੂਟਲ ਹਿੰਦੂਤਵੀ DGP ਰਿਹਾ, ਉਹਦੇ ਥੱਲੇ ਫੁੱਲ ਫਲੈਜਡ ਕੱਲਾ ਇਹੀ ਨਹੀਂ ਕਿ ਪੰਜਾਬ ਦੇ ਸਿੱਖਾਂ ਦੇ ਖਿਲਾਫ ਜਾਂ ਭਾਰਤ ਸਿੱਖਾਂ ਦਾ ਕਾਫੀਆ ਤੰਗ ਕਰਨ ਦਾ ਜਿਹੜਾ ਉਸ ਏਜੰਡੇ ਤੇ ਕੰਮ ਸ਼ੁਰੂ ਕੀਤਾ। ਡਾਇਸਪੋਰਾ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਸਾਰਾ ਮਾਡਲ ਜਿਹੜਾ ਰਾਹ ਦਾ ਕਿਸੇ ਵੇਲੇ KGB ਮਾਡਲ ਸੀ, ਹੁਣ ਬਹੁਤ ਕੁਛ ਇਹਨਾਂ ਦੀਆਂ ਸਾਂਝਾਂ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨਾਲ ਨੇ। ਔਰ ਇਹ ਜੋ ਕੁਛ ਲਾਹੌਰ ਦੇ ਵਿੱਚ ਵਾਪਰਿਆ ਵੀਕਐਂਡ ਦੇ ਉੱਤੇ, ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਲਗਭਗ 3 ਦਹਾਕਿਆਂ ਤੋਂ ਹੀ ਜਿਹੜੇ ਨੇ ਉਸ ਧਰਤੀ ਦੇ ਉੱਤੇ ਔਰ ਆਪਣੀ ਉਹ ਪ੍ਰਾਈਵੇਟ ਲਾਈਫ ਜੀ ਰਹੇ ਸੀ, ਕੋਈ ਉਹਨਾਂ ਦਾ ਕਿਸੇ ਵੀ ਕਿਸਮ ਦੀ ਮੂਵਮੈਂਟ ਨਾਲ ਹੁਣ ਕੋਈ ਬਹੁਤਾ ਅਦਰ ਦੈਨ ਕਿ ਐਜ਼ ਏ ਚਿੰਤਕ ਉਹ ਦੇਖਦੇ ਸੀ, ਸੋਚਦੇ ਸੀ, ਔਰ ਉਹ ਕਿਸੇ ਕਿਸਮ ਦੀ ਦਹਿਸ਼ਤਗਰਦੀ ਤਾਂ ਯਕੀਨ ਨਹੀਂ ਸੀ ਰੱਖਦੇ। ਪਰ ਜਿਵੇਂ ਇੱਕ ਪੀਸਫੁਲ ਲਾਈਫ ਜੀ ਰਹੇ ਇੱਕ 62-63 ਸਾਲ ਦੇ ਬਜ਼ੁਰਗ ਦਾ ਜਿਹੜਾ ਉਹ ਇੱਕ ਕੋਲਡ ਬਲੱਡਡ ਮਰਡਰ ਭਾਰਤੀ ਖੁਫੀਆ ਏਜੰਸੀਆਂ ਨੇ ਪਹਾੜੇ ਦੇ ਟੱਟੂਆਂ ਰਾਹੀਂ ਕਰਵਾਇਆ, ਇਹ ਮੈਂ ਸਮਝਦਾ ਹਾਂ ਕਿ ਇਹ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਹੈ। ਔਰ ਡਾਲਸ 'ਚ ਵੀ ਜਿੱਥੇ ਬਹੁਤ ਸਾਰੇ ਸਾਡੇ ਵੀਰ ਭੈਣਾਂ ਔਰ ਜਿਨ੍ਹਾਂ ਦੀਆਂ ਕੁਸ਼ਤੀਆਂ ਕਾਲਾਂ ਵੀ ਉਹਨਾਂ ਨੇ ਚਿੰਤਾ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਜੀ ਇਹ ਬਾਕੀਆਂ ਨੂੰ ਵੀ ਜਿਹੜੇ ਬਾਹਰ ਨੇ ਆਪਣੇ ਆਪ ਨੂੰ ਮਹਿਫੂਜ਼ ਰੱਖਣ ਦੀ ਲੋੜ ਹੈ, ਜਾਂ ਦੂਸਰਾ ਸਾਨੂੰ ਵੀ ਚੇਤਾਵਨੀ ਵਾਂਗ ਸੀ ਔਰ ਆਲਰੇਡੀ ਸਾਨੂੰ ਪਿਛਲੇ ਪੀਰੀਅਡ ਦੀਆਂ ਧਮਕੀਆਂ ਦਾ ਇਹਨਾਂ ਦੀਆਂ ਮਿਲ ਹੀ ਰਹੀਆਂ ਨੇ। ਲੇਕਿਨ ਮੈਂ ਕੋਈ ਇਹ ਨਹੀਂ ਹੈ ਕਿ ਮੈਂ ਕੋਈ ਨਿੱਜ ਨੂੰ ਕੋਈ ਜ਼ਰੂਰੀ ਸਮਝਦਾ ਜਾਂ ਇੰਪੋਰਟੈਂਟ ਸਮਝ ਕੇ ਗੱਲ ਕਰ ਰਿਹਾ, ਪਰ ਇਹ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਜਿਵੇਂ ਮੋਸਾਦ ਮਾਡਲ ਸੀ, ਜਦੋਂ ਬਲੈਕ ਸਪਟੈਂਬਰ ਹੋਇਆ ਓਲੰਪਿਕ ਖਿਡਾਰੀ ਇਜ਼ਰਾਈਲੀਆਂ ਦੇ ਉੱਤੇ ਹਮਲਾ, ਉਹਨਾਂ ਨੇ ਲਿਸਟ ਬਣਾ ਲਈ ਮੋਸਾਦ ਵਾਲਿਆਂ ਨੇ 18 ਕਿ 19 ਜਿਹੜੇ ਸੀ, ਔਰ ਉਹਨਾਂ ਨੇ ਫਿਰ ਕੱਲਾ ਜਾ ਕੇ ਕੋਈ ਕਿਤੇ ਹੋਟਲ 'ਚ ਕੋਈ ਕਿਤੇ ਸਾਰੇ ਜਿਹੜੇ ਨੇ ਉਹ ਬਿਲਕੁਲ ਇੰਟਰਨੈਸ਼ਨਲ ਕਾਨੂੰਨਾਂ ਦੀ ਉਲੰਘਣਾ ਕਰਕੇ ਦਹਿਸ਼ਤਗਰਦੀ ਦਾ ਸਹਾਰਾ ਲੈ ਕੇ ਉਹ ਸਾਰੇ ਜਿਹੜੇ ਨੇ ਉਹ ਵਾਈਪ ਆਊਟ ਕੀਤੇ। ਸੋ ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਇਹ ਜਿਹੜੀ ਇਹਨਾਂ ਦੀ, ਕਿਉਂਕਿ ਆਲਰੇਡੀ ਜਿਵੇਂ ਉਹਨਾਂ ਨੇ 6 ਫਾਰ ਜਸਟਿਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ, ਜਮਾਤ ਨੂੰ ਪ੍ਰੈਸ਼ਰ ਐਕਸਟ੍ਰੈਡੀਸ਼ਨ ਟ੍ਰੀਟੀਆਂ ਦਾ ਆਸਟ੍ਰੇਲੀਆ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਆਪਣੇ ਉਸ ਕਿਸਮ ਦੇ ਜਿਹੜੇ ਇਹਨਾਂ ਦੇ ਯੈਲੋ ਰੈਗ ਨੇ ਉਹਨਾਂ ਰਾਹੀਂ ਸਿੱਖਾਂ ਦੇ ਖਿਲਾਫ ਬਿਰਤਾਂਤ, ਔਰ ਈਵਨ ਜਿਹੜੇ ਪ੍ਰੋਟੈਸਟ ਜਾਣ ਵਾਲੇ ਸਿੱਖ ਬੱਚੀਆਂ ਜਾਂ ਦੂਜੇ ਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਵਾਂਟਡ ਔਰ ਦੂਸਰੇ ਦੇ ਥੱਲੇ ਕਰਨ ਦੀ ਲਾਈਨ। ਸੋ ਇਹ ਸਾਰੇ ਚੋਂ ਇਹ ਕਿਉਂਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਇਹ ਕੋਈ ਛੋਟੀ ਘਟਨਾ ਨਹੀਂ ਬਿਲਕੁਲ। ਔਰ ਜਿਵੇਂ ਕਿਉਂਕਿ ਅਕਸਰ ਮੈਂ ਅੰਗਰੇਜ਼ੀ ਦਾ ਫਰੇਜ਼ ਦੁਹਰਾਉਂਦਾ, ਹੁਣ ਇਦਾਂ ਦੇ ਜਿਹੜਾ ਮਰਡਰ ਹੁੰਦਾ ਹੈ ਉਸ ਦੇ ਲਈ ਤੁਹਾਡੇ ਕੋਲ ਕੀ ਸਬੂਤ ਨੇ? ਉਹਨਾਂ ਨੇ ਵੀ ਕਿਹਾ ਜੀ ਉਹਨੇ ਪਾਕਿਸਤਾਨ ਨੇ ਉਹਨਾਂ ਦੇ ਥਾਣੇ ਵਾਲਿਆਂ ਨੇ ਜਿਹੜਾ ਵੀ ਨੀਅਰ ਬਾਈ ਪੈਂਦਾ ਹੈ ਉਹਨਾਂ ਨੇ ਅਣਪਛਾਤਿਆਂ ਦੇ ਖਿਲਾਫ ਜਿਹੜੀ ਹੈ ਉਹ FIR ਲਿਖ ਰਹੀ। ਹੁਣ ਅਣਪਛਾਤੇ ਹੀ ਰਹਿਣੇ ਨੇ, ਕਦੇ ਮੋਟਿਵ ਉਹਨਾਂ ਦੇ ਬਿਹਾਈਂਡ ਕੋ, ਪਰ ਤੁਹਾਨੂੰ ਆਈਡੀਆ ਹੋ ਜਾਂਦਾ ਜਿਵੇਂ ਅਮਰੀਕਨ ਫਰੇਜ਼ ਮੈਂ ਇਸਤੇਮਾਲ ਕਰਦਾ ਕਿ ਵਟ ਮੂਵਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਕਿ ਹੁਣ ਅਜੇ ਪਾਕਿਸਤਾਨ ਤਾਂ ਸੁੱਤਾ ਹੈ ਸੀ, ਮਤਲਬ ਸਵੇਰ ਦਾ ਵਕਤ ਹੈ, ਫਜਰ ਦੀ ਨਮਾਜ਼ ਹੋ ਕੇ ਹਟੀ ਹੈ, ਬਾਹਰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ, ਔਰ ਭਾਰਤੀ ਮੀਡੀਆ ਦੇ ਵਿੱਚ ਔਰ ਉਹਨਾਂ ਦੇ ਪੱਤਰਕਾਰ ਇੱਥੇ ਉੱਥੇ ਵੀ ਸਿੱਖਾਂ ਨੂੰ ਕਾਲਾਂ ਕਰਕੇ ਪੁੱਛ ਰਹੇ ਨੇ ਜੀ ਪੰਜਵੜ ਦੇ ਮਰਡਰ ਬਾਰੇ ਤੁਹਾਡਾ ਕੀ ਖਿਆਲ ਹੈ, ਔਰ ਉਹਨਾਂ ਦਾ ਮੀਡੀਆ ਚੱਲ ਰਿਹਾ ਉਹੀ ਡਰੱਗਸ ਫਲਾਣੇ ਢਮਕੇ ਦੇ ਨਾਲ ਜੋੜ ਕੇ ਉਸ ਕਿਸਮ ਦਾ। ਔਰ ਇਹ ਫਿਰ ਉਹਨਾਂ ਦੇ ਹਰ ਥਾਂ ਤੇ ਪੈਟ ਕਿਸਮ ਦੇ ਜਰਨਲਿਸਟ ਰੱਖੇ ਹੋਏ ਨੇ ਜਿਹੜੇ ਸਟੋਰੀਜ਼ ਪਲਾਂਟ ਕਰਦੇ ਨੇ
ਜਿਹੜੇ ਉਹਨਾਂ ਦੇ ਪੱਕੇ ਉਹਨਾਂ ਨੂੰ ਲਿਖ ਕੇ ਉਹਨਾਂ ਨੇ ਸਕ੍ਰਿਪਟ ਦਿੱਤੀ ਹੁੰਦੀ ਹੈ ਏਜੰਸੀਆਂ ਨੇ, ਉਹ ਆਪਣੇ ਨਾਂ ਥੱਲੇ ਛਾਪਦੇ ਨੇ। ਇਸ ਕਿਸਮ ਦਾ ਇੱਕ ਸ਼ਿਸ਼ਰ ਗੁਪਤਾ ਹੈ, ਉਹਨੇ ਸਟੋਰੀ ਨਾਲ ਦੀ ਨਾਲ ਜਿਹੜੀ ਹੈ ਉਹ ਜੜ ਦਿੱਤੀ। KCF ਚੀਫ ਪੰਜਵੜ ਡਾਈਜ਼ ਇਨ ਐਨੋਨਿਮਿਟੀ। ਐਨੋਨਿਮਿਟੀ ਹੁੰਦਾ ਵੀ ਗੁਮਨਾਮੀ ਦੀ ਹਾਲਤ ਚਲਾ ਗਿਆ। ਹਿਸ ਸਨ ਸੀਕ ਪਾਕਿਸਤਾਨ ਵੀਜ਼ਾ ਫਰੋਮ ਜਰਮਨੀ। ਹੁਣ ਉਹਨਾਂ ਦੇ ਪੁੱਤਰ ਵੀਜ਼ਾ ਲੱਭ ਰਹੇ ਨੇ, ਉਹਨਾਂ ਦੇ ਸਨਸ ਦਾ, ਉਹਨਾਂ ਦਾ ਇੱਕੋ ਹੀ ਲੜਕਾ ਹੈ। ਹੁਣ ਇਹ ਕਿਵੇਂ ਇਸ ਸਾਰੀ ਕਹਾਣੀ ਨੂੰ ਵੀਵਨ ਕਰ ਰਿਹਾ, ਔਰ ਇਹ ਉਹਨਾਂ ਨੇ ਬਜਾਏ ਕਿ ਇਹ ਕਹਿਣ ਦੇ ਕਿ ਜੀ ਸਾਡੇ ਮੀਡੀਆ ਨੇ ਤਾਂ ਘੰਟਿਆਂ ਬਾਅਦ ਹੀ ਪਹਿਲਾਂ ਹੀ ਇਹ ਸਟੋਰੀ ਚਲਾ ਦਿੱਤੀ, ਔਰ ਪੰਜਵੜ ਪਿੰਡ ਦੇ ਵਿੱਚ ਮੀਡੀਆ ਜਿਹੜਾ ਉਹ ਸ਼ਹਿਦ ਦੀਆਂ ਮੱਖੀਆਂ ਵਾਂਗ ਪਹੁੰਚ ਗਿਆ ਲੋਕਾਂ ਨੂੰ ਪੁੱਛਣ ਦੇ ਲਈ। ਪਰ ਇੱਥੇ ਇਹਨਾਂ ਦੀ ਉਹ ਸ਼ਿਸ਼ਰ ਗੁਪਤਾ ਇਹ ਸਟੋਰੀ ਲਾ ਰਿਹਾ ਕਿ ਵੀ ਉਹ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਤਾਂ ਇੱਕ ਰੂਟੀਨ ਕਿਲਿੰਗ ਸੀ, ਕਿਉਂਕਿ ਉਹਨਾਂ ਨੇ ਸਰਦਾਰ ਸਿੰਘ ਮਲਕ ਨਾਂ ਦੇ ਸਿੱਖ ਦੇ ਮਾਰੇ ਜਾਣ ਦੀ ਖਬਰ ਦਿੱਤੀ ਜਿਵੇਂ ਕੁਝ ਵੀ ਨਹੀਂ ਵਾਪਰਿਆ। ਔਰ ਉਹਨੇ ਫਿਰ ਸਟੋਰੀ ਕਿ ਜੀ ਦੇਖੋ 50 ਮੋਸਟ ਵਾਂਟਡ ਦੀ ਲਿਸਟ ਜਿਹੜੀ ਹੈ ਉਹ ਇੰਡੀਆ ਨੇ ਦਿੱਤੀ ਸੀ। ਪਰਮਜੀਤ ਸਿੰਘ ਪੰਜਵੜ ਦੇ ਖਿਲਾਫ ਵੀ ਯੂਆਪਾ ਦਾ ਕੇਸ ਸੀ, ਉਸ ਦੇ ਉੱਤੇ ਦੋਸ਼ ਸੀ ਡਰੱਗ ਸਮਗਲਿੰਗ ਦੇ, ਫੇਕ ਇੰਡੀਅਨ ਕਰੰਸੀ ਡੀਲ ਕਰਨ ਦੇ, ਔਰ ਡਾਸਟਰਡਲੀ ਕ੍ਰਾਈਮ ਉਹਨੇ ਕੀਤੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਅੱਜ ਜਿਹੜਾ 6 ਵਜੇ ਸਵੇਰੇ ਸੈਚਰਡੇ ਵਾ ਜਿਹੜਾ ਉਹਨਾਂ ਦਾ ਜਿਹੜਾ ਉਹ ਐਂਡ ਹੋ ਗਿਆ। ਔਰ ਇਹ ਵੀ ਉਹਨੂੰ ਪਤਾ ਪੰਜਵੜ ਵਾਸ ਪੰਪਡ ਵਿਦ ਬੁਲੇਟਸ ਫਾਇਰਡ ਫਰੋਮ ਏ 30 ਕੈਲੀਬਰ ਪਿਸਟਲ ਐਜ਼ ਇਟ। ਹੁਣ ਇਹਨੂੰ ਪਤਾ ਹੈ ਸ਼ਿਸ਼ਰ ਗੁਪਤੇ ਨੂੰ ਕਿ ਇਹ 30 ਕੈਲੀਬਰ ਦੀ ਪਿਸਤੌਲ ਹੈ। ਉਹਨਾਂ ਨੂੰ ਜਿਸ ਮੁਲਕ 'ਚ ਵਾਪਰਿਆ ਉਹਨਾਂ ਨੂੰ ਨਹੀਂ ਪਤਾ ਕਾਤਲ ਕੌਣ ਨੇ, ਹਥਿਆਰ ਕੀ ਹੈ ਉਹਨਾਂ ਦੇ ਕੋਲ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਸਾਰਾ the murder of Panjwad in Lahore demolished Pakistan's lie once again, as it has blatantly denied the presence of any of Indian fugitives in this। उन्होंने कहा जी तो साबित हो गया कि पाकिस्तान झूठा है। पाकिस्तान तो कह रहे सी साडे कोल कोई नहीं है, उन्हें दा मर्डर उत्थे ही हुंदा है। और ये सारी कहानी फिर उन्होंने ये सिखां नूं अगों भड़काउण लई कि जी ये हुण उन्हां दी जिहड़ी पंजवड़ in all probability will be buried in an unmarked grave in Lahore by his handlers in Pakistani ISI। और उन्होंने कहा जी कि ये ਜਿਹੜਾ ਹੁਣ ਉਹਨਾਂ ਨੂੰ ਇੱਕ ਕਬਰ ਦੇ ਵਿੱਚ ਉਤਾਰ ਦਿੱਤਾ ਜਾਏਗਾ। ਪਰ ਨਾਲ ਦੀ ਨਾਲ ਉਹਨਾਂ ਦਾ ਹੀ ਪੰਜਾਬੀ ਮੀਡੀਆ ਜਿਹੜਾ ਖਬਰ ਲਾ ਰਿਹਾ ਕਿ ਭਾਈ ਉਹਨਾਂ ਦਾ ਸੰਸਕਾਰ ਹੋ ਰਿਹਾ ਔਰ ਦੂਸਰਾ ਤੀਸਰਾ। ਔਰ ਇਹ ਤੁਸੀਂ ਇਹ ਦੇਖੋ ਕਿ ਵੀ ਹੁਣ ਮੈਸੇਜ ਕੀ ਦਿੱਤਾ ਹੈ। ਜਿਹੜੀ ਲਾਈਨ ਨੇ ਮੇਰਾ ਧਿਆਨ ਸਭ ਤੋਂ ਜ਼ਿਆਦਾ ਖਿੱਚਿਆ, ਮੈਸੇਜ ਰਾਹ ਨੇ NIA ਨੇ ਦਿੱਤਾ ਵੀ ਅਸੀਂ ਕਿਸੇ ਖਾਲਿਸਤਾਨੀ ਜਿਹੜਾ ਵੀ ਕੋਈ ਆਈਡੀਆਲੋਗ ਹੈ ਜਾਂ ਲੀਡ ਕਰ ਉਹਨੂੰ ਅਸੀਂ ਛੱਡਣਾ ਨਹੀਂ ਹੈ। ਪਰ ਉਹ ਇਹ ਕਹਿ ਰਿਹਾ while Panjwad has now been confined to the dustbin of Khalistan separatist history, the killing inadvertently would also put off the fear of God into other Indian fugitives hiding in Pakistan, even though no group has claimed responsibility for the gunning down of KCF। ਉਹਨਾਂ ਨੇ ਕਿਹਾ ਜੀ ਪੰਜਵੜ ਦੇ ਮਾਰੇ ਜਾਣ ਤੋਂ ਬਾਅਦ ਜਿਹੜੇ ਬਾਕੀ ਨੇ ਉਹਨਾਂ 'ਚ ਰੱਬ ਦਾ ਖੌਫ ਆਏਗਾ ਕਿ ਰੱਬ ਨੇ ਸਾਨੂੰ ਛੱਡਣਾ ਨਹੀਂ। ਕਹਿਣਾ ਇਹ ਚਾਹੁੰਦਾ, ਉਹਦੇ ਪਿੱਛੇ ਜਿਹੜਾ ਮੈਸੇਜ ਆ ਉਹ ਇਹ ਹੈ ਕਿ ਰਾਹ ਨੇ ਮੈਸੇਜ ਦੇ ਦਿੱਤਾ ਖਾਲਿਸਤਾਨੀਆਂ ਨੂੰ ਕਿ ਤੁਸੀਂ ਕਿਤੇ ਵੀ ਬੈਠੇ ਹੋ, ਕਿਸੇ ਸੇਫ ਥਾਂ ਤੇ, ਭਾਵੇਂ ਸਿਕਿਉਰਿਟੀ ਗਾਰਡ ਲੈ ਕੇ ਬੈਠੇ ਹੋ, ਅਸੀਂ ਤੁਹਾਨੂੰ ਛੱਡਣਾ ਨਹੀਂ ਹੈ। ਪਰ ਉਹ ਕਹਿ ਰਿਹਾ ਜੀ ਫੀਅਰ ਆਫ ਗॉड ਜਿਹੜਾ ਉਹ ਹੁਣ ਉਹਨਾਂ ਨੂੰ ਸਤਾ ਰਿਹਾ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਬਿਲਕੁਲ ਕਲੀਅਰ ਕੱਟ ਭਾਰਤੀ ਖੁਫੀਆ ਏਜੰਸੀ ਰਾਹ ਦਾ ਆਪਰੇਸ਼ਨ ਹੈ। ਪਰ ਅਨਫੋਰਚੂਨੇਟਲੀ ਅਸੀਂ ਨੇਸ਼ਨਲੈਸ ਲੋਕ ਨਾ ਤਾਂ ਇਸ ਦਾਸਤਾਨ ਨੂੰ ਕਿਤੇ ਬਿਆਨ ਸਕਾਂਗੇ, ਤੇ ਜਿਸ ਮੁਲਕ ਦੇ ਵਿੱਚ ਇਹ ਹੋਇਆ ਉਹਨਾਂ ਦੀਆਂ ਆਪਣੀਆਂ ਕੰਪਲਸ਼ਨਸ ਕੀ ਚੱਲ ਰਹੀਆਂ, ਬੈਕ ਐਂਡ ਤੇ ਕੀ ਚੱਲ ਰਿਹਾ, ਫਰੰਟ ਐਂਡ ਤੇ ਕੀ ਚੱਲ ਰਿਹਾ, ਉਹ ਅਸੀਂ ਆਉਣ ਵਾਲੇ ਸੈਗਮੈਂਟ ਵਿੱਚ ਡਿਸਕਸ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ
ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਪਰਮਜੀਤ ਪੰਜਵੜ ਦਾ ਕਤਲ ਭਾਰਤੀ ਏਜੰਸੀਆਂ ਵੱਲੋਂ ਲਾਹੌਰ ਵਿੱਚ ਕੀਤਾ ਗਿਆ ਔਰ ਇਸ ਤੋਂ ਕੁਝ ਮਹੀਨੇ ਪਹਿਲਾਂ 2 ਕਸ਼ਮੀਰੀ ਆਗੂਆਂ ਦਾ ਕਰਾਚੀ ਵਿੱਚ ਕਤਲ ਕੀਤਾ ਗਿਆ ਸੀ। ਕੀ ਇਹ ਪਾਕਿਸਤਾਨ ਖੁਫੀਆ ਏਜੰਸੀ ਦੀ ਨਲਾਇਕੀ ਹੈ ਜਾਂ ਪਾਕਿਸਤਾਨ ਦੀ ਨੀਤੀ ਦਾ ਇੱਕ ਹਿੱਸਾ, ਜਿਸ ਨੀਤੀ ਦੇ ਤਹਿਤ ਕਸ਼ਮੀਰ ਅਤੇ ਖਾਲਿਸਤਾਨੀ ਦੇ ਜਿਹੜਾ ਕੌਜ਼ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ। ਸੋ ਇਹ ਚਰਚਾਵਾਂ ਅੱਡ-ਅੱਡ ਸਿੱਖ ਅਤੇ ਕਸ਼ਮੀਰੀ ਹਲਕਿਆਂ ਵਿੱਚ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਸੋ ਵਿਊਅਰਸ ਇਸ ਇਸ਼ੂ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਔਰ ਸਿੰਘ ਗਰਚਾ ਜੀ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ ਔਰ ਡਾਕਟਰ ਪਰਮਜੀਤ ਸਿੰਘ ਸੂਰਮਾ ਜੀ ਕਹਿੰਦੇ ਨੇ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਮ੍ਰਿਤਕ ਸਰੀਰ ਪਾਕਿਸਤਾਨ ਤੋਂ ਭਾਰਤ ਲਿਆਉਣ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀਆਂ ਸੇਵਾਵਾਂ ਦਿੱਤੀਆਂ ਜਾਣ ਤਾਂ ਜੋ ਪਰਿਵਾਰ ਵੱਲੋਂ ਉਹਨਾਂ ਦਾ ਅੰਤਮ ਸੰਸਕਾਰ ਉਹਨਾਂ ਦੇ ਪਿੰਡ ਵਿੱਚ ਕੀਤਾ ਜਾ ਸਕੇ। ਡਾਕਟਰ ਸਮਰਾ ਜੀ ਆਲਰੇਡੀ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦਾ ਸੰਸਕਾਰ ਰਾਵੀ ਦੇ ਕੰਢੇ ਜਿੱਥੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਉਹ ਉਹਨਾਂ ਦਾ ਕਰ ਦਿੱਤਾ ਜੀ। ਰਵਿੰਦਰ ਕੌਰ ਜੀ ਕਹਿੰਦੇ ਨੇ ਵਾਹਿਗੁਰੂ ਜੀ ਔਰ ਇਹ ਕੌਰ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਟੌਪ ਜੱਟ 47 ਐਲਏ ਕਹਿੰਦੇ ਨੇ ਕਿ ਲਵ ਯੂ ਅੰਕਲ ਜੀ ਔਰ ਆਜ਼ਾਦੀ ਹੱਲ ਦੀ ਆਈਡੀ ਤੋਂ ਸਾਨੂੰ ਆਈ ਮੈਸੇਜ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਵੈਰੀ ਗੁੱਡ ਸਪੋਰਟ ਸਿੱਖ ਫॉर ਜਸਟਿਸ ਓਨਲੀ। ਸੋ ਮਸੂਦ ਆਲਮ ਲਿਖਦੇ ਨੇ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਬੜੀ ਮੁਹੱਬਤ ਨਾਲ ਸੁਣਦੇ ਆ ਡਾਕਟਰ ਸਾਹਿਬ ਇਹ ਲੋਟ ਆਫ ਲਵ ਫॉर ਯੂ ਐਂਡ ਨੀਲਮ ਕੌਰ ਜੀ ਹੱਸਦੇ ਵਸਦੇ ਰਹੋ ਜਿੰਦੇ ਰਹੋ ਥੈਂਕਸ ਬੈਸਟ ਰਿਗਾਰਡਸ। ਬਹੁਤ ਸ਼ੁਕਰੀਆ ਮਸੂਦ ਆਲਮ ਸਾਹਿਬ ਸਾਡਾ ਖੂਨ ਵੱਧ ਜਾਂਦਾ ਹੈ ਤੁਹਾਡੇ ਇਹੋ ਜਿਹੇ ਪਿਆਰੇ ਲਫ਼ਜ਼ ਸੁਣ ਕੇ। ਬਿਲਕੁਲ ਜੀ। ਬੂਟਾ ਸਿੰਘ ਜੀ ਲਿਖਦੇ ਨੇ ਕਿ ਖਾਲਸਾ ਜ਼ਿੰਦਾਬਾਦ ਆਜ਼ਾਦੀ ਹੱਲ। ਜੀਤ ਸੂਰਤੀਆ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਐਂਡ ਫਿਰ ਜਗਸੀਰ ਸਿੰਘ ਸਿੱਧੂ ਜੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਉਹਨਾਂ ਨੇ ਜਿਹੜੇ WhatsApp ਦੇ ਜਿਹੜੇ ਗਰੁੱਪ ਨੇ ਉਹਦੇ ਵਿੱਚ ਉਹਨਾਂ ਨੇ ਸਾਡਾ ਪ੍ਰੋਗਰਾਮ ਵੀ ਸ਼ੇਅਰ ਕਰਤਾ। ਬਹੁਤ ਬਹੁਤ ਸ਼ੁਕਰੀਆ ਔਰ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ। ਔਰ ਫਿਰ ਸਾਡੇ ਕੋਲ ਕਾਰਿਦ ਸਿੰਘ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸਮਾਨ ਰਸ਼ੀਦ ਲਿਖਦੇ ਨੇ ਬਟ ਕੇ ਰਹੇਗਾ ਹਿੰਦੁਸਤਾਨ ਬਨ ਕੇ ਰਹੇਗਾ ਖਾਲਿਸਤਾਨ। ਪੀ ਅਟਵਾਲ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ। ਜਸਟ ਜੀ ਕਹਿੰਦੇ ਨੇ ਕਿ ਪੰਜਾਬੀ ਲੈਂਗੁਏਜ ਫੂਡ ਕਸਟਮਸ ਸ਼ੇਅਰਡ ਵੈਲਿਊਜ਼ ਨਾਟ ਸਿੱਖ ਮੁਸਲਿਮ। ਸਲਾਮ ਸਤਿ ਸ਼੍ਰੀ ਅਕਾਲ ਜਸਟ ਬੰਗਲਾਦੇਸ਼ ਐਂਡ ਬੰਗਾਲ। एंड इसी तरह अमरजीत लिखते हैं कि वाहिगुरू जी का खालसा वाहिगुरू जी की फतेह। एंड उदय राज लिखते हैं कि पाकिस्तान के लीडर तो इंडिया के साथ हैं चलते कश्मीर और खालिस्तान भूल गए। और साडे कोल मैसेज आया है इस अंजी गरचा सिंह जी दे ਇਹ ਜਿਹੜੀ ਗੱਲ ਸਾਡੇ ਭਾਈਜਾਨ ਨੇ ਕਹੀ ਹੈ ਕਿਹਨਾਂ ਨੇ ਕਿਹਾ ਹੈ ਇਹ ਹੈਗੇ ਨੇ ਉਦੈ ਰਾਜ। ਹਾਂ ਇਹਦੇ ਤੇ ਇਸ ਵੇਲੇ ਕਿਉਂਕਿ ਕਾਫੀ ਚਰਚਾ ਕਸ਼ਮੀਰੀ ਲੀਡਰਾਂ ਦੇ ਨਾਲ ਵੀ ਐਕਟਿਵਿਸਟ ਨਾਲ ਵੀ ਮੇਰੀ ਗੱਲ ਹੋਈ ਹੈ ਇਹਨਾਂ 2-3 ਦਿਨਾਂ 'ਚ ਔਰ ਸਿੱਖ ਸਫਾਂ ਦੇ ਵਿੱਚ ਤਾਂ ਕਾਫੀ ਇਸ ਦੇ ਉੱਤੇ ਚਰਚਾ ਚੱਲ ਰਹੀ ਹੈ ਅਸੀਂ ਇਸ ਦਾ ਜ਼ਿਕਰ ਕਰਾਂਗੇ ਜੀ। ਬਲਕਾਰ ਸਿੰਘ ਲਿਖਦੇ ਨੇ ਕਿ ਬਾਬਾ ਜੀ ਸਿੱਖ ਸਾਰੇ ਸਹਿਮੇ ਹੋਏ ਕਿ ਸਾਡੇ ਨਾਲ ਹੋਵੇਗਾ। ਸੋ ਉਹਨਾਂ ਦਾ ਮੈਸੇਜ ਫਿਰ ਅੱਗੇ ਮੈਸੇਜ ਆਏਗਾ ਕਿ ਦੇਖੋ ਸਹਿਮ ਤਾਂ ਸਿੱਖਾਂ ਦੀ ਸ਼ਬਦਾਵਲੀ ਨਹੀਂ ਹੈ ਸਾਡੀ ਵੋਕੈਬਲਰੀ 'ਚ ਨਹੀਂ ਹੈ। ਗਮ ਔਰ ਗੁੱਸਾ ਗਮ ਹੈ ਜਦੋਂ ਤੁਹਾਡਾ ਕੋਈ ਪਿਆਰਾ ਜਾਂਦਾ ਹੈ ਇਸ ਗੱਲ ਦਾ ਤੁਹਾਨੂੰ ਰੰਜੋ ਗਮ ਜਿਹਨੂੰ ਕਹਿੰਦੇ ਨੇ ਤੇ ਗੁੱਸੇ ਚੋਂ ਫਿਰ ਸਾਡਾ ਰਿਵੈਂਜ ਨਿਕਲਦਾ ਹੈ। ਬਿਲਕੁਲ ਅਸੀਂ ਸਹਿਮਦੇ ਨਹੀਂ ਹੈ ਬਿਲਕੁਲ ਅਸੀਂ ਸਾਨੂੰ ਫਤਿਹ ਵੀ ਬੁਲਾਉਂਦੇ ਨੇ ਬਲਕਾਰ ਸਿੰਘ ਜੀ। ਸੋ ਇਸੇ ਤਰ੍ਹਾਂ ਦਵਿੰਦਰ ਸੰਧੂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਕਮਲਜੀਤ ਸਿੰਘ ਲਿਖਦੇ ਨੇ ਭਾਈ ਪਰਮਜੀਤ ਸਿੰਘ ਦੇ ਕੇਸ ਵਿੱਚ ਵੀ ਇਹ ਵੀ ਹੋ ਸਕਦਾ ਹੈ ਕਿ ਭੁੱਟੋ ਦਾ ਮੁੰਡਾ ਉਦੋਂ ਭਾਰਤ ਵਿੱਚ ਬੈਠਾ ਸੀ ਅਤੇ ਕਿਤੇ ਆਪਣੀ ਮਾਂ ਵਾਲਾ ਕੰਮ ਤਾਂ ਨਹੀਂ ਕੀਤਾ।
ਸੋ ਇਸੇ ਤਰ੍ਹਾਂ ਸਾਡੇ ਕੋਲ ਹਾਂ, ਮੈਸੇਜ ਕਿਉਂਕਿ ਇਹ ਵੀ ਕੁਝ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ, ਕਿਉਂਕਿ ਬਿਲਾਵਲ ਭੁੱਟੋ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ, ਉਹ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਗੋਆ ਆਏ ਸੀ। 2 ਦਿਨ ਪਹਿਲਾਂ ਹੀ ਗਏ ਔਰ ਉੱਥੇ ਇਹਨਾਂ ਦੀ ਨੋਕ ਝੋਕ ਵੀ S ਜੈ ਸ਼ੰਕਰ ਉਹਨਾਂ ਦੀ ਹੋਈ। ਉਹਨੇ S ਜੈ ਸ਼ੰਕਰ ਨੇ ਦਹਿਸ਼ਤਗਰਦੀ ਦਾ ਇਲਜ਼ਾਮ ਲਾਇਆ, ਉਹਨੇ ਕਾਊਂਟਰ ਕੀਤਾ, ਰਾਦਰ ਉਹਨੂੰ ਬੇਇੱਜ਼ਤ ਕੀਤਾ ਬਿਲਾਵਲ ਭੁੱਟੋ ਨੂੰ। ਈਵਨ ਇਮਰਾਨ ਖਾਨ ਨੇ ਵੀ ਇੱਕ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਈ ਇਹ ਬੇਵਕੂਫ ਗਿਆ ਕਿਉਂ ਸੀ ਉੱਥੇ ਬਿਲਾਵਲ ਭੁੱਟੋ, ਜੇ ਬੇਇੱਜ਼ਤੀ ਕਰਵਾਣੀ ਸੀ। ਬਿਲਕੁਲ। ਸੋ ਕਿਉਂਕਿ ਇਹ ਲੈਗੇਸੀ ਤਾਂ ਕਿਤੇ ਨਾ ਕਿਤੇ ਹੈ ਬੇਨਜ਼ੀਰ ਭੁੱਟੋ ਦੇ ਪਹਿਲੇ ਦੌਰ 'ਚ ਕਿ ਜੀ ਉਹਨਾਂ ਨੇ ਰਾਜੀਵ ਗਾਂਧੀ ਦੇ ਨਾਲ ਸਮਝੌਤਾ ਕਰਕੇ ਜਿਹੜੇ ਸਿੱਖ ਯੋਧੇ ਪਾਕਿਸਤਾਨ 'ਚ ਸਨ ਉਹਨਾਂ ਦੀ ਲਿਸਟ ਦਿੱਤੀ ਸੀ ਔਰ ਨਤੀਜੇ ਦੇ ਤੌਰ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਾਣ ਵਾਲੇ ਫੌਰਨ ਫੜੇ ਜਾਂਦੇ ਸਨ। ਅਸੀਂ ਇਸ ਦੇ ਉੱਤੇ ਵੀ ਗੱਲ ਕਰਦੇ ਹਾਂ ਜੀ। ਹਰਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਲਿਖਦੇ ਨੇ ਔਰ ਇਸੇ ਤਰ੍ਹਾਂ ਜਸਵੀਰ ਬਰਾਰ ਹਮੇਸ਼ਾ 6 ਫੋਰ ਜਸਟਰ ਉਹਨਾਂ ਦੀ ਸਪੋਰਟ ਕਰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਬਲਜੀਤ ਵੜਿਆਚ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਸ਼ਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਐਵਰੀਬਾਡੀ ਦਿਸ ਇਜ਼ ਯੂਅਰ ਲਾਈਵ ਸ਼ੋ ਵੋਟ ਫॉर ਖਾਲਸਾ ਐਵਰੀਬਾਡੀ। ਸੋ ਇਸੇ ਤਰ੍ਹਾਂ ਇਕਬਾਲ ਸਿੰਘ ਲਿਖਦੇ ਨੇ ਇੰਡੀਪੈਂਡੈਂਟ ਸੋਵਰਨ ਸਿੱਖ ਹੋਮਲੈਂਡ ਖਾਲਿਸਤਾਨ ਇਜ਼ ਦਾ ਓਨਲੀ ਸੋਲੂਸ਼ਨ ਔਰ ਉਹਨਾਂ ਨੇ ਫਤਿਹ ਵੀ ਬੁਲਾਈ ਸਾਨੂੰ ਔਰ ਖਾਲਸਾ ਰਾਜ ਹਾਂਜੀ ਬਸ ਹੋ ਗਿਆ ਡਨ ਹੈ। ਸੋ ਔਰ ਖਾਲਸਾ ਰਾਜ ਜੀ ਕਹਿੰਦੇ ਨੇ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋਣਾ ਔਰ ਸੋਨ ਮੱਲੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਜੀ। ਡਾਕਟਰ ਸਾਹਿਬ ਦੇਖੋ ਹੁਣ ਮੈਂ ਜਿਸ ਟੌਪਿਕ ਤੇ ਗੱਲ ਕਰਨ ਲੱਗਾ ਕਿਉਂਕਿ ਆਲਰੇਡੀ ਸਾਡੇ ਵਿਊਅਰਸ ਚੋਂ ਵੀ ਇਸ ਦੇ ਉੱਤੇ ਕਮੈਂਟ ਆਏ ਨੇ, ਸਾਡੇ ਨਾਲ ਤਾਂ ਪਿਛਲੇ 2 ਦਿਨ ਤੋਂ ਹੀ ਆਲਮੋਸਟ ਬਹੁਤ ਸਾਰੀ ਚਰਚਾਵਾਂ ਫੋਨ ਤੇ ਸਾਡੇ ਵੀਰ ਇਸ ਦੇ ਉੱਤੇ ਕਰ ਰਹੇ ਨੇ ਔਰ ਸਾਡਾ ਆਪਣਾ ਵੀ ਇਸ ਦੇ ਉੱਤੇ ਕੰਸਰਨ ਹੈ। ਬਿਲਕੁਲ, ਕਿਉਂਕਿ ਦੇਖੋ ਜਦੋਂ ਅਸੀਂ ਸਾਂਝਾਂ ਦੀ ਗੱਲ ਕਰਦੇ ਹਾਂ, ਸਾਂਝ 2 ਪੱਖੀ ਹੁੰਦੀ ਹੈ, 2 ਪਾਸੇ ਹੁੰਦੀ ਹੈ। ਅੱਛਾ, ਜਿੱਥੋਂ ਤੱਕ ਆਵਾਮ ਦਾ ਤਾਲੁਕ ਹੈ, ਉਹ ਸਿੱਖ ਆਵਾਮ ਹੈ ਜਾਂ ਪਾਕਿਸਤਾਨੀ ਆਵਾਮ ਹੈ, ਉਹ ਇੱਕ ਦੂਸਰੇ ਨੂੰ ਅੰਤਾਂ ਦੀ ਮੁਹੱਬਤ ਕਰਦੇ ਨੇ, ਪਿਆਰ ਹੈ ਉਹ ਹਮੇਸ਼ਾ ਰਹੇਗਾ ਵੀ ਔਰ ਅਸੀਂ ਜਿਹੜੀ ਸਾਡੀਆਂ ਸ਼ੁਕਰਗੁਜ਼ਾਰੀਆਂ ਨੇ ਉਹ ਹਮੇਸ਼ਾ ਨੇ। ਈਵਨ ਜੇ ਅਸੀਂ ਪਾਕਿਸਤਾਨ ਦੀ ਹਕੂਮਤ ਦੇ ਹਵਾਲੇ ਨਾਲ ਗੱਲ ਕਰੀਏ ਕਿ ਪਾਕਿਸਤਾਨ ਵਿਚਲੇ ਸਿੱਖ ਗੁਰਦੁਆਰਿਆਂ ਦੀ ਹਿਫਾਜ਼ਤ ਦੇ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1999 ਦੇ ਵਿੱਚ ਹੋਂਦ ਚਾਹੁੰਦੀ ਹੈ। ਕਰਤਾਰਪੁਰ ਸਾਹਿਬ ਕੋਰੀਡੋਰ 9 ਨਵੰਬਰ 2019 ਨੂੰ ਖੁੱਲ੍ਹਦਾ ਹੈ ਔਰ ਜਿੰਨੇ ਜਦੋਂ ਸਾਡੇ ਲੋਕ ਜਾਂਦੇ ਨੇ ਉਧਰ ਜਥਿਆਂ ਦੇ ਰੂਪ 'ਚ ਉਹਨਾਂ ਨੂੰ ਜਿਵੇਂ ਜਿਹੜਾ ਉਹਨਾਂ ਦੇ ਨਾਲ ਬਹੁਤ ਵਧੀਆ ਸਲੂਕ ਕੀਤਾ ਜਾਂਦਾ, ਉਹਨਾਂ ਦੀ ਹਿਫਾਜ਼ਤ ਕੀਤੀ ਜਾਂਦੀ। ਸੋ ਇਹ ਸਾਰੇ ਇਸ ਦੇ ਲਈ ਅਸੀਂ ਹਮੇਸ਼ਾ ਰਿਣੀ ਔਰ ਸ਼ੁਕਰਗੁਜ਼ਾਰ ਹੈ ਔਰ ਮੇਰਾ ਤਾਂ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਲਈ ਪਾਕਿਸਤਾਨ ਦੀ ਧਰਤੀ ਮੁਕੱਦਸ ਹੈ ਕਿਉਂਕਿ ਸਾਡਾ ਮੱਕਾ ਔਰ ਮਦੀਨਾ ਪਾਕਿਸਤਾਨ 'ਚ ਹੈ। ਅੱਛਾ, ਹੈਵਿੰਗ ਸੈਡ ਦੈਟ ਹਕੂਮਤਾਂ ਦੀਆਂ ਨੀਤੀਆਂ ਹਕੂਮਤਾਂ ਦੇ ਵਿੱਚ ਪਾਕਿਸਤਾਨ ਦੇ ਹਵਾਲੇ ਨਾਲ ਤਾਂ ਹਕੂਮਤ ਕੋਈ ਵੀ ਹੋਏ, ਉਹ ਭਾਵੇਂ ਸਿਵਿਲੀਅਨ ਹੈ ਜਾਂ ਸਿੱਧੀ ਫੌਜੀ ਹੈ, ਇਸ ਨੂੰ ਕੋਈ ਵੀ ਜਿਹੜਾ ਥੋੜਾ ਬਹੁਤ ਵੀ ਉਸ ਸਿਸਟਮ ਨੂੰ ਸਮਝਦਾ ਹੈ ਉਸ ਨੂੰ ਪਤਾ ਹੈ ਕਿ ਵੀ ਪਾਕਿਸਤਾਨ ਦੇ ਵਿੱਚ ਫੌਜ ਦੀ ਮਰਜ਼ੀ ਦੇ ਬਿਨਾ ਪੱਤਾ ਨਹੀਂ ਹਿਲ ਸਕਦਾ। ਸੋ ਜਿਹੜੀਆਂ ਨੀਤੀਆਂ ਨੇ ਬਹੁਤਿਆਂ ਨੂੰ ਜਿਹੜੇ ISI ਵੀ ਲੱਗ ਰਿਹਾ ਹੁੰਦਾ, ISI ਵੀ ਪਾਕਿਸਤਾਨੀ ਫੌਜ ਦਾ ਹੀ ਹਿੱਸਾ ਹੈ। ਜਿਹੜੀ ਤਾਕਤ ਹੈ ਉਹ ਪਾਕਿਸਤਾਨ ਦਾ ਫੌਜੀ ਜਿਹੜਾ ਚੀਫ ਹੈ, ਪਰ ਉਸ ਦੇ ਨਾਲ ਉਹ ਵੀ ਆਪਣੀ ਤਾਕਤ ਡਰਾ ਕਰਦਾ ਜਿਹੜੇ ਕੋਰ ਕਮਾਂਡਰ ਨੇ ਜਿਹੜੇ ਨੀਤੀ ਬਣਾਉਂਦੇ ਨੇ। ਸੋ ਇਹ ਨੋਨ ਫੈਕਟ ਹੈ ਕਿ ਭਾਈ ਮੋਸਟ ਪਾਵਰਫੁਲ ਬਾਡੀ ਪਾਕਿਸਤਾਨ ਫੌਜ ਹੈ ਔਰ ਉਹਨਾਂ ਦੇ ਅੱਗੋਂ ਕੋਰ ਕਮਾਂਡਰਸ ਨੇ ਜਿਹੜੇ ਨੀਤੀ ਬਣਾਉਂਦੇ ਨੇ। ਕਸ਼ਮੀਰ ਜਿਹੜਾ ਪਾਕਿਸਤਾਨ ਦੀ ਸ਼ਾਹਰਗ, ਜਿਸ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸ਼ਾਇਦ ਇਹ ਲਫ਼ਜ਼ ਸ਼ਾਹਰਗ ਵਾਲੇ ਕਹੇ, ਜੁਗਲਰ ਵੇਨ, ਕੱਲਾ ਇਹੀ ਨਹੀਂ ਕਿ ਕਸ਼ਮੀਰ ਦੇ ਵਿੱਚ ਮੁਸਲਮਾਨ ਮੈਜੋਰਟੀ ਹੋਣ ਕਰਕੇ ਉਹ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੀਦਾ ਸੀ ਜਾਂ ਬਣਨਾ ਚਾਹੀਦਾ ਹੈ, ਗੱਲ ਇੱਥੋਂ ਤੱਕ ਨਹੀਂ ਸੀ। ਸ਼ਾਹਰਗ ਇਸ ਲਈ ਵੀ ਹੈ ਕਿ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਜਿਹੜੇ 3 ਦਰਿਆ ਪਾਕਿਸਤਾਨ ਨੂੰ ਮਿਲੇ, ਇੰਡਸ, ਝਨਾਹ ਤੇ ਜੇਹਲਮ, ਉਹਨਾਂ ਚੋਂ ਝਨਾਹ ਔਰ ਜੇਹਲਮ ਤਾਂ ਕਸ਼ਮੀਰ ਵਾਦੀ ਚੋਂ ਆਉਂਦੇ ਨੇ ਇਹ ਔਰ ਉਹਨਾਂ ਦੀ ਇਕਨੋਮੀ ਸਾਰੀ ਲਹਿੰਦੇ ਪੰਜਾਬ ਦੀ ਔਰ ਦੂਸਰੀ ਐਗਰੀਕਲਚਰ ਦੇ ਉੱਤੇ ਹੈ। ਮੰਗਲਾ ਡੈਮ ਵੀ ਉਸ ਦੇ ਉੱਤੇ ਬਣਦਾ ਔਰ ਖੇਤੀਬਾੜੀ ਪਾਣੀ ਉਹਨਾਂ ਦੇ ਕੋਲ ਹੈ।
ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਲਈ ਕਸ਼ਮੀਰ ਇੰਨਾ ਡੀਅਰਰ ਰਿਹਾ ਕਿ ਉਹਨਾਂ ਨੇ ਤਾਂ 3 ਜੰਗਾਂ ਲੜੀਆਂ ਨੇ ਕਸ਼ਮੀਰ ਦੇ ਲਈ। ਹੁਣ ਜੋ ਅਸੀਂ ਹਾਲ ਦੇਖ ਰਹੇ ਹਾਂ, ਜਿਨ੍ਹਾਂ ਨੇ ਇਹ ਕਿਹਾ, ਕਿਸੇ ਨੇ ਬਿਲਾਵਲ ਭੁੱਟੋ ਦੇ ਗੋਆ ਤੋਂ ਮੁੜਨ ਤੋਂ 2 ਦਿਨ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਨੂੰ ਜੋੜ ਕੇ ਮਾਂ ਪੁੱਤਰ ਦੀ ਕਿ ਬੇਨਜ਼ੀਰ ਬਾਰੇ ਵੀ ਨੋਨ ਸੀ ਇਹ ਕਿ ਭਾਈ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਬੇਨਜ਼ੀਰ ਨੇ ਉਦੋਂ ਕੋਈ ਇਸ ਕਿਸਮ ਦਾ ਕਦਮ ਲਿਆ ਸੀ ਰਾਜੀਵ ਗਾਂਧੀ ਦੇ ਨਾਲ ਉਹਨੂੰ ਲਿਸਟ ਦੇਣ ਦਾ ਜਾਂ ਦੂਜਾ, ਜਾਂ ਅੱਜ ਇਸ ਕਿਸਮ ਦਾ ਕੋਈ ਕਦਮ ਇਹ ਆਫ ਦੇਅਰ ਓਨ ਲੈ ਸਕਦੇ ਨੇ? ਬਿਲਕੁਲ ਨਹੀਂ। ਫਿਰ ਮੁਲਕ ਦੇ ਜਿਹੜੇ ਅਸਲੀ ਮਾਲਕ ਨੇ ਉਹਨਾਂ ਦੀ ਕੀ ਨੀਤੀ ਬਦਲੀ ਹੈ ਸਿੱਖਾਂ ਪ੍ਰਤੀ ਜਾਂ ਖਾਲਿਸਤਾਨ ਪ੍ਰਤੀ, ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਭਾਰਤ ਦੇ ਨਾਲ ਹੁਣ ਅਸੀਂ ਦੋਸਤੀ ਕਰਨੀ ਹੈ, ਤੇ ਉਹਨਾਂ ਨੇ ਅਦਰਵਾਈਜ਼ ਤਾਂ ਉਹਨਾਂ ਦੀ ਮੰਗੀ ਹੋਈ ਸੀ ਕਿ ਹਵਾਲਗੀ ਕਰੋ ਸਾਡੇ, ਉਹਨਾਂ ਨੇ ਕੋਈ ਹੋਰ ਰਸਤਾ ਚੁਣ ਲਿਆ। ਪਰ ਅਸੀਂ ਇਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਸਿੱਖ ਫੈਕਟਰ ਪਾਕਿਸਤਾਨ ਦੇ ਈਵਨ ਫੌਜੀ ਰਡਾਰ ਦੇ ਉੱਤੇ ਵੀ ਕੋਈ ਬਹੁਤ ਅਹਿਮੀਅਤ ਵਾਲਾ ਫੈਕਟਰ ਨਹੀਂ ਰਿਹਾ ਲੰਬਾ ਵਕਤ। 1990 ਤੋਂ ਬਾਅਦ ਸਿੱਖ ਫੈਕਟਰ ਸ਼ਾਇਦ ਮੋਰ ਟੂਵਰਡਸ ਰਿਲੀਜੀਅਸ ਟੂਰਿਜ਼ਮ ਉਹਨਾਂ ਨੂੰ ਲੱਗਾ ਕਿ ਭਾਈ ਜੇ ਡਿਵੈਲਪ ਕੀਤੇ ਜਾਣ ਗੁਰਦੁਆਰੇ, ਸਿੱਖ ਹੋਣਗੇ, ਉਹਨਾਂ ਦੇ ਨਾਲ ਜਿਹੜੀ ਹੈ ਫੋਰਨ ਕਰੰਸੀ ਵੀ ਆਏਗੀ ਔਰ ਗੁੱਡਵਿਲ ਵੀ ਹੋਏਗੀ, ਔਰ ਇਹ ਅਸੀਂ ਸਿੱਖਾਂ ਦੀ ਗੁੱਡਵਿਲ ਦੇ ਨਾਲ ਨਾਲ ਸਾਡੀ ਕਮਾਈ ਵੀ, ਸਿੱਖਾਂ ਨੂੰ ਵੀ ਉਹਦੇ 'ਚ ਕੋਈ ਇਤਰਾਜ਼ ਨਹੀਂ, ਕਿਉਂਕਿ ਸਾਨੂੰ ਹੈ ਵੀ ਸਾਡੇ ਗੁਰਦੁਆਰੇ ਸੰਭਾਲੇ ਜਾਣਗੇ। ਪਰ ਕਸ਼ਮੀਰ ਨੂੰ ਤਾਂ ਪਾਕਿਸਤਾਨ, ਉਹ ਤਾਂ ਪਾਕਿਸਤਾਨ ਦੇ ਫਾਊਂਡਰ ਨੇ ਕਸ਼ਮੀਰ ਨੂੰ ਸ਼ਾਹ ਰੱਖਿਆ ਹੋਇਆ। ਬਿਲਕੁਲ ਉਹਨਾਂ ਦੀ ਲਾਈਫ ਲਾਈਨ ਜਿਹੜੀ ਹੈ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਚਨਾਬ ਔਰ ਜੇਹਲਮ ਕਸ਼ਮੀਰ 'ਚ ਨੇ। ਹੁਣ ਇਹ ਪੰਜਵੜ ਦੇ ਮਰਡਰ ਦੀ ਗੱਲ ਕਰਨ ਤੋਂ ਪਹਿਲਾਂ ਇਹ ਖਬਰਾਂ, ਕਿਉਂਕਿ ਅਸੀਂ ਸਮਝਦੇ ਹਾਂ ਵੀ ਬਹੁਤੇ ਆਪਣਿਆਂ ਨੂੰ ਤਾਂ ਵੈਸੇ ਹੀ ਨਹੀਂ ਪਤਾ ਹੋਣੀਆਂ, ਸ਼ਾਇਦ ਪਾਕਿਸਤਾਨੀਆਂ ਨੂੰ ਵੀ ਨਹੀਂ ਪਤਾ ਕਿ ਇਹ ਭਾਰਤੀ ਏਜੰਸੀਆਂ ਰਾਹ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਜਾਂ ਆਫ ਦੇਅਰ ਓਨ ਕਿਵੇਂ ਪਾਕਿਸਤਾਨ 'ਚ ਬੈਠੀ ਕਸ਼ਮੀਰੀ ਲੀਡਰਸ਼ਿਪ ਨੂੰ ਵੀ ਵਾਈਪ ਆਊਟ ਕਰ ਰਹੀ ਹੈ ਪਿਛਲੇ ਮਹੀਨਿਆਂ ਤੋਂ। ਔਰ ਮੈਂ ਇਸ ਸੱਚ ਇਹ ਦੋਵੇਂ ਖਬਰਾਂ, ਇੱਕ ਜਿਹੜੀ ਹੈ ਉਹ ਹਿੰਦੂ ਬਿਊਰੋ ਦੀ ਹੈ ਔਰ ਇਹ ਦੋਨੋਂ ਖਬਰਾਂ ਹੀ ਜਿਹੜੀਆਂ ਨੇ ਇਹ ਆਪਣੇ ਆਪ ਦੇ ਵਿੱਚ ਦੱਸਦੀਆਂ ਨੇ ਕਿ ਕੁਛ ਨਾ ਕੁਛ ਕਾਲਾ ਮਾੜਾ ਨਕਾਰਿਆ ਨਹੀਂ ਜਾ ਸਕਦਾ। ਪਹਿਲਾਂ ਮੈਂ ਖਬਰ ਇਹ ਪੜ੍ਹਦਾ ਹਿੰਦੂ ਦੇ ਹਵਾਲੇ ਨਾਲ, ਹਿੰਦੂ ਬਿਊਰੋ, wanted Hizbul commander Alam shot dead in Pakistan's capital. The center designated Bashir Ahmed Peer alias Imtiaz Alam as a terrorist in October 2022, describing him as launching commander of the Hizbul Mujahideen. ਹੁਣ ਜਿਸ ਤਰ੍ਹਾਂ ਪਰਮਜੀਤ ਸਿੰਘ ਪੰਜਵੜ ਦੇ ਮਰਡਰ ਦੀ ਖਬਰ ਸਭ ਤੋਂ ਪਹਿਲਾਂ ਇੰਡੀਅਨ ਮੀਡੀਆ ਨੇ ਪੂਰਾ ਚਲਾ ਕੇ ਕੀਤਾ, ਇਹ ਖਬਰ ਇੰਡੀਅਨ ਮੀਡੀਆ 'ਚ ਆ ਰਹੀ ਹੈ, ਆਈ ਪਹਿਲਾਂ, ਔਰ ਇਹ 21 ਫਰਵਰੀ, ਹੁਣ ਮਈ ਹੈ ਕਿੰਨਾ ਵਿੱਚ ਮਹੀਨੇ ਨੇ, 3 ਮਹੀਨੇ ਪਹਿਲਾਂ ਆਲਮੋਸਟ, ਇਸਲਾਮਾਬਾਦ ਦੇ ਵਿੱਚ ਹਿਜ਼ਬੁਲ ਜਿਹੜੀ ਜਮਾਤ ਦੇ ਕਮਾਂਡਰ ਸੀ ਆਲਮ, ਜਿਨ੍ਹਾਂ ਨੂੰ ਇਸਲਾਮਾਬਾਦ ਦੇ ਵਿੱਚ ਮਾਰ ਮੁਕਾਇਆ ਗਿਆ, ਇਹ ਵੀ ਉਹਨਾਂ 'ਚੋਂ ਸੀ ਜਿਨ੍ਹਾਂ ਦਾ ਨਾਂ, ਜਿਨ੍ਹਾਂ ਨੂੰ ਮੰਗਿਆ ਹੋਇਆ ਸੀ ਇੰਡੀਅਨ ਏਜੰਸੀਆਂ ਨੇ ਕਿ ਜੀ ਇਹ, ਔਰ ਇਹ ਖਬਰ ਹੈ Hizbul Mujahideen's top ranking commander Bashir Ahmed Peer alias Imtiaz Alam, whom the center designated as a terrorist 5 months ago, was shot dead by unidentified gunmen in Pakistan's capital Islamabad. ਪੰਜਵੜ ਦਾ ਮਰਡਰ ਲਾਹੌਰ 'ਚ ਹੁੰਦਾ ਹੈ, ਇਹ 3 ਮਹੀਨਾ ਪਹਿਲਾਂ ਇਸਲਾਮਾਬਾਦ 'ਚ ਹੁੰਦਾ ਹੈ। ਅਨਆਇਡੈਂਟੀਫਾਈਡ ਮੈਨ, ਔਰ ਉਸ ਤੋਂ 5 ਮਹੀਨੇ ਪਹਿਲਾਂ ਉਹਨੂੰ ਦਹਿਸ਼ਤਗਰਦ ਬਣਾਉਂਦੀਆਂ ਨੇ ਇੰਡੀਅਨ ਏਜੰਸੀਆਂ। ਫਿਰ ਇਹਨੂੰ ਮੀਡੀਆ ਰਿਪੋਰਟਸ ਪਾਕਿਸਤਾਨ ਦੇ ਨਾਲ ਹੀ ਜੋੜ ਕੇ ਕਿਹਾ ਜਾਂਦਾ। ਫਿਰ ਇਹ ਹੈ ਕਿ ਜੀ ਆਲਮ ਵਾਜ਼ ਕੰਸੀਡਰਡ ਕਲੋਜ਼ ਟੂ ਹਿਜ਼ਬੁਲ ਮੁਜਾਹਿਦੀਨ ਚੀਫ ਸੈਯਦ ਸਲਾਹੁਦੀਨ। At present, the commander was in charge of sending fresh recruits into Kashmir by identifying infiltration route. ਕਿ ਜੀ ਉਹ ਬੜਾ ਐਕਟਿਵ ਸੀ, ਉਹਨੇ ਫਰੈਸ਼ ਰਿਕਰੂਟ ਭੇਜ ਰਿਹਾ ਸੀ ਔਰ ਇਸਲਾਮਾਬਾਦ ਦੇ ਵਿੱਚ ਉਸ ਦਾ ਐਂਡ ਕਰ ਦਿੱਤਾ ਗਿਆ। ਔਰ ਫਿਰ ਉਹਦੀ ਬੈਕਗਰਾਉਂਡ ਹੈ ਕਿ ਜੀ ਉਹ ਕਸ਼ਮੀਰ ਦੇ ਕੁਪਵਾੜਾ ਡਿਸਟ੍ਰਿਕਟ ਨਾਲ ਸੰਬੰਧ ਸੀ। 2000 ਦੇ ਵਿੱਚ ਉਹ ਐਕਟਿਵ ਹੋਇਆ ਔਰ ਉਹਨੂੰ ਅਕਤੂਬਰ 2022 ਦੇ ਵਿੱਚ ਇੰਡੀਆ ਨੇ ਦਹਿਸ਼ਤਗਰਦ ਐਲਾਨਿਆ। ਹੁਣ ਇਸ ਖਬਰ ਨੂੰ, ਇਹ ਇਸਲਾਮਾਬਾਦ ਦੀ ਖਬਰ, ਲਾਹੌਰ 'ਚ ਪੰਜਵੜ ਦਾ ਮਰਡਰ, ਹੁਣ ਕਰਾਚੀ। ਆਫਟਰ 2 terror kingpins, former Kashmiri terrorist slain in Karachi, Sayyid Khalid Raza, former Al-Badr terrorist and renowned educationist shot dead in Pakistan's Karachi। ਇਹ 27 ਫਰਵਰੀ ਦੀ ਖਬਰ ਹੈ। 21 ਫਰਵਰੀ ਨੂੰ ਇਸਲਾਮਾਬਾਦ ਦੇ ਵਿੱਚ ਇੱਕ ਪ੍ਰੋਮੀਨੈਂਟ, ਜਿਹਨੂੰ ਇਹਨਾਂ ਨੇ ਦਹਿਸ਼ਤਗਰਦ ਬਣਾਇਆ, ਉਹਦਾ ਮਰਡਰ ਹੁੰਦਾ ਹੈ।
ਤੇ 27 ਤਰੀਕ ਨੂੰ ਜਿਹੜਾ ਉਹ ਕਰਾਚੀ ਦੇ ਵਿੱਚ ਹੁੰਦਾ। ਔਰ ਇਹ ਖਬਰ ਇਹ ਹੈ ਕਿ ਭਾਈ ਸੈयद ਖਾਲਿਦ ਰਜ਼ਾ, former commander of Pakistan based terror outfit Al Fadr, was shot dead outside his residence in Karachi, Pakistan on Sunday by unidentified gunmen. इस्लामाबाद अनआइडेंटिफाइड ने फड़े नहीं गए, लाहौर वाले हो गए, एक कराची वड्डा शहर उन्हां दी वड्डी बंदरगाह। जी This is the third killing of Kashmiri terrorists in past 1 week, 2 of which took place in Pakistan and 1 in Afghanistan. ਇੱਕ ਆਲਰੇਡੀ ਅਫਗਾਨਿਸਤਾਨ 'ਚ ਵੀ ਮਾਰਿਆ, 2 ਪਾਕਿਸਤਾਨ 'ਚ ਔਰ ਇਹ ਕਰਾਚੀ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਜੀ ਕਿ ਬਈ ਇਹ ਜਿਹੜਾ ਇਸ ਤੋਂ ਪਹਿਲਾਂ on February 21 Bashir Ahmed Peer alias Imtiaz Alam of Hizbul Mujahideen was shot dead in an identical manner by unidentified gunmen around his residence in Rawalpindi, the headquarters of Pakistan Army. ਤੁਸੀਂ ਸ਼ਹਿਰ ਦੇਖ ਲਓ, ਪਾਕਿਸਤਾਨੀ ਫੌਜ ਦਾ ਹੈੱਡਕੁਆਰਟਰ ਰਾਵਲਪਿੰਡੀ 'ਚ ਮਰਡਰ, ਇਸਲਾਮਾਬਾਦ 'ਚ ਮਰਡਰ, ਅਫਗਾਨਿਸਤਾਨ 'ਚ ਮਰਡਰ, ਕਰਾਚੀ 'ਚ। ਇਹ ਸਾਰੇ ਕਸ਼ਮੀਰੀਆਂ ਦੇ ਨੇ, ਉਹੀ ਕਸ਼ਮੀਰੀ ਜਿਨ੍ਹਾਂ ਨੂੰ ਇੰਡੀਆ ਨੇ ਦਹਿਸ਼ਤਗਰਦ ਬਣਾਇਆ। ਤੇ ਇੱਧਰ ਲਾਹੌਰ 'ਚ ਪਰਮਜੀਤ ਸਿੰਘ ਪੰਜਵਾੜ ਦਾ ਮਰਡਰ, ਜਿਸ ਨੂੰ ਵੀ ਦਹਿਸ਼ਤਗਰਦ ਬਣਾ ਕੇ ਇੰਡੀਅਨ ਏਜੰਸੀਜ਼ ਨੇ ਪਾਕਿਸਤਾਨ ਤੋਂ ਹਵਾਲਗੀ ਦੀ ਮੰਗ ਕੀਤੀ ਹੋਈ ਸੀ। ਫਿਰ ਉਹਨਾਂ ਨੇ ਕਿਹਾ ਜੀ ਇਹ ਪਿਛਲੇ 1 ਹਫ਼ਤੇ ਦੇ ਵਿੱਚ 3 ਕਿਲਿੰਗਸ ਨੇ। ਔਰ ਅੱਗੇ ਫਿਰ ਉਹਦੀ ਪੂਰੀ ਡੀਟੇਲ ਹੈ ਕਿ ਭਾਈ ਇਹ ਤਾਂ ਜਿਹੜਾ ਇਹਨੂੰ ਮਾਰਿਆ ਸੈयद ਖਾਲਿਦ ਰਜ਼ਾ ਨੂੰ, ਉਹ ਤਾਂ ਸਕੂਲ ਚਲਾ ਰਿਹਾ ਸੀ, ਐਜੂਕੇਸ਼ਨਿਸਟ, ਰੀਨੋਨਡ ਐਜੂਕੇਸ਼ਨਿਸਟ। ਉਹਨਾਂ ਨੂੰ ਇੱਕ ਸੀਨੀਅਰ ਆਫਿਸ ਬੀਅਰਰ, ਉਹ ਸਕੂਲ ਐਸੋਸੀਏਸ਼ਨ ਦਾ ਅਫਸਰ ਡੌਨ ਨਿਊਜ਼ਪੇਪਰ ਨੇ ਕਿਹਾ। ਔਰ ਇਸੇ ਤਰ੍ਹਾਂ ਅਦਰ ਪਾਕਿਸਤਾਨੀ ਮੀਡੀਆ ਹੈਵ ਡਿਸਕ੍ਰਾਈਬਡ ਹਿਮ ਐਜ਼ ਅ ਵਾਈਸ ਚੇਅਰਮੈਨ ਆਫ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ। ਹੁਣ ਜੇ ਕਸ਼ਮੀਰ ਦੇ 4 ਪ੍ਰੋਮੀਨੈਂਟ ਲੀਡਰ ਰਾਵਲਪਿੰਡੀ, ਕਰਾਚੀ, ਇਸਲਾਮਾਬਾਦ 'ਚ ਮਹਿਫੂਜ਼ ਨਹੀਂ ਨੇ, ਮਾਰੇ ਗਏ ਨੇ ਫਰਵਰੀ ਮਹੀਨੇ 'ਚ, ਤੇ ਇਹ ਆਪਰੇਸ਼ਨ ਕੌਣ ਕਰ ਰਿਹਾ? ਜੇ ਭਾਰਤ ਦੀਆਂ ਏਜੰਸੀਆਂ ਕਰ ਰਹੀਆਂ, ਵਿਚ ਆਫ ਕੋਰਸ ਦੇ ਆਰ ਡੂਇੰਗ, ਫਿਰ ਪਾਕਿਸਤਾਨ ਦੀ ISI, ਉਹਨਾਂ ਦੀਆਂ ਏਜੰਸੀਆਂ ਉਹ ਕਿੱਥੇ ਨੇ? ਜੇ ਕਸ਼ਮੀਰੀ ਆਗੂਆਂ ਨੂੰ ਇਸ ਲੈਵਲ ਦੇ, ਜਿਹੜਾ ਕੋਈ ਐਜੂਕੇਸ਼ਨਿਸਟ ਹੈ, ਜਿਹੜੇ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਨੇ ਉਹ ਪ੍ਰੋਮੀਨੈਂਟਲੀ ਉਹਨਾਂ ਦਾ ਰੋਲ ਹੈ ਕਸ਼ਮੀਰੀ ਐਕਟਿਵਿਜ਼ਮ 'ਚ, ਤਾਂ ਫਿਰ ਭਾਈ ਪੰਜਵਾੜ ਹੋਣ ਜਾਂ ਕੋਈ ਹੋਰ ਕੱਲ ਨੂੰ ਹੋਏ, ਉਹ ਕਿਹਦੇ ਪਾਣੀ ਹਾਰਨ। ਪਰ ਇਹ ਸਾਰਾ ਜਿਹੜਾ ਹੈ ਇਹ ਪਾਕਿਸਤਾਨ ਦੇ ਲਈ ਠੀਕ ਨਹੀਂ ਹੈ। ਜੇ ਤਾਂ ਇਹ ਉਹਨਾਂ ਦੀ ਮਰਜ਼ੀ ਤੋਂ ਬਗੈਰ ਹੋ ਰਿਹਾ ਬਿਲਕੁਲ, ਫਿਰ ਵੀ ਠੀਕ ਨਹੀਂ ਹੈ। ਤੇ ਜੇ ਉਹਨਾਂ ਦੀ ਮਰਜ਼ੀ ਦੇ ਨਾਲ ਹੋ ਰਿਹਾ, ਫਿਰ ਤਾਂ ਮੈਂ ਸਮਝਦਾ ਕਿ ਭਾਈ ਇਹ ਬਹੁਤ ਖਤਰਨਾਕ ਹੈ। ਕਿ ਭਾਈ ਜੇ ਤੁਹਾਨੂੰ ਕਸ਼ਮੀਰ ਵੀ ਅੱਜ ਤੁਹਾਨੂੰ ਲੱਗਦਾ ਵੀ ਇਹਨੂੰ ਡਿਚ ਕਰ ਦਿੱਤਾ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹਦਾ ਮਤਲਬ ਸਿਰਫ ਮਹਿਜ਼ ਇਹ ਨਹੀਂ ਹੈ ਵੀ ਤੁਸੀਂ ਕਸ਼ਮੀਰ ਦੀ ਟੈਰੀਟਰੀ ਤੇ ਆਪਣਾ ਦਾਅਵਾ ਛੱਡ ਦਿੱਤਾ ਹੈ ਤੇ ਭਾਰਤ ਬੜਾ ਖੁਸ਼ ਹੋ ਗਿਆ। ਹੁਣ ਇਹ ਗੱਲ ਈਵਨ ਜਿਹੜਾ ਭਾਰਤ ਦਾ ਰਾਜ ਚੀਫ ਅਮਰਜੀਤ ਡੋਲਟ ਔਰ ਕਿਸੇ ਹੋਰ ਦਾ ਵੀ ਇਹ ਕਹਿਣਾ ਹੈ ਕਿ ਵੀ ਇਹ ਬਹੁਤ ਖਤਰਨਾਕ ਹੋਏਗਾ ਜੇ ਇੰਡੀਅਨ ਆਰਮੀ ਸੋਚਦੀ ਹੈ। ਇਹ ਵੀ ਹੋ ਸਕਦਾ ਹੈ ਕਿ 2024 ਤੋਂ ਪਹਿਲਾਂ ਕੁਝ ਹਲਕਿਆਂ ਦਾ, ਜੀ ਪ੍ਰਵੀਨ ਸਾਨੀ ਨੇ ਵੀ ਜਿਹੜਾ ਐਕਸਪਰਟ ਆ ਉਹਨੇ ਕਿਹਾ ਕਿ ਜੀ ਜੇ ਇੰਡੀਅਨ ਆਰਮੀ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ, ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਈਵਨ ਔਰ ਉਹਨਾਂ ਦੇ ਨਾਰਦਰਨ ਕਮਾਂਡ ਦੇ ਕਮਾਂਡਰ ਨੇ ਇੰਡੀਆ ਨੇ ਕਿਹਾ ਸੀ ਕਿ ਜੀ ਅਸੀਂ ਜਦੋਂ ਸਾਨੂੰ ਹੁਕਮ ਚਾਹੀਦਾ ਉਤੋਂ ਅਸੀਂ ਇਹਨੂੰ ਲੈ ਲਾਂਗੇ। ਸੋ ਗੱਲ ਇੱਥੇ ਰੁਕਣੀ ਨਹੀਂ ਹੈ। ਜੇ ਪਾਕਿਸਤਾਨ ਦੇ ਅਸਲੀ ਮਾਲਕ ਇਹ ਸਮਝਦੇ ਨੇ ਕਿ ਭਾਰਤ ਦੇ ਨਾਲ ਅਸੀਂ ਦੋਸਤੀ ਦਾ ਹੱਥ ਵਧਾਈਏ, ਉਹਨਾਂ ਨੂੰ ਕਹੀਏ ਕਿ ਜੀ ਇਹ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੂੰ ਵੈਸੇ ਤਾਂ ਅਸੀਂ ਹਵਾਲੇ ਤੁਹਾਡੇ ਨਹੀਂ ਕਰ ਸਕਦੇ, ਵੈਸੇ ਤੁਸੀਂ ਇਹਨਾਂ ਦੀ ਸਫਾਈ ਕਰ ਦਿਓ ਜਾਂ ਅਸੀਂ ਕਰਵਾ ਦਿੰਨੇ, ਤੇ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਭਾਰਤ ਬਹੁਤ ਖੁਸ਼ ਹੋ ਜਾਏਗਾ ਔਰ ਉਹਨਾਂ ਦੇ ਨਾਲ ਸੰਬੰਧ ਬਹੁਤ ਚੰਗੇ। ਫਿਰ ਵੀ ਉਹ ਮੂਰਖਾਂ ਦੀ ਦੁਨੀਆ 'ਚ ਰਹਿੰਦੇ ਨੇ। ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਬ੍ਰਾਹਮਣ ਦਾ ਕਰੈਕਟਰ ਹਮੇਸ਼ਾ ਰਿਹਾ ਹੈ ਕਿ ਈਦਰ ਐਟ ਯੂਰ ਫੀਟ ਔਰ ਐਟ ਯੂਰ ਥਰੋਟ। ਬਿਲਕੁਲ। ਔਰ ਇਮਰਾਨ ਖਾਨ ਤੋਂ ਵੱਧ ਕੇ ਕਿਸੇ ਨੇ ਦੋਸਤੀ ਦੇ ਸਨੇਹ ਨਹੀਂ ਭਾਰਤ ਨੂੰ ਦਿੱਤੇ ਹੋਏ। ਲੇਕਿਨ ਤੁਸੀਂ ਇਹ ਅੰਦਾਜ਼ਾ ਲਾਓ ਕਿ ਅੱਜ ਬੇਸ਼ੱਕ ਜਿਵੇਂ ਮੈਂ ਕਿਹਾ ਵੀ ਅਸੀਂ ਤਾਂ ਪਾਕਿਸਤਾਨ ਦੀ ਮਦਦ ਪਹਿਲਾਂ ਵੀ ਕਿੰਨੀ ਕੁ ਸੀ, ਥੋੜੀ ਬਹੁਤ ਜੇ ਸ਼ੈਲਟਰ ਸੀ, ਅਸੀਂ ਖਾਲਿਸਤਾਨ ਦੇ ਐਕਟਿਵਿਜ਼ਮ ਦੇ ਹਵਾਲੇ ਨਾਲ ਗੱਲ ਕਰਦੇ ਤਾਂ ਹਮੇਸ਼ਾ ਹੀ ਡਰਦੇ ਰਹੇ ਨੇ। ਮੈਨੂੰ ਯਾਦ ਹੈ ਇੱਥੇ ਆਪਣੇ ਇੱਕ ਵਾਰ ਜਿਹੜੇ ਉਹਨਾਂ ਦੇ ਲਾਅ ਮਿਨਿਸਟਰ ਸੀ, ਸ਼ਾਇਦ ਉਹਨਾਂ ਦਾ ਮੈਨੂੰ ਹੁਣ ਨਾਂ ਭੁੱਲ ਗਿਆ, ਪਰਵੇਜ਼ ਮੁਸ਼ਰਫ ਦੀ ਹਕੂਮਤ ਦੇ ਵਿੱਚ ਇੱਥੇ ਆਏ। ਉਹਨਾਂ ਨੂੰ ਮੈਂ ਕਿਹਾ ਜੀ ਜੇ ਤੁਸੀਂ ਕੋਈ ਸੱਚਮੁੱਚ ਸਿੰਸੀਅਰ ਮਦਦ ਕਰਨੀ ਹੈ
ਤੇ ਨਨਕਾਣਾ ਸਾਹਿਬ ਦੇ ਸਰਾਊਂਡਿੰਗ ਏਰੀਆ ਨੂੰ ਵੈਟੀਕਨ ਦਾ ਦਰਜਾ ਦੇ ਦਿਓ। ਇਸ ਲਈ ਨਹੀਂ ਉਹਨੂੰ ਕੋਈ ਪਾਕਿਸਤਾਨ ਚੋਂ ਚੁੱਕ ਕੇ ਤਾਂ ਨਹੀਂ ਲਿਆ ਜਾਏਗਾ, ਤੁਹਾਡੇ ਮੁਲਕ ਦਾ ਇਹ ਹਿੱਸਾ ਹੈ। ਉਹਦੇ ਥੱਲੇ ਬਾਹਰ ਐਮਬੈਸੀਆਂ ਖੁੱਲ ਸਕਦੀਆਂ, ਰੇਡੀਓ ਸਟੇਸ਼ਨ, ਟੀਵੀ ਦੂਜੇ ਤੀਜੇ ਬਣ ਸਕਦਾ ਹੈ। ਔਰ ਉਹਨਾਂ ਨੇ ਮੈਨੂੰ ਅੱਗੋਂ ਕਿਹਾ, ਮੈਨੂੰ ਕਹਿਣ ਲੱਗੇ ਜੀ ਗੱਲ ਤਾਂ ਤੁਹਾਡੀ ਠੀਕ ਹੈ, ਪਰ ਜੇ ਅਸੀਂ ਇਸ ਤਰ੍ਹਾਂ ਕੀਤਾ ਤੇ ਭਾਰਤ ਜਿਹੜਾ ਉਹ ਬਲੋਚਿਸਤਾਨ ਨੂੰ ਮਾਨਤਾ ਦੇ ਦੇਗਾ ਔਰ ਬਲੋਚਿਸਤਾਨ ਨੂੰ ਅੱਡ ਕਰ ਦੇਗਾ। ਮੈਂ ਕਿਹਾ ਉਹ ਤਾਂ ਪਹਿਲਾਂ ਹੀ ਕਰ ਰਹੇ ਨੇ। ਹੁਣ ਆ ਜਿਹੜੀ ਉਹਨਾਂ ਨੇ ਨੈਸ਼ਨਲ ਲਿਬਰੇਸ਼ਨ ਆਰਮੀ ਬਲੋਚ ਜਾਂ ਦੂਜੀ ਕਿਹਨੇ ਬਣਾਈ ਹੋਈ ਹੈ, ਇੰਡੀਅਨ ਏਜੰਸੀਆਂ ਦੀ ਹੈ। ਮੈਂ ਕਿਹਾ ਰਾਦਰ ਇਹ ਕਰਨ ਨਾਲ ਤੁਹਾਡੀ ਉਹ ਪ੍ਰੋਸੈਸ ਰੁਕੇਗੀ, ਲੇਕਿਨ ਜੇ ਉਦੋਂ ਇਸ ਲੈਵਲ ਦੇ ਬੰਦੇ, ਔਰ ਇਹ ਨਹੀਂ ਹੈ ਵੀ ਪਾਕਿਸਤਾਨ ਦੇ ਸਿਸਟਮ 'ਚ ਕੋਈ ਸਿੱਖਾਂ ਦੇ ਲਈ ਹੌਸਟਿਲਿਟੀ ਹੈ ਸਾਡੇ, ਔਰ ਇਹਨਾਂ 3 ਦਿਨਾਂ 'ਚ ਜਿੰਨੇ ਕੁ ਸਾਡੇ ਸਿੱਖ ਵੀਰਾਂ ਜਾਂ ਦੂਜਿਆਂ ਦੀਆਂ ਕਾਲਾਂ ਆਈਆਂ, ਉਨੇ ਕੁ ਸਾਡੇ ਪਾਕਿਸਤਾਨੀ ਵਿਊਅਰ ਵੀ ਔਰ ਦੋਜ਼ ਹੂ ਮੈਟਰ ਜਿਹੜੇ ਲੋਕ, ਉਹਨਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਹੈ। ਔਰ ਹਰ ਕੋਈ ਉਹਨਾਂ ਨੂੰ ਲੱਗਦਾ ਵੀ ਇਹ ਹੋ ਕੀ ਰਿਹਾ, ਕੌਣ ਇਸ ਦੇ ਬਿਹਾਈਂਡ ਹੋ ਸਕਦਾ। ਪਰ ਸਾਨੂੰ ਇਹ ਲੱਗਦਾ ਵੀ ਜੇ ਇਹ ਨੀਤੀ ਕੋਈ ਇਹਨਾਂ ਨੇ ਬਣਾਈ ਹੋਈ ਹੈ ਕਿ ਭਾਈ ਅਸੀਂ ਭਾਰਤ ਨਾਲ ਦੋਸਤੀ ਕਰਨੀ ਹੈ, ਅਸੀਂ ਇਥੋਂ ਸੋ ਕਾਲਡ ਭਾਰਤ ਦੇ ਕਹਿਣ ਮੁਤਾਬਕ ਦਹਿਸ਼ਤਗਰਦੀ ਦਾ ਅੰਤ ਕਰ ਦਈਏ ਤੇ ਦੋਸਤੀ ਦਾ ਹੱਥ ਆਏਗਾ, ਫਿਰ ਉਹ ਵੱਡੇ ਭੁਲੇਖੇ 'ਚ ਨੇ। ਅਸੀਂ ਤਾਂ ਆਪਣੀ ਖਾਲਿਸਤਾਨ ਦੀ ਲੜਾਈ ਲੜਨੀ ਹੈ ਵਿਦ ਔਰ ਵਿਦਆਊਟ ਪਾਕਿਸਤਾਨ, ਔਰ ਸਾਡੀ ਹਮਦਰਦੀ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਨਾਲ ਵੀ ਰਹਿਣੀ ਹੈ, ਸਾਡੀ ਹਮਦਰਦੀ ਆਪਣੀ ਪਾਕਿਸਤਾਨ ਦੀ ਧਰਤੀ ਦੇ ਲੋਕਾਂ ਨਾਲ ਵੀ ਰਹਿਣੀ ਹੈ। ਹਾਂ, ਜਿਹੜੇ ਨੀਤੀ ਘਾੜੇ ਨੇ ਜੇ ਉਹ ਇਸ ਕਿਸਮ ਦੀ ਨੀਤੀ ਬਣਾ ਕੇ ਕੱਲ ਨੂੰ ਫਿਰ ਫਿਊਚਰ ਦੀਆਂ ਆਪਣੀਆਂ ਜਨਰੇਸ਼ਨਾਂ ਨੂੰ ਉਹ ਜਵਾਬਦੇ ਹੋਣਗੇ ਕਿ ਭਾਈ ਉਹਨਾਂ ਨੇ ਐਨ ਕ੍ਰੂਸ਼ਲ ਮੋਮੈਂਟ ਦੇ ਉੱਤੇ ਕਿਸ ਕਿਸਮ ਦੀ ਨੀਤੀ ਬਣਾਈ ਸੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 2 ਦਿਨਾਂ ਵਿੱਚ ਉਪਰੂਥਲੀ ਦਰਬਾਰ ਸਾਹਿਬ ਕੰਪਲੈਕਸ ਦੇ ਬਿਲਕੁਲ ਕਰੀਬ ਵਿਰਾਸਤੀ ਮਾਰਗ ਸੜਕ ਤੇ 2 ਬੰਬ ਧਮਾਕੇ ਹੋਏ ਹਨ, ਜਿਨ੍ਹਾਂ ਵਿੱਚ ਕੁਝ ਯਾਤਰੂ ਵੀ ਜ਼ਖਮੀ ਹੋਏ ਨੇ। ਸੋ ਪਹਿਲਾਂ ਇਸ ਖਬਰ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਹੁਣ ਇਸ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਸੈਂਕੜਿਆਂ ਘਟਨਾਵਾਂ ਤੋਂ ਬਾਅਦ ਹੁਣ ਰਾਤ ਦਰਬਾਰ ਸਾਹਿਬ ਨੂੰ ਵੀ ਨਿਸ਼ਾਨਾ ਤਾਂ ਨਹੀਂ ਬਣਾ ਰਹੀ। ਸੋ ਇਸ ਤੇ ਗੰਭੀਰ ਚਰਚਾ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਆਲੇ ਖਲੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ ਹਾਂ ਜਿਹੜੇ ਫੇਸਬੁੱਕ ਰਾਹੀਂ ਜੁੜੇ ਨੇ ਜੀ। ਵੀਰ ਬੌਬ ਸਿੰਘ, TV 84 ਦੀ ਸਮੂਹ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਮਿੰਦਰ ਸਿੰਘ ਵੀ ਸਾਰਿਆਂ ਨੂੰ ਫਤਿਹ ਬੁਲਾਉਂਦੇ ਨੇ, ਅਰਜਨ ਸਿੰਘ ਵੀ ਬੁਲਾਉਂਦੇ ਨੇ। ਬੌਬ ਸਿੰਘ ਹੋਰਾਂ ਨੇ ਫਿਰ ਲਿਖਿਆ, ਡਾਕਟਰ ਸਾਹਿਬ ਸਿੱਖਾਂ ਨੂੰ ਆਪਣੀ ਇੱਕ ਏਜੰਸੀ ਵੀ ਬਣਾਉਣੀ ਚਾਹੀਦੀ ਹੈ। ਅੱਜ ਜਿਵੇਂ ਨਿਊਯਾਰਕ ਵਰਗੇ ਸ਼ਹਿਰ ਵਿੱਚ ਯਹੂਦੀਆਂ ਦੀ ਆਪਣੀ ਪੁਲਿਸ ਹੈ, ਐਂਬੂਲੈਂਸ ਸਰਵਿਸ ਹੈ ਜਿਸ ਨੂੰ ਸਟੇਟ ਨੇ ਵੀ ਪ੍ਰਵਾਨਗੀ ਦਿੱਤੀ ਹੈ, ਹਿੰਦੂ ਸ਼ੈਤਾਨ ਦੀਆਂ ਏਜੰਸੀਆਂ ਕਾਫੀ ਹੱਦ ਤੱਕ ਗਿਰੇ ਹੋਏ ਕੰਮ ਕਰਨ ਵਿੱਚ ਕੋਈ ਗੁਰੇਜ਼ ਨਹੀਂ ਕਰਨਗੀਆਂ। ਸਾਨੂੰ ਐਕਟਿਵਿਸਟ ਅਤੇ ਜੁਝਾਰੂ ਸਿੰਘਾਂ ਦੀ ਸੁਰੱਖਿਆ ਲਈ ਬਹੁਤ ਸੁਚੱਜੇ ਕਦਮ ਚੁੱਕਣੇ ਚਾਹੀਦੇ ਨੇ। ਬੌਬ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਅਹਿਮ ਗੱਲ ਕੀਤੀ ਹੈ। ਬਹੁਤ ਕੁਝ ਅਸੀਂ ਸ਼ਾਇਦ ਡਿਸਕਸ ਨਾ ਕਰ ਸਕੀਏ ਇਸ ਪਲੇਟਫਾਰਮ ਤੋਂ, ਪਰ ਜੋ ਤੁਸੀਂ ਕਿਹਾ ਇਹ 100% ਸੱਚ ਹੈ। ਇਸ ਦੇ ਲਈ ਪੇਸ਼ਕਦਮੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਦਲਜੀਤ ਸਿੰਘ, ਦਵਿੰਦਰ ਸੰਧੂ, ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਵੀਰ ਵਰਿੰਦਰ ਸਿੰਘ ਲਿਖਦੇ ਨੇ, ਧੰਨ ਹੈ ਇਹਨਾਂ ਸੰਘਰਸ਼ੀ ਯੋਧਿਆਂ ਦਾ ਜਗ ਤੇ ਆਉਣਾ ਤੇ ਪੂਰਾ ਜੀਵਨ ਸੰਘਰਸ਼ ਦੇ ਲੇਖੇ ਲਾਉਣਾ। ਯੋਧੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਨੂੰ ਪ੍ਰਣਾਮ। ਇਸ ਦੇ ਨਾਲ ਹੀ ਡਾਕਟਰ ਰਣਜੀਤ ਸਿੰਘ ਜੀ ਦੀ ਪੂਰੀ ਜ਼ਿੰਦਗੀ ਪੰਥ ਲਈ ਕੀਤੀ ਅਣਥੱਕ ਘਾਲਣਾ ਵੀ ਸਾਨੂੰ ਸਦਾ ਹੀ ਪ੍ਰੇਰਿਤ ਕਰਦੀ ਰਹੇਗੀ। ਵਾਹਿਗੁਰੂ ਪੰਥ ਨੂੰ ਆਪਣਾ ਰਾਜ ਭਾਗ ਬਖਸ਼ੇ ਤੇ ਚੜ੍ਹਦੀ ਕਲਾ ਕਰੇ। ਬਹੁਤ ਬਹੁਤ ਸ਼ੁਕਰੀਆ ਵੀਰ ਵਰਿੰਦਰ ਸਿੰਘ ਜੀ। ਹਰਜੀਤ ਸਿੰਘ ਜੀ ਨੇ ਫਤਿਹ ਬੁਲਾਈ ਹੈ। ਗੁਰਸਿੱਖ ਢਿੱਲੋਂ ਲਿਖਦੇ ਨੇ,
ਡਾਕਟਰ ਸਾਹਿਬ ਜੀ ਸਿੰਘਾਂ ਨੇ ਜਿੰਨੇ ਗਦਾਰ ਮਾਰੇ ਸੀ, ਅੱਜ ਦੇ ਟਾਈਮ ਵਿੱਚ ਸਿੱਖੀ ਬਾਣੇ ਵਿੱਚ ਆ ਗਏ ਨੇ। ਗਦਾਰਾਂ ਨੇ ਦੁਮਾਲੇ ਵੀ ਬੱਧੇ ਤੇ ਖੰਡੇ ਵੀ ਲਾਏ ਨੇ। ਇਹਨਾਂ ਲੋਕਾਂ ਨੂੰ ਵੀ ਪਛਾਣਨ ਦੀ ਲੋੜ ਹੈ, ਸਿੱਖ ਕੌਮ ਨੂੰ। ਪਰ ਜਿੱਤ ਤਾਂ ਸੱਚ ਦੀ ਹੀ ਹੋਣੀ ਹੈ। ਜੀ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਸਰਕਾਰ ਨੇ ਵੀ ਜੇ ਇਨਫਿਲਟ੍ਰੇਟ ਕਰਨਾ ਹੈ ਤਾਂ ਸਾਡੇ ਵਰਗੀਆਂ ਸ਼ਕਲਾਂ ਵਾਲੇ ਆ ਤੇ ਉੱਤੇ ਹੀ ਅਸੀਂ ਇਤਬਾਰ ਕਰਦੇ ਔਰ ਉਹਨਾਂ ਰਾਹੀਂ ਉਹ ਵਰਤਦੇ ਨੇ। ਪਿੱਤਰ ਨਿੱਜਰ ਕਹਿੰਦੇ ਨੇ, ਮਾਫ ਕਰਨਾ, ਸਾਨੂੰ 2 ਦਿਨ ਤੋਂ ਪਹਿਲਾਂ ਸ਼ਹੀਦ ਪੰਜਵੜ ਬਾਰੇ ਕੁਝ ਵੀ ਨਹੀਂ ਪਤਾ ਸੀ। ਬਸ ਇਹੀ ਕਾਰਨ ਹੈ ਅਸੀਂ ਗੁਲਾਮ ਤੇ ਗੁਲਾਮੀ ਨੂੰ ਅਪਣਾ ਲਿਆ, ਆਪਣਾ ਇਤਿਹਾਸ ਪੜ੍ਹਨਾ ਨਹੀਂ ਚਾਹੁੰਦੇ। ਗੁਰਬਾਣੀ ਦੀ ਗੱਲ ਹੁੰਦੀ ਹੈ ਤੇ ਹਰ ਕੋਈ ਕਹਿੰਦਾ ਗੁਰਬਾਣੀ ਸਿੱਖਣੀ ਪੈਂਦੀ ਹੈ, ਆਪਾਂ ਪੜ੍ਹ ਨਹੀਂ ਸਕਦੇ। ਪਰ ਮੈਂ ਗੁਰਬਾਣੀ ਬਿਨਾਂ ਕਿਸੇ ਤੋਂ ਸਿੱਖੇ ਪੜ੍ਹਨ ਲੱਗ ਪਿਆ। ਇਹ 2015 ਤੇ 2016 ਦੁਬਈ ਦੀ ਧਰਤੀ ਤੇ ਸ਼ੁਰੂਆਤ ਕੀਤੀ ਸੀ। ਅੱਜ ਜਪਜੀ ਸਾਹਿਬ ਦਾ ਵੀ ਪਾਠ ਆਰਾਮ ਨਾਲ ਕਰ ਲਈਦਾ। ਨਿੱਜਰ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ, ਜੇ ਮਨ ਦੇ ਵਿੱਚ ਚਾਅ ਉਤਸ਼ਾਹ ਪੈਦਾ ਹੋਏ ਤੇ ਰਸਤਾ ਗੁਰੂ ਆਪ ਹੀ ਪੱਧਰਾ ਕਰ ਦਿੰਦੇ ਨੇ। ਮੁਹੰਮਦ ਅਫਜ਼ਲ, ਲੌਂਗ ਲਿਵ ਖਾਲਸਾ ਜੀ, ਲੌਂਗ ਲਿਵ ਪੰਜਾਬ। ਦੀਪ ਸਿੰਘ, ਉਹਨਾਂ ਨੇ ਵੀ ਸ਼ੁਕਰਾਨਾ। ਔਰ ਸੋਹਣ ਸਿੰਘ ਮਾਇਲ, ਹਰਜੀਤ ਸਿੰਘ, ਫਿਰ ਦੇਸ਼ ਪੰਜਾਬ ਦੀ ਆਈਡੀ ਤੋਂ ਹੈ ਕਿ ਜੇ ਕੋਈ ਲਾਹੌਰੀਆ ਵੀਰ ਮਿਲੇ ਤਾਂ ਉਲਾਮਾ ਜ਼ਰੂਰ ਦਿਓ। ਤੁਸੀਂ ਤਾਂ ਦਮਗਜ਼ੇ ਮਾਰਦੇ ਹੁੰਦੇ ਸੀ ਕਿ ਦੋਸਤੀ ਮਹਿਮਾਨ ਨਵਾਜ਼ੀ ਵੇਖਣੀ ਤਾਂ ਲਾਹੌਰ ਆਓ। ਜਾਨ ਦਾ ਸਦਕਾ ਇੱਜ਼ਤ ਪਿਆਰ ਮੁਹੱਬਤ ਸਭ ਕੁਝ ਮਿਲੂ, ਪਰ ਤੁਹਾਡੀ ਆਰਜ਼ੀ ਤੌਰ ਤੇ ਤੁਹਾਡੇ ਕੋਲ ਤੁਹਾਥੋਂ ਆਰਜ਼ੀ ਤੌਰ ਤੇ ਰਹਿ ਰਿਹਾ ਸਾਡਾ ਇੱਕ ਜਰਨੈਲ ਵੀ ਨਹੀਂ ਸਾਂਭਿਆ ਗਿਆ। ਸਹੀ ਗੱਲ ਹੈ। ਜਦੋਂ ਘਰੇ ਲੜਾਈ ਜਾਂ ਕਲੇਸ਼ ਤੇ ਕੁੱਟ ਪੈਣ ਦਾ ਡਰ ਹੁੰਦਾ ਸੀ ਤਾਂ ਬੰਦਾ ਹਮੇਸ਼ਾ ਗੁੱਸੇ ਹੋ ਕੇ ਨਾਨਕਿਆਂ ਵੱਲ ਨੂੰ ਭੱਜਦਾ ਹੁੰਦਾ ਸੀ ਕਿ ਉੱਥੇ ਨਾਨਾ ਨਾਨੀ ਮਾਮੇ ਬੈਠੇ ਨੇ, ਬਿਲਕੁਲ ਉਹ ਪਿਆਰ ਲੜਾਉਣਗੇ ਤੇ ਉੱਥੋਂ ਸਾਡਾ ਜਿਤਾਉਣਗੇ ਤੇ ਉੱਥੇ ਸਾਡਾ ਬਚਾਅ ਹੋ ਸਕਦਾ ਹੈ। ਸਹੀ ਗੱਲ ਹੈ। ਪਰ ਇੱਥੇ ਤਾਂ ਨਾਨਕਿਆਂ ਦੇ ਵਿਹੜੇ ਵਿੱਚ ਲਾਡਲੇ ਦੋਤਿਆਂ ਦੇ ਕਤਲ ਹੋ ਰਹੇ ਨੇ, ਬਚਾਅ ਕਿੱਥੇ ਰਹਿ ਗਿਆ। ਬਿਲਕੁਲ ਲਾਹੌਰ ਤੇ ਨਨਕਾਣਾ ਸਾਹਿਬ ਨੂੰ ਜੁਝਾਰੂ ਸਿੰਘ ਹਮੇਸ਼ਾ ਨਾਨਕੇ ਕਹਿੰਦੇ ਹੁੰਦੇ ਸੀ। ਲਾਹੌਰੀਓ ਯਾਦ ਰੱਖਿਓ, ਰਹਿੰਦੀ ਦੁਨੀਆ ਤੱਕ ਮਿਹਣੇ ਵੱਜਣਗੇ। ਮੈਂ ਦੇਸ਼ ਪੰਜਾਬ ਦੇ ਵੀਰ ਜਿਨ੍ਹਾਂ ਨੇ ਲਿਖਿਆ, ਇਹ ਭਾਵਨਾ ਇਸ ਵੇਲੇ ਕਾਫੀ ਸਾਡੇ ਵੀਰਾਂ 'ਚ ਹੈ। ਪਰ ਮੈਂ ਸਮਝਦਾ ਵੀ ਇਸ ਦੇ ਵਿੱਚ ਆਵਾਮ ਦਾ ਕਸੂਰ ਨਹੀਂ ਹੈ। ਇਹ ਤਾਂ ਲਾਹੌਰ ਨਨਕਾ ਸੱਚਮੁੱਚ ਸਾਡੇ ਨਾਨਕੇ ਨੇ ਔਰ ਸਾਡੇ ਗੁਰੂਆਂ ਦੀ ਧਰਤੀ ਹੈ। ਪਰ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਨੇ ਉਹ ਜ਼ਰੂਰ ਜਵਾਬਦੇਹ ਨੇ। ਜਿਹੜੇ ਮੁਲਕ ਦੇ ਮਾਲਕ ਨੇ ਉਹਨਾਂ ਨੂੰ ਅਸੀਂ ਵੀ ਇਹ ਸਵਾਲ ਕੀਤਾ। ਔਰ ਇਹ ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਪਰਮਜੀਤ ਸਿੰਘ ਪੰਜਵੜ ਨੂੰ ਕੋਟ-ਕੋਟ ਪ੍ਰਣਾਮ। ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਮੈਂ ਪਰਮਜੀਤ ਸਿੰਘ ਪੰਜਵੜ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਬਹੁਤ ਹੀ ਦਲੇਰ ਸੂਰਮਾ ਸੀ, ਪਰ ਦੁਸ਼ਮਣਾਂ ਨੇ ਪਿੱਛੋਂ ਵਾਰ ਕੀਤਾ ਪਿੱਠ ਤੇ ਸੂਰਮੇ ਨੂੰ ਸ਼ਹੀਦ ਕਰ ਦਿੱਤਾ। ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਦੀਪ ਸਿੰਘ ਹੋਰਾਂ ਨੇ ਵੀ ਫਤਿਹ ਬੁਲਾਈ ਹੈ ਔਰ ਮੈਂ ਹੁਣ ਬਹੁਤ ਜ਼ਿਆਦਾ ਅੱਗੇ ਨਹੀਂ ਜਾ ਸਕਦਾ ਕਿਉਂਕਿ ਵਕਤ ਕਾਫੀ ਅੱਗੇ ਚਲਾ ਗਿਆ। ਹੁਣ ਜਦੋਂ ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਕਿਹਾ ਵੀ ਕਿਵੇਂ ਭਾਰਤੀ ਏਜੰਸੀਆਂ ਨੇ ਕਿਸਾਨ ਮੂਵਮੈਂਟ ਦੀ ਸਕਸੈਸ, ਫਿਰ ਦੀਪ ਸਿੱਧੂ ਮੂਸੇਵਾਲਾ, ਭਾਈ ਅੰਮ੍ਰਿਤਪਾਲ ਸਿੰਘ ਦੀ ਸਕਸੈਸ, ਬਾਹਰ ਡਾਇਸਪੋਰਾ ਸਿੱਖਾਂ ਦੀ ਸਕਸੈਸ, ਕੋਵਿਡ-19 ਦੇ ਚਲਦਿਆਂ ਸਿੱਖਾਂ ਦੇ ਇਮੇਜ 'ਚ ਉਭਾਰ ਔਰ ਸਿੱਖਾਂ ਵੱਲੋਂ ਚੈਲੰਜ ਦਾ ਵੱਧਦੇ ਜਾਣਾ, ਇਸ ਤੇ ਉਹਨਾਂ ਨੇ ਕਿਹਾ ਵੀ ਇਨਫ ਇਜ਼ ਇਨਫ। ਬਿਲਕੁਲ। ਔਰ ਉਹਨਾਂ ਨੇ ਜੋ 18 ਮਾਰਚ ਤੋਂ ਪੰਜਾਬ, ਹਰਿਆਣਾ, ਦਿੱਲੀ, ਹਨੂਮਾਨਗੜ੍ਹ, ਰਾਜਸਥਾਨ, ਹਜ਼ੂਰ ਸਾਹਿਬ ਤੱਕ ਅੰਮ੍ਰਿਤਪਾਲ ਸਿੰਘ ਆਪਰੇਸ਼ਨ ਦੇ ਹਵਾਲੇ ਨਾਲ ਫੜੋ ਫੜੀ ਵੀ ਔਰ ਮੁੱਖ ਧਾਰਾ ਮੀਡੀਆ ਨੇ ਜਿੰਨਾ ਜ਼ਹਿਰ ਸਿੱਖਾਂ ਦੇ ਖਿਲਾਫ 18 ਮਾਰਚ ਤੋਂ ਲੈ ਕੇ ਹੁਣ ਤੱਕ ਉਗਲਿਆ, ਉਹ ਤੁਸੀਂ ਮੋਦੀ ਰਾਜ ਦੇ 2014 ਦੇ ਪੀਰੀਅਡ ਤੋਂ ਨਹੀਂ ਦੇਖਿਆ ਹੋਵੇਗਾ। ਹੁਣ ਉਹਨਾਂ ਨੇ ਸਿੱਧਾ ਮਾਰ ਮਰਾਈਆ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ ਜੀ। ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦਾ ਕਤਲ ਕੀਤਾ ਜਾਂਦਾ ਹੈ। ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਇਹਨਾਂ ਸਾਰੇ ਵਰਿਆਂ ਦੇ ਵਿੱਚ ਜੋ 2015 ਚ ਦੀ ਸ਼ੁਰੂਆਤ ਅਗੇਨ ਮੋਦੀ ਦੀ ਹਕੂਮਤ ਦਿੱਲੀ 'ਚ ਬਣ ਚੁੱਕੀ ਸੀ, ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਚੋਰੀ ਹੋਣਾ ਔਰ ਫਿਰ ਬਰਗਾੜੀ ਦੀਆਂ ਗਲੀਆਂ 'ਚ ਰੋਲਣਾ, ਫਿਰ ਬਹਿਬਲ ਕਲਾਂ, ਕੋਟ ਕਪੂਰਾ ਫਾਇਰਿੰਗ ਔਰ ਹੁਣ ਤੱਕ ਸੈਂਕੜਿਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਚੁੱਕੀਆਂ। ਉਹਨਾਂ ਦੇ ਵਿੱਚ ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਗੁਰਦੁਆਰਾ ਕੋਤਵਾਲੀ ਸਾਹਿਬ ਜ਼ਿਲ੍ਹਾ ਰੋਪੜ ਦੇ ਵਿੱਚ ਮੋਰਿੰਡਾ, ਉੱਥੇ ਇਤਿਹਾਸਕ ਗੁਰਦੁਆਰੇ 'ਚ ਕੀ ਵਾਕਿਆ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਗਈ
ਔਰ ਜਿਹਨੇ ਕੀਤਾ ਉਹਨੂੰ ਫਿਰ ਐਲੀਮੀਨੇਟ ਕਰ ਦਿੱਤਾ ਗਿਆ ਤਾਂ ਕਿ ਉਹ ਕਦੇ ਬੋਲ ਹੀ ਨਾ ਸਕੇ ਉਹਨੇ ਕੀ ਕੀਤਾ। ਅੱਛਾ, ਇਸ ਤੋਂ ਪਹਿਲਾਂ ਹਰਮੰਦਰ ਸਾਹਿਬ ਦੇ ਅੰਦਰ ਵੀ ਜੰਗਲਾ ਟੱਪ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂ ਉਸ ਦਾ ਸੌਦਾ ਲੱਗ ਗਿਆ, ਸੰਗਤਾਂ ਨੇ ਉਹਦੀ ਸੇਵਾ ਕਰ ਦਿੱਤੀ, ਲੇਕਿਨ ਉਹਦੀ ਸ਼ਨਾਖਤ ਅੱਜ ਤੱਕ ਨਹੀਂ ਹੋ ਸਕੀ ਕਿ ਕਿੱਥੇ ਕੀ ਹੋਇਆ। ਹੁਣ ਇਸ ਸਭ ਦੇ ਚੱਲਦੇ ਆ ਇਸੇ ਵੀਕਐਂਡ ਤੇ ਜਦੋਂ ਇੱਕ ਪਾਸੇ ਲਾਹੌਰ ਦੇ ਉਸ ਧਰਤੀ ਦੇ ਉੱਤੇ ਗੁਰੂ ਰਾਮਦਾਸ ਜਿੱਥੇ ਪ੍ਰਕਾਸ਼ਮਾਨ ਹੁੰਦੇ ਨੇ, ਸਾਡੇ ਇੱਕ ਯੋਧੇ ਦਾ ਖੂਨ ਡੁੱਲਿਆ ਔਰ ਉਸ ਦੀ ਲਾਸ਼ ਜਿਹੜੀ ਹੈ ਧਰਤੀ ਤੇ ਵਿਛਾਈ ਹੋਈ ਹੈ, ਐਨ ਉਸ ਵੇਲੇ ਹੀ ਲਗਭਗ ਅਸੀਂ ਦੇਖਦੇ ਹਾਂ ਕਿ ਹਰਮੰਦਰ ਸਾਹਿਬ ਦੇ ਦੁਆਲੇ ਜਿਹਨੂੰ ਵਿਰਾਸਤੀ ਮਾਰਗ ਕਹਿ ਕੇ ਬੜਾ ਭੀੜ ਭੜੱਕੇ ਵਾਲਾ ਬਾਜ਼ਾਰ ਵੀ ਵੱਡੇ ਬੁੱਤ ਤੇ ਦੂਜੀਆਂ ਲਾਈਆਂ ਨੇ, ਅਚਾਨਕ ਇੱਕ ਧਮਾਕਾ ਹੁੰਦਾ ਔਰ ਉਸ ਦਾ ਹੁੰਦਾ ਜੀ 5-6 ਬੰਦੇ ਜ਼ਖਮੀ ਹੋ ਗਏ ਔਰ ਪੁਲਿਸ ਫੌਰਨ ਕਵਰ ਅਪ ਕਰਦੀ ਹੈ ਜੀ ਇੱਕ ਹਲਵਾਈ ਦੀ ਦੁਕਾਨ ਉਹਦੀ ਚਿਮਨੀ ਦੇ ਵਿੱਚ ਹੋਇਆ ਜਾਂ ਦੂਜਾ, ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼। ਫਿਰ ਇੱਕ ਦਿਨ ਛੱਡ ਕੇ ਅਗਲੇ ਦਿਨ ਫਿਰ ਇੱਕ ਧਮਾਕਾ, ਫਿਰ ਪੁਲਿਸ ਜੀ ਹੁਣ NIA ਦੀ ਟੀਮ ਆ ਗਈ। ਹੁਣ ਗੌਰਵ ਨੇ ਇਹ ਕਹਿਤਾ, ਉਹਨਾਂ ਨੇ ਕਿਹਾ ਉਹ ਲਟਕ ਰਹੀ ਸੀ ਉੱਤੇ ਡਿਵਾਈਸ ਤੋਂ ਥੱਲੇ ਡਿੱਗੀ, ਕੋਈ ਕਰੂਡ ਬੰਬ ਹੋ ਸਕਦਾ ਹੈ। ਪਹਿਲੇ ਦਿਨ ਤਾਂ ਅਸੀਂ ਕੋਈ ਦਹਿਸ਼ਤਗਰਦ ਐਂਗਲ ਨਹੀਂ ਹੈ। ਹੁਣ ਇਸ ਔਰ 2 ਦਿਨ ਦਰਬਾਰ ਸਾਹਿਬ ਚ 10% ਵੀ ਜਿਹੜੇ ਯਾਤਰੂ ਨਹੀਂ ਸੀਗੇ, ਕਿਉਂਕਿ ਉਹਨਾਂ ਨੇ ਜਿਹੜਾ ਪਹਿਲਾ ਧਮਾਕਾ ਹੋਇਆ ਉਹਦੇ ਚ ਯਾਤਰੂ ਵੀ ਜ਼ਖਮੀ ਹੋਏ, ਭੀੜ ਭੜੱਕੇ ਵਾਲੇ ਬਾਜ਼ਾਰ। ਹੁਣ ਮੈਸੇਜ ਕੀ ਦੇਣਾ ਚਾਹੁੰਦੀਆਂ ਏਜੰਸੀਆਂ? ਕੱਲਾ ਗੱਲ ਇਹ ਨਹੀਂ ਹੈ ਵੀ ਦਰਬਾਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂ ਇੱਕ ਪਾਸੇ ਉਹਨਾਂ ਨੇ ਗੁਆਂਢੀ ਮੁਲਕ 'ਚ ਜਾ ਕੇ ਕੋਲਡ ਬਲੱਡਡ ਮਰਡਰ ਕੀਤਾ ਸਾਡੇ ਯੋਧੇ ਦਾ। ਹੁਣ ਜਿੰਨੀਆਂ ਤੁਸੀਂ ਖਬਰਾਂ ਦੇਖੋਗੇ ਇਹਨੂੰ ਹੁਣ ਮਿਸਟਰੀ ਬਲਾਸਟ ਕਹਿ ਰਹੇ ਨੇ। Another mysterious blast in Amritsar triggers panic. DGP denies terror angle. Terror ਉੱਪਰੋਂ ਥਲੀ 2 ਬੰਬ ਧਮਾਕੇ, ਇੱਕ 'ਚ ਜ਼ਖਮੀ ਨੇ ਲੋਕ, ਤੁਸੀਂ ਉਹਨੂੰ ਖਬਰ ਨੂੰ ਸਪਰੈਸ ਕਿਉਂ ਕੀਤਾ ਜਾ ਰਿਹਾ? ਕਿਉਂਕਿ ਮੈਸੇਜ ਸਿੱਖਾਂ ਨੂੰ ਹੈ। ਔਰ ਉੱਥੇ ਹੀ ਅਸੀਂ ਜਦੋਂ ਡੈਲਸ ਸੀ, ਸਾਡੇ ਵੀਰ ਜੁਪਿੰਦਰਜੀਤ ਸਿੰਘ ਜੀ ਕਹਿਣ ਲੱਗੇ ਜੀ ਅਸੀਂ ਗਏ ਹਾਂ ਉੱਥੇ, ਅਸੀਂ ਦੇਖਿਆ ਵੀ ਬਹੁਤ ਲੋਕ ਨੇ, ਬਹੁਤੇ ਤਾਂ ਤੁਹਾਨੂੰ ਉਹ ਫੀਲ ਸਪਿਰਿਚੁਅਲ ਨਹੀਂ ਹੁੰਦੀ, ਟੂਰਿਜ਼ਮ ਵਾਲੀ, ਲੇਕਿਨ ਮੈਂ ਉਹਨਾਂ ਨੂੰ ਕਾਊਂਟਰ ਕਰਦਿਆਂ ਕਿਹਾ, ਮੈਂ ਕਿਹਾ ਜੀ ਈਵਨ ਜਾਵੇਦ ਅਖਤਰ ਵਰਗੇ ਜਾਂ ਦੂਜੇ ਕਹਿੰਦੇ ਨੇ ਜੀ ਜਿਹੜੇ ਸਾਡੇ ਰਿਸ਼ਤੇਦਾਰ ਉੱਥੇ ਗਏ, ਉਹਨਾਂ ਨੇ ਜਾ ਕੇ ਕੁਛ ਅਜੀਬ ਹੀ ਹੁੰਦਾ ਉਹਨਾਂ ਨੂੰ, ਉਹ ਜੋ ਐਕਸਪੀਰੀਅੰਸ ਕਹਿੰਦੇ ਨੇ, ਉਹ ਕਹਿੰਦਾ ਮੈਂ ਵੈਸੇ ਨਾਸਤਕ ਹਾਂ ਪਰ ਮੈਨੂੰ ਡਰ ਲੱਗਦਾ ਮੈਂ ਜਿੱਦਣ ਜਾਣਾ ਹਰਮੰਦਰ ਸਾਹਿਬ ਮੈਂ ਕਿਤੇ ਆਸਤਕ ਨਾ ਹੋ ਜਾਵਾਂ ਕਿ ਵੀ ਇਸ ਕਿਸਮ ਦੇ ਪ੍ਰਭਾਵ ਨੇ। ਹੁਣ ਇਹ ਜਿਹੜੀ ਜਿੱਥੇ ਜਦੋਂ ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਪਾਇਆ ਇਹ ਦੱਸਣ ਦੇ ਲਈ ਕਿ ਭਾਈ ਇਹ ਕੋਈ ਜਿਹੜੀ ਹੈ ਮਿਰਾਕਲ ਨਹੀਂ ਹੈ ਜਾਂ ਜਿਵੇਂ ਅਸੀਂ ਜਾਗਤ ਜੋਤ ਮੰਨਦੇ ਹਾਂ, ਸਾਨੂੰ ਸਭ ਤੋਂ ਹਰਟ ਜ਼ਿਆਦਾ ਕਰਨਾ, ਹੁਣ ਇਹ ਦਰਬਾਰ ਸਾਹਿਬ ਵੱਲ ਹੋ ਤੁਰੇ ਨੇ। ਉਧਰੋਂ ਬਾਹਰ ਜਿਹੜੇ ਸਾਡੀ ਤਾਕਤ ਜਿਨ੍ਹਾਂ ਤੇ ਅਸੀਂ ਫਖਰ ਕਰਦੇ ਹਾਂ ਅਣਖੀ ਯੋਧੇ, ਉਹਨਾਂ ਨੂੰ ਟਾਰਗੇਟ ਕੀਤਾ। ਔਰ ਇਹ ਖਬਰਾਂ ਦੇ ਤੁਸੀਂ ਹੈਡਲਾਈਨ ਦੇਖਦੇ ਹੋ, ਗਵਰਨਮੈਂਟ ਸ਼ੁੱਡ ਬ੍ਰਿੰਗ ਆਊਟ ਟਰੂਥ ਬਾਈ ਥੋਰੋਲੀ ਇਨਵੈਸਟੀਗੇਟਿੰਗ ਅੰਮ੍ਰਿਤਸਰ ਬਲਾਸਟ ਇਨਸੀਡੈਂਟਸ। SGPC ਚੀਫ ਧਾਮੀ, ਉਹ ਜਿਹੜੇ ਕਰਵਾਉਣ ਵਾਲੇ ਨੇ ਉਹਨਾਂ ਤੋਂ ਤੁਸੀਂ ਐਕਸਪੈਕਟ ਕਰਦੇ ਹੋ ਕਿ ਬਈ ਉਹ ਤੁਹਾਨੂੰ ਇਨਵੈਸਟੀਗੇਟ ਕਰਕੇ ਦੱਸਣ ਕਿ ਬਈ ਕੀ ਹੈ। NIA ਟੀਮ ਵਿਜ਼ਿਟਸ ਅੰਮ੍ਰਿਤਸਰ ਟੂ ਪ੍ਰੋਬ ਟਵਿਨ ਲੋ ਇੰਟੈਂਸਿਟੀ ਬਲਾਸਟ। ਹੁਣ ਇਹ ਮੰਨ ਗਏ ਕਿ ਦੋਨੋਂ ਹੀ ਬਲਾਸਟ ਨੇ ਲੋ ਇੰਟੈਂਸ। ਹੁਣ NIA ਜਿਹੜਾ ਕਰਵਾਉਣ ਵਾਲਾ ਅਜੀਤ ਡੋਵਲ, ਉਹਦੀ ਟੀਮ ਆ ਗਈ। ਫਿਰ ਜਿਹੜਾ ਵਿਰਾਸਤੀ ਮਾਰਗ 'ਚ ਜ਼ੋਰਦਾਰ ਧਮਾਕਾ, ਕੁਝ ਮਾਮੂਲੀ ਫੱਟੜ, ਮੋਹਾਲੀ ਤੋਂ ਵਿਸ਼ੇਸ਼ ਟੀਮ ਨਮੂਨੇ ਲੈਣ ਲਈ ਅੰਮ੍ਰਿਤਸਰ ਪਹੁੰਚੀ। BBC ਨੇ ਅੰਮ੍ਰਿਤਸਰ ਗਲਿਆਰੇ 'ਚ ਹੋਏ ਧਮਾਕਿਆਂ ਦੇ ਚਸ਼ਮਦੀਦਾਂ ਨੇ ਕੀ ਕੁਝ ਦੇਖਿਆ। ਹੁਣ ਜਦੋਂ ਤੁਸੀਂ ਸਾਰਾ ਦੇਖਦੇ ਹੋ, ਇਹਨਾਂ ਖਬਰਾਂ ਨੂੰ ਕੋਈ ਉਹਨਾਂ ਦਾ ਵੱਡਾ ਮੀਡੀਆ ਨਹੀਂ ਚਲਾ ਰਿਹਾ ਕਿਉਂਕਿ ਇਹ ਉਹ ਸਾਜ਼ਿਸ਼ ਹੈ। ਹਰਮੰਦਰ ਕੱਲ ਨੂੰ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਵੀ ਜੇ ਧਮਾਕਾ ਹੋਏ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ। ਇਹ ਉਸ ਪਾਸੇ ਜਾ ਰਹੇ ਨੇ ਕਿ ਇਹਨਾਂ ਨੇ ਸਿੱਖ ਕੌਮ ਨੂੰ ਸਿੱਧਾ ਨਿਸ਼ਾਨੇ ਤੇ ਲੈ ਲਿਆ। ਅਜੀਤ ਡੋਵਲ ਔਰ ਇਹ ਦਿਨਕਰ ਗੁਪਤਾ ਔਰ ਦੂਜਾ ਇਹਨਾਂ ਦੇ ਖਤਰਨਾਕ ਇਰਾਦੇ ਸਿੱਖਾਂ ਨੂੰ, ਸਿੱਖੀ ਨੂੰ, ਡਾਇਸਪੋਰਾ ਸਿੱਖ ਲੀਡਰਸ਼ਿਪ ਨੂੰ, ਔਰ ਇਸ ਦੇ ਵਿੱਚ ਜੋ ਇਹ 2 ਟਵਿਨ ਬਲਾਸਟ ਰਾਹੀਂ ਵਾਪਰਿਆ, ਇਹ ਬਹੁਤ ਖਤਰਨਾਕ ਖੇਡ ਹੈ ਔਰ ਇਹਨੂੰ ਇਵੇਂ ਹੀ ਲੈਣਾ ਚਾਹੀਦਾ। ਇਹਦੇ ਤੇ ਮੈਂ ਦੇਖਿਆ ਨਹੀਂ ਹੈ ਕਿ ਬਹੁਤੇ ਸਿੱਖਾਂ ਨੇ ਕੋਈ ਇਸ ਨੂੰ ਉਸ ਗੰਭੀਰਤਾ 'ਚ ਲਿਆ ਹੋਏ ਕਿ ਜਿਵੇਂ ਉਹ ਪਹਿਲਾਂ ਤਾਂ ਇਹ ਸੀ ਜੀ ਚਿਮਨੀ ਦੇ ਵਿੱਚ ਬਲਾਸਟ ਹੋਇਆ। ਔਰ ਕਨਕਲੂਜਨ 'ਚ ਅਸੀਂ ਅੱਜ ਬਰੀਫ ਹੀ ਰੱਖਾਂਗੇ ਔਰ ਇਹ ਸਾਡੇ ਤੇ ਵੀ ਢੁਕਦਾ ਹੈ ਜਿਹੜਾ ਅੱਜ ਦਾ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਔਰ ਜਿਹੜੇ ਸਾਡੇ ਆਪਣੇ ਹਮਦਰਦ ਕਹਿਣ ਵਾਲੇ ਨੇ ਉਹਨਾਂ ਤੇ ਵੀ ਢੁਕਦਾ ਹੈ। ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ
ਮਨੋ ਕੁਸੁੱਧਾਂ ਕਾਲੀਆਂ ਬਾਹਰ ਚਿਟਵੀਆਂ ਰੀਸਾਂ ਕਰੈ ਤਿਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਵਹਿ ਨਿਮਾਣੀਆਂ ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾ। ਅੱਛਾ, ਇੱਕ ਗੱਲੀ ਬਾਤੀ ਹੈ, ਗੱਲੀ ਅਸੀਂ ਚੰਗੀਆਂ, ਚੰਗੀਆਂ ਅੱਛਾ। ਗੱਲਾਂ ਬਾਤਾਂ ਸਾਡੀਆਂ ਬਹੁਤ ਚੰਗੀਆਂ ਨੇ, ਪਰ ਸਾਡਾ ਵਿਹਾਰ, ਸਾਡਾ ਅਮਲ, ਸਾਡਾ ਦਸਤੂਰ, ਸਾਡਾ ਜੀਵਨ ਢੰਗ ਉਹ ਬਿਲਕੁਲ ਆਚਾਰ ਬਹੁਤ ਮਾੜਾ ਹੈ। ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਮਨੋ ਕੁਸ਼ੁੱਧਾਂ ਕਾਲੀਆਂ, ਕਿ ਮਨ ਸਾਡੇ ਇੰਪਿਓਰ ਨੇ, ਕੁਸ਼ੁੱਧ ਨੇ, ਕਾਲੇ ਨੇ, ਬਾਹਰ ਚਿਟਵੀਆਂ। ਬਾਹਰ ਅਸੀਂ ਬੜੇ ਭਲੇ ਲੋਕ, ਬੜੇ ਫਕੀਰਾਂ ਵਾਲੇ ਕੱਪੜੇ, ਆਪਣੇ ਆਪ ਨੂੰ ਸਾਧ ਗੁਰਮੁਖ ਸਾਧੂ ਆਪਣੇ ਆਪ ਨੂੰ ਕਰ ਰਹੇ। ਰੀਸਾਂ ਕਰੇ ਤੇ ਨਾੜੀਆਂ ਜੋ ਸੇਵਾ ਦਰ ਖੜੀਆਂ। ਅਸੀਂ ਰੀਸਾਂ ਉਹਨਾਂ ਦੀਆਂ ਕਰਦੇ ਹਾਂ ਜਿਹੜੀਆਂ ਰੂਹਾਂ ਰੱਬ ਦੇ ਨਾਲ ਮਿਲੀਆਂ ਹੋਈਆਂ ਨੇ, ਜਿਹੜੇ ਅੰਦਰੋਂ ਤੇ ਬਾਹਰੋਂ ਇੱਕ ਨੇ। ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ, ਉਹ ਰੂਹਾਂ ਵਾਹਿਗੁਰੂ ਦੇ ਨਾਲ, ਰੱਬ ਦੇ ਨਾਲ ਜੁੜੀਆਂ ਹੋਈਆਂ। ਉਹਨਾਂ ਦੇ ਅੰਦਰ ਉਹ ਅੰਦਰੂਨੀ ਸੁਖ ਦੀ ਦੌਲਤ ਹੈ, ਉਸ ਨੂੰ ਮਿਲ ਕੇ ਉਹ ਸੁਖ 'ਚ ਨੇ। ਹੁੰਦੇ ਤਾਣ ਨਿਤਾਣੀਆਂ ਰਹਿ ਨਿਮਾਣੀਆਂ, ਕਿ ਉਹਨਾਂ ਦੇ ਵਿੱਚ ਤਾਣ ਹੈ, ਤਾਕਤ ਹੈ, ਪਰ ਉਹ ਇਵੇਂ ਵਿਚਰਦੀਆਂ ਨੇ ਉਹ ਰੂਹਾਂ ਕਿ ਜਿਵੇਂ ਉਹ ਨਿਤਾਣੀਆਂ ਨੇ। ਉਹਨਾਂ ਦੇ ਅੰਦਰ ਮਾਣ ਹੈ ਰੱਬ ਦੇ ਪਿਆਰ ਦਾ, ਪਰ ਉਹ ਇਵੇਂ ਵਿਚਰਦੀਆਂ ਨੇ ਜਿਵੇਂ ਉਹ ਨਿਮਾਣੀਆਂ ਨੇ। ਨਾਨਕ ਜਨਮ ਸਕਾਰਥਾ ਜੇ ਤਿਨ ਕੇ ਸੰਗ ਮੇਰਾ। ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰਾ ਜਨਮ ਸਕਾਰਥਾ ਹੋਏਗਾ ਜੇ ਉਹਨਾਂ ਰੂਹਾਂ ਦੇ ਦੀਦਾਰ ਹੋਣ, ਉਹਨਾਂ ਦੀ ਸੰਗਤ ਮਿਲੇ ਜਿਹੜੀਆਂ ਰੂਹਾਂ ਕੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਤੋ ਨਾਨਕ ਮੁਖੰਤਰ ਪਾਏ। ਤੇ ਇਹਦੀ ਪੌੜੀ ਬੜੀ ਬਰੀਫ ਹੈ। ਤੂੰ ਆਪੇ ਜਲ ਮੀਨਾ ਹੈ, ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਏਂਦਾ, ਆਪੇ ਵਿੱਚ ਸੇਬਾਲ, ਤੂੰ ਆਪੇ ਕਮਲ ਅਲਿਪਤ ਹੈ, ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਿਮਖ ਘੜੀ ਕਰ ਖਿਆਲ, ਤੁਧ ਹਰ ਤੁਧ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਕਿ ਵਾਹਿਗੁਰੂ ਤੂੰ ਆਪ ਹੀ ਪਾਣੀ ਹੈ, ਆਪ ਹੀ ਮੱਛੀ ਹੈ, ਆਪ ਹੀ ਜਾਲ ਹੈ, ਜਿਹੜਾ ਜਾਲ ਮੱਛੀ ਨੂੰ ਫੜਨ ਲਈ ਪਾਇਆ ਜਾਂਦਾ ਹੈ। ਤੂੰ ਆਪ ਹੀ ਜਾਲ ਦੇ ਵਿੱਚ ਵਰਤਦਾ ਹੈ, ਔਰ ਤੂੰ ਆਪ ਹੀ ਜਿਹੜਾ ਉਹ ਜਾਲ ਹੈ, ਆਪ ਹੀ ਨੈਟ ਹੈ, ਆਪ ਹੀ ਫਿਸ਼ ਹੈ। ਆਪ ਤੂੰ ਕਮਲ ਹੈ ਜਿਹੜਾ ਅਲਿਪਤ ਹੈ, ਕਮਲ ਚੱਕੜ ਤੋਂ ਉੱਪਰ ਹੁੰਦਾ ਹੈ, ਔਰ ਤੇਰੇ ਹੱਥਾਂ ਦੇ ਵਿੱਚ ਹੀ ਕਿਸੇ ਨੂੰ ਕਿਹਨੂੰ ਤੂੰ ਜਿਹੜਾ ਰੱਬ ਦੇ ਰੰਗ ਦਾ ਉਹ ਗੁਲਾਲ ਪਿਆਰ ਭਰਿਆ ਰੰਗ ਚਾੜਨਾ, ਇਹ ਵੀ ਤੇਰੇ ਕੋਲ ਹੈ। ਤੂੰ ਆਪ ਹੀ ਜਿਹਨੂੰ ਚਾਹੇ ਉਹਨੂੰ ਮੁਕਤ ਕਰ ਦਿੰਦਾ ਹੈ। ਇੱਕ ਨਿਮਖ, ਇੱਕ ਘੜੀ ਦੇ ਵਿੱਚ ਤੂੰ ਇਹ ਮਾਇਆ ਦੇ ਜੰਜਾਲ ਚੋਂ ਕੱਢ ਸਕਦਾ ਹੈ ਕਿ ਹੇ ਵਾਹਿਗੁਰੂ ਤੇਰੇ ਤੋਂ ਬਾਹਰ ਕੁਝ ਨਹੀਂ ਹੈ, ਔਰ ਮੈਂ ਗੁਰੂ ਦੇ ਸ਼ਬਦ ਦੇ ਨਾਲ ਤੇਰੇ ਨਾਲ ਜੁੜ ਕੇ ਮੈਂ ਨਿਹਾਲ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਨਾਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।